वाहिगुरू जी का खालसा वाहिगुरू जी की फतेह अस्सलाम वालेकुम आदाब वर्ष महा ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਚੀਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ जी राज साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे दर्शकां नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 28 अक्तूबर 2021 14 कत्तक नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਬਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ ਸਰਦਾਰ ਸੁਖਬੀਰ ਸਿੰਘ ਜੋਸਨ ਵੱਲੋਂ। ਸੋ ਇਹਨਾਂ ਪੈਗਾਸਸ ਕਾਂਡ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਸਿੱਧਾ ਆਪਣੇ ਵਿਰੋਧੀਆਂ ਅਤੇ ਮੀਡੀਆ ਨੂੰ ਕੁਚਲਣ ਤੇ ਉਤਾਰੂ ਹੈ। ਸੋ ਇਹ ਸਮਾਂ ਹੈ ਕਿ ਅਸੀਂ ਆਪਣੇ ਅਦਾਰੇ ਨੂੰ ਮਜ਼ਬੂਤ ਕਰੀਏ। ਸਿੱਖ ਨੈਰੇਟਿਵ ਸਰਜਨ ਵਿੱਚ ਟੀਵੀ 84 ਨੇ ਜਿਹੜੀ ਅਹਿਮ ਭੂਮਿਕਾ ਨਿਭਾਈ ਹੈ। ਸੋ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਪੈਂਦੀ ਹੈ। ਸੋ ਸਰਕਾਰ ਵੱਲੋਂ ਕਿਵੇਂ ਖਬਰਾਂ ਦੱਬੀਆਂ ਜਾ ਰਹੀਆਂ ਹਨ ਅਤੇ ਵਿਰੋਧ ਦੀ ਜਿਹੜੀ ਆਵਾਜ਼ ਹੈ ਉਹ ਕੁਚਲੀ ਜਾ ਰਹੀ ਹੈ। ਸੋ ਇਸ ਦੀ ਉਦਾਹਰਣ ਪੈਗਾਸਸ ਜਿਹੜਾ ਇੰਕਸ਼ਾਫ ਸਾਡੇ ਸਾਹਮਣੇ ਹੈ। ਸੋ ਭਾਰਤ ਦੀ ਸੁਪਰੀਮ ਕੋਰਟ ਨੂੰ ਵੀ ਮੋਦੀ ਨੇ ਚੱਕਰ ਦੇ ਵਿੱਚ ਪਾਇਆ ਹੋਇਆ ਹੈ। ਸੋ ਉੱਥੋਂ ਕੋਈ ਵੀ ਜਿਹੜੀ ਆਸ ਰੱਖਣੀ ਜ਼ਰੂਰੀ ਨਹੀਂ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਬੀਰ ਸਿੰਘ ਜੋਸਨ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਆਪਣਾ ਪਹਿਲਾ ਸੈਗਮੈਂਟ ਹੈ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 3 ਹਫ਼ਤੇ ਤੋਂ ਭਾਰਤ ਦਾ ਜਿਹੜਾ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਹੈ ਉਹ ਫਿਲਮੀ ਐਕਟਰ ਸ਼ਾਹਰੁਖ ਖਾਨ ਦੇ ਜਿਹੜੇ ਬੇਟੇ ਆਰਿਨ ਖਾਨ ਉੱਪਰ ਪਾਏ ਗਏ ਡਰੱਗ ਕੇਸ ਅਤੇ ਉਸ ਦੀ ਜਿਹੜੀ ਜ਼ਮਾਨਤ ਹੋਵੇਗੀ ਕਿ ਨਹੀਂ ਹੋਵੇਗੀ ਇਸ ਦੇ ਉੱਪਰ ਹੀ ਚਰਚਾ ਕਰ ਰਿਹਾ ਹੈ। ਸੋ ਹੁਣ ਜਦੋਂ ਅਖੀਰ ਬੰਬੇ ਹਾਈ ਕੋਰਟ ਵਿੱਚ ਉਸ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ ਤਾਂ ਹੁਣ ਕਸ਼ਮੀਰ ਤੋਂ ਲੈ ਕੇ ਯੂਪੀ ਤੱਕ ਮੁਸਲਮਾਨਾਂ ਜਿਹੜੇ ਖਿਲਾਫ ਕੇਸ ਨੇ ਦੇਸ਼ਧਰੋਹ ਦੇ ਉਹ ਮੜੇ ਜਾ ਰਹੇ ਨੇ। ਸੋ ਬਹਾਨਾ ਇਹ ਲਗਾਇਆ ਜਾ ਰਿਹਾ ਹੈ ਕਿ T20 ਮੈਚ ਦੌਰਾਨ ਇਹਨਾਂ ਨੇ ਪਾਕਿਸਤਾਨ ਦੀ ਜਿੱਤ ਦੀਆਂ ਜਿਹੜੀਆਂ ਖੁਸ਼ੀਆਂ ਮਨਾਈਆਂ ਸਨ। ਸੋ ਇਸ ਤੋਂ ਪਹਿਲਾਂ ਸਿੱਖ ਨੌਜਵਾਨਾਂ ਦੇ ਖਿਲਾਫ ਵੀ UAPA ਅਤੇ ਦੇਸ਼ਧਰੋਹ ਦੇ ਜਿਹੜੇ ਪਰਚੇ ਲਗਾਤਾਰਤਾ ਨਾਲ ਦਰਜ ਕੀਤੇ ਜਾਂਦੇ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸੁਖਬੀਰ ਸਿੰਘ ਜੋਸਨ ਜੀ ਸੀਐਟਲ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਬਿਲਕੁਲ ਜਦੋਂ ਅਸੀਂ ਸੀਐਟਲ ਫੇਰੀ ਤੇ ਸੀ ਉਦੋਂ ਹੀ ਇਹਨਾਂ ਵੀਰਾਂ ਨੇ ਜਿੱਥੇ ਮੁਲਾਕਾਤ ਵੀ ਕੀਤੀ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਟੀਵੀ 84 ਦੀ ਟੀਮ ਆਈ ਹੈ ਤੇ ਉਹਨਾਂ ਨੂੰ ਅਸੀਂ ਕੁਛ ਨਾ ਕੁਛ ਦੇ ਕੇ ਤੋਰਨਾ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਜਿਵੇਂ ਉਹਨਾਂ ਨੇ ਅੱਜ ਕੱਲ੍ਹ ਪੈਗਾਸਸ ਚਰਚਾ ਦੇ ਵਿੱਚ ਹੈ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਇੰਡੀਅਨ ਸੁਪਰੀਮ ਕੋਰਟ ਜਿਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਭਾਰਤੀ ਹਕੂਮਤ ਆਪਣਾ ਦੱਸੇ ਕਿ ਵੀ ਇਹ ਉਹਨੇ ਕਿਵੇਂ ਲੋਕਾਂ ਦੀ ਪ੍ਰਾਈਵੇਸੀ ਦੇ ਵਿੱਚ ਦਖਲਅੰਦਾਜ਼ੀ ਕੀਤੀ, ਕੀ ਕੀਤਾ ਕੀ ਨਹੀਂ ਕੀਤਾ। 3-4 ਪੇਸ਼ੀਆਂ ਪਾਉਣ ਦੇ ਬਾਵਜੂਦ ਉਹ ਖੱਬੇ ਸੱਜੇ ਦੀਆਂ ਗੱਲਾਂ ਕਰਦੇ ਰਹੇ, ਸਟ੍ਰੇਟ ਆਨਸਰ ਉਹਨਾਂ ਨੇ ਕੋਈ ਨਹੀਂ ਦਿੱਤਾ ਕਿਉਂਕਿ ਇਹ ਜਿਹੜਾ ਮਾਲਵੇਅਰ ਪੈਗਾਸਸ ਦਾ ਇਜ਼ਰਾਈਲ ਦੀ ਇੱਕ ਕੰਪਨੀ ਜਿਹੜੀ ਗਵਰਨਮੈਂਟ ਸਪੋਰਟਡ ਹੈ ਬਟ ਪ੍ਰਾਈਵੇਟ ਅਦਾਰਿਆਂ 'ਚ ਹੈ। ਲੇਕਿਨ ਇਹ ਉਹਨਾਂ ਵੱਲੋਂ ਅੱਜ ਇਜ਼ਰਾਈਲ ਦਾ ਐਂਬੈਸਡਰ ਜਿਹੜਾ ਹੈ ਭਾਰਤ ਦੇ ਵਿੱਚ ਉਹਨੇ ਕਿਹਾ ਕਿ ਜੀ ਪੈਗਾਸਸ ਸਿਰਫ ਹਕੂਮਤਾਂ ਨੂੰ ਹੀ ਵੇਚਿਆ ਗਿਆ, ਪ੍ਰਾਈਵੇਟ ਨੂੰ ਨਹੀਂ, ਕਿਉਂਕਿ
ਇਹ ਵੀ ਇੱਕ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ ਭਾਈ ਇਹ ਤਾਂ ਦੱਸੋ ਕਿ ਇਹ ਸਰਕਾਰ ਨੇ ਖਰੀਦਿਆ ਹੈ, ਕਿਸੇ ਪ੍ਰਾਈਵੇਟ ਨੇ ਲਿਆ ਹੈ, ਇਹਦਾ ਕੀ ਹੈ। ਲੇਕਿਨ ਉਹ ਇਹਨਾਂ ਸਾਰੇ ਸਵਾਲਾਂ ਤੋਂ ਇਹੀ ਨਹੀਂ ਸੀ ਕਿ ਬਚਦੇ ਰਹੇ। ਉਹਨਾਂ ਨੇ ਰਾਦਰ ਅਖੀਰ ਇੰਡੀਅਨ ਗਵਰਨਮੈਂਟ ਨੇ ਕਿਹਾ ਹੈ ਕਿ ਇਟਸ ਅ ਮੈਟਰ ਆਫ ਨੈਸ਼ਨਲ ਸਿਕਿਉਰਿਟੀ, ਇਸ ਲਈ ਅਸੀਂ ਜਿਹੜਾ ਇਹ ਡੀਟੇਲਸ ਜਿਹੜੀਆਂ ਉਹ ਰਿਵੀਲ ਨਹੀਂ ਕਰ ਸਕਦੇ। ਹਾਲਾਂਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਵੀ ਇਹ ਕੋਈ ਨੈਸ਼ਨਲ ਸਿਕਿਉਰਿਟੀ ਇਹਦੇ ਨਾਲ ਨਹੀਂ ਜੁੜੀ ਹੋਈ, ਵੀ ਇਹਨੂੰ ਇੱਕ ਜੁਮਲਾ ਨਾ ਬਣਾਓ ਵੀ ਹਰ ਚੀਜ਼ ਤੁਸੀਂ ਨੈਸ਼ਨਲ ਸਿਕਿਉਰਿਟੀ ਦੇ ਥੱਲੇ ਜੋੜੋ। ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਹੈ ਤੇ ਜੋ ਅਸੀਂ ਕੱਲ ਜਿਵੇਂ ਕਿਹਾ ਸੀ ਕਿ ਕਮੇਟੀ ਦਾ ਮਤਲਬ ਸਮੇਟੀ ਹੁੰਦਾ ਹੈ। ਪਹਿਲਾਂ ਇੰਨੀਆਂ ਕਮੇਟੀਆਂ, ਇੰਨੇ ਕਮਿਸ਼ਨ, ਇੰਨੀਆਂ ਰਿਪੋਰਟਸ, ਇੰਨੇ ਸਪੈਸ਼ਲਿਸਟ, ਉਹਨਾਂ ਸਾਰਿਆਂ ਦਾ ਕਿਸੇ ਵੀ ਕੇਸ ਦੇ ਮਾਮਲੇ 'ਚ ਦੇਖ ਲਓ। ਅਸੀਂ ਨਵੰਬਰ 84 ਦੇ ਹਵਾਲੇ ਨਾਲ ਦੇਖ ਲਈਏ, ਗੁਜਰਾਤ 2002 'ਚ ਜੋ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਉਹਦੇ ਹਵਾਲੇ ਨਾਲ ਦੇਖ ਲਈਏ। 37 ਸਾਲ ਹੋ ਗਏ ਨੇ ਨਵੰਬਰ 84 ਨੂੰ, ਔਰ ਹੁਣ ਵੀ ਜਦੋਂ ਜਿਹੜੇ ਦੋ ਕਾਂਗਰਸ ਦੇ ਪ੍ਰੋਮੀਨੈਂਟ ਕਾਤਲ ਜਿਨ੍ਹਾਂ ਜਿਹੜੇ ਫਿਗਰ ਆਊਟ ਹੋਏ, ਨਾਨਾਵਤੀ ਕਮਿਸ਼ਨ ਰਿਪੋਰਟ 'ਚ ਵੀ ਹੋਏ, ਉਹਨਾਂ 'ਚੋਂ ਇੱਕ ਸੱਜਣ ਕੁਮਾਰ ਤਾਂ ਜ਼ਰੂਰ ਉਮਰ ਕੈਦ ਭੋਗ ਰਿਹਾ, ਹਾਲਾਂਕਿ ਉਹਦੀ ਵੀ ਪੈਰੋਲ ਕਰਾਉਣ ਲਈ ਜ਼ੋਰ ਲੱਗਾ ਹੁੰਦਾ ਹੈ। ਦੂਸਰਾ ਜਗਦੀਸ਼ ਟਾਈਟਲਰ, ਵੱਡਾ ਕਾਤਲ ਜਿਹਨੂੰ ਰਾਜੀਵ ਗਾਂਧੀ ਨੇ ਜਿਹੜਾ ਉਹ ਮਿਨਿਸਟਰ ਬਣਾਇਆ ਸੀ ਆਪਣੀ ਕੈਬਨਿਟ 'ਚ ਅਵਾਰਡ ਦੇ ਤੌਰ ਤੇ। ਅੱਜ ਹੀ ਸੋਨੀਆ ਗਾਂਧੀ ਨੇ ਜਿਹੜੇ ਆਲਮੋਸਟ 27 ਪਰਮਾਨੈਂਟ ਮੈਂਬਰ ਅਨਾਉਂਸ ਕੀਤੇ ਨੇ ਆਪਣੀ ਐਜ਼ ਏ ਇਨਵਾਈਟੀਜ਼ ਵਰਕਿੰਗ ਕਮੇਟੀ ਦੇ ਵਿੱਚ 37, ਉਹਨਾਂ ਦੇ ਵਿੱਚ ਜਗਦੀਸ਼ ਟਾਈਟਲਰ ਇਜ਼ ਆਲਸੋ ਵਨ ਆਫ them। ਸੋ ਉਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਗੱਲ ਇਹ ਨਹੀਂ ਹੈ ਕਿ ਵੀ ਇਧਰ ਕੌਣ ਕੀ ਕਹਿ ਰਿਹਾ ਹੈ, ਮੋਦੀ ਨੇ ਕੀ ਕਿਹਾ, ਅਮਿਤ ਸ਼ਾਹ ਨੇ ਕੀ ਕਿਹਾ, ਰਾਹੁਲ ਗਾਂਧੀ ਨੇ ਤੰਜ਼ ਕੀ, ਪਰ ਅਲਟੀਮੇਟਲੀ ਸਾਰੇ ਜਿਹੜੇ ਨੇ ਹਿੰਦੂਤਵਾਦੀ ਪਿੱਚ ਤੇ ਹੀ ਖੇਡ ਰਹੇ ਨੇ। ਔਰ ਹਿੰਦੂਤਵਾਦੀ ਪਿੱਚ ਦਾ ਮਤਲਬ ਹੈ ਕਿ ਵੀ ਇਹਨਾਂ ਨੇ ਨਾ ਸਿੱਖਾਂ ਨੂੰ ਟੋਲਰੇਟ ਕਰਨਾ ਹੈ, ਨਾ ਮੁਸਲਮਾਨਾਂ ਨੂੰ ਟੋਲਰੇਟ ਕਰਨਾ ਹੈ, ਨਾ ਈਸਾਈਆਂ ਨੂੰ ਟੋਲਰੇਟ ਕਰਨਾ ਹੈ, ਨਾ ਹੀ ਦਰਦਸ ਤੇ ਟ੍ਰਾਈਬਲਸ। ਮੈਂ ਇੱਕ ਰਿਪੋਰਟ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ, ਸਾਡੇ ਵੀਰ ਮਨਦੀਪ ਸਿੰਘ ਹੋਰਾਂ ਨੇ ਆਸਟ੍ਰੇਲੀਆ ਤੋਂ ਭੇਜੀ। ਉਹਨਾਂ ਦੀ ਫੋਰਨ ਮਿਨਿਸਟਰੀ ਨਾਲ ਡਾਇਰੈਕਟ ਸੰਬੰਧਤ ਤਾਂ ਨਹੀਂ ਹੁੰਦੀ, ਕਿਉਂਕਿ ਗਵਰਨਮੈਂਟ ਆਫ ਆਸਟ੍ਰੇਲੀਆ ਦਾ ਇੰਡੀਆ ਨਾਲ ਕੀ ਸੰਬੰਧ ਹੈ ਉਹ ਫੋਰਨ ਪਾਲਿਸੀ ਨੂੰ ਇਫੈਕਟ ਨਹੀਂ ਕਰਦੀ। ਲੇਕਿਨ ਉਸ ਦੇ ਵਿੱਚ ਭਾਰਤ ਦੇ ਉੱਤੇ 30+ ਪੇਜਸ ਉਹਨਾਂ ਦਾ ਸਾਰਾ ਸਿਸਟਮ। ਔਰ ਮੈਂ ਇਹ ਦੇਖ ਰਿਹਾ ਸੀ ਕਿ ਟ੍ਰਾਈਬਲਸ, ਅਸੀਂ ਕਈ ਵਾਰੀ ਆਦੀਵਾਸੀ ਲਫ਼ਜ਼ ਬੜਾ ਚਲਦੇ ਕਹਿ ਦਿੰਦੇ ਆ, ਜਾਂ ਸ਼ਡਿਊਲ ਕਾਸਟ ਦੇ ਨਾਲ ਸ਼ਡਿਊਲ ਟ੍ਰਾਈਬ। ਭਾਰਤ 'ਚ ਆਲਮੋਸਟ 100 ਮਿਲੀਅਨ ਦੀ ਆਬਾਦੀ ਟ੍ਰਾਈਬਲਸ ਦੀ ਹੈ, ਜਿਨ੍ਹਾਂ ਨੂੰ ਜਿਹੜੇ ਮੂਲ ਉੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਕਿਵੇਂ ਆਪਣੀਆਂ ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਰਿਹਾ। ਜੰਗਲਾਂ 'ਚ ਰਹਿਣ ਵਾਲੇ ਨੇ ਕਿਉਂਕਿ ਉੱਥੋਂ ਹੀ ਬਹੁਤ ਸਾਰੇ ਮਿਨਰਲਸ ਨੇ। ਸੋ ਜੇ ਤੁਸੀਂ ਦੇਖੋਗੇ ਤਾਂ ਕੁੱਲ ਮਿਲਾ ਕੇ ਫਿਰ ਉਹੀ ਢਾਂਚਾ ਸਾਹਮਣੇ ਆਉਂਦਾ ਹੈ ਕਿ ਸਿਰਫ 3.5% ਦੇ ਕਰੀਬ ਬ੍ਰਾਹਮਣ ਜਿਹੜੇ ਟੌਪ ਲੈਡਰ ਤੇ ਬੈਠੇ ਹੋਏ ਨੇ, ਔਰ ਉਹਨਾਂ ਦੇ ਨਾਲ 12 ਤੋਂ 15% ਕਸ਼ਤਰੀਆ ਔਰ ਅਪਰ ਐਸ਼ਲੀਓਨ ਜਿਹੜੇ ਵੈਸ਼ਿਆਂ ਦੀ, ਔਰ ਬਾਕੀ ਜਿਹੜੇ ਆਲਮੋਸਟ 85% ਦੇ ਕਰੀਬ ਨੇ ਉਹ ਸਾਰੇ ਹੀ ਜਿਹੜੇ ਨੇ ਉਹਨਾਂ ਜ਼ੁਲਮਾਂ ਦੇ ਥੱਲੇ ਪਿਸ ਰਹੇ ਨੇ। ਔਰ ਇਹ ਜਿੰਨੇ ਕਾਨੂੰਨ ਬਣਾਏ ਜਾਂਦੇ ਨੇ, ਔਰ ਮੈਨੂੰ ਈਵਨ ਇੱਕ ਹੋਰ ਜਿਹੜੀ ਮੈਂ ਰਿਪੋਰਟ ਦੇਖੀ ਉਹ ਵੀ ਸਾਡੇ ਵੀਰ ਨਵਰੂਪ ਸਿੰਘ ਹੋਰਾਂ ਨੇ ਭੇਜੀ ਸੀ ਕਿ ਵੀ ਕਿਵੇਂ ਅੰਗਰੇਜ਼ਾਂ ਨੇ ਆਪਣੇ ਜ਼ਮਾਨੇ ਦੇ ਵਿੱਚ ਟ੍ਰਾਈਬਲਸ ਨੂੰ ਖਾਨਾ ਬਦੋਸ਼ ਔਰ ਕ੍ਰਿਮੀਨਲ ਬਣਾਇਆ, ਕਿਵੇਂ ਇਸ ਕਿਸਮ ਦੇ ਲਾਅ ਬਣਾਏ ਹੋਏ ਸੀ ਉਹਨਾਂ ਵੱਲੋਂ। ਔਰ ਆਜ਼ਾਦ ਭਾਰਤ ਦੇ ਵਿੱਚ ਉਹਨਾਂ ਨੇ ਸਿਰਫ ਉਹ ਲਾਅ, ਪਹਿਲੇ ਤਾਂ ਇਹ ਕਿਹਾ ਗਿਆ ਜੀ ਇਹਨੂੰ ਅਸੀਂ ਜਿਹੜਾ ਉਹ ਇਹ ਹੁਣ ਇਹਨੂੰ ਕੀ ਉਹਦਾ ਇੱਕ ਲਫ਼ਜ਼ ਇਸਤੇਮਾਲ ਹੁੰਦਾ ਹੈ ਕਿ ਆਬਸੋਲੈਂਟ, ਕਿ ਵੀ ਇਹ ਖਤਮ ਹੋ ਗਿਆ। ਲੇਕਿਨ ਬਹੁਤ ਜਲਦੀ 10 ਸਾਲ ਬਾਅਦ ਉਹ ਆਪਣੇ ਕਾਨੂੰਨ ਉਹਨਾਂ ਨੇ ਲੈ ਆਂਦੇ ਉਸ ਕਿਸਮ ਦੇ ਜਿਹਦੇ ਥੱਲੇ ਉਹਨਾਂ ਨੂੰ ਪੈਦਾਇਸ਼ੀ ਤੌਰ ਦੇ ਉੱਤੇ ਹੀ ਕ੍ਰਿਮੀਨਲ ਬਣਾ ਦਿੱਤਾ ਗਿਆ। ਠੀਕ ਇਸੇ ਤਰ੍ਹਾਂ ਜਿਵੇਂ 10 ਅਕਤੂਬਰ 1947 ਨੂੰ ਜਿਹੜਾ ਇੰਡੀਅਨ ਗਵਰਨਮੈਂਟ ਨੇ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਰਾਹੀਂ ਜਿਹੜਾ ਸਰਕੂਲਰ ਪੰਜਾਬ ਦੇ ਡਿਪਟੀ ਕਮਿਸ਼ਨਰਸ ਨੂੰ ਭੇਜਿਆ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ। ਹੁਣ ਇਹ ਜਦੋਂ ਤੁਸੀਂ ਸਾਰਾ ਕੁੱਲ ਮਿਲਾ ਕੇ ਦੇਖਦੇ ਹੋ ਕਿ ਭਾਈ ਇੱਥੇ ਜਿਨ੍ਹਾਂ ਨੇ ਇਹਨਾਂ ਨੂੰ ਮਾਈਨੋਰਿਟੀਜ਼ ਨੂੰ ਔਰ ਉਹਨਾਂ 'ਚ ਅਸੀਂ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਜਿਨ੍ਹਾਂ ਦੇ ਲਈ ਲਫ਼ਜ਼ ਦਲਿਤ ਕਾਮਨਲੀ ਯੂਜ਼ ਹੁੰਦਾ ਹੈ, ਇਹਨਾਂ ਤੇ ਜ਼ੁਲਮ ਕਰਨੇ ਨੇ। ਕਾਨੂੰਨ ਕੀ ਹੈ ਇਹ ਮੈਟਰ ਨਹੀਂ ਕਰਦਾ। ਬਹੁਤ ਵਾਰ ਭਾਰਤੀ ਕਨਸਟੀਟਿਊਸ਼ਨ ਦੇ ਹਵਾਲੇ ਨਾਲ ਜਿਹੜਾ ਉਹ ਕਿਹਾ ਜਾਂਦਾ ਹੈ ਕਿ ਜੀ ਡਾਕਟਰ ਅੰਬੇਦਕਰ ਨੇ ਸੈਕੂਲਰ ਕਨਸਟੀਟਿਊਸ਼ਨ, ਬਿਲਕੁਲ ਠੀਕ ਹੈ, ਉਹਦੇ 'ਚ ਲਫ਼ਜ਼ ਵੀ ਜਿਹੜੇ ਨੇ ਉਹ ਬਹੁਤ ਚੰਗੇ ਹੋਣਗੇ,
ਲੇਕਿਨ ਕਾਨੂੰਨ ਤਾਂ ਗੂੰਗਾ ਹੁੰਦਾ ਹੈ, ਜੀ ਕਾਨੂੰਨ ਆਪ ਤਾਂ ਨਹੀਂ ਬੋਲਦਾ। ਬਿਲਕੁਲ ਕਾਨੂੰਨ ਨੂੰ ਇੰਟਰਪ੍ਰੀਟ ਕਿਹਨੇ ਕਰਨਾ ਹੈ? ਇੰਟਰਪ੍ਰੀਟ ਅਦਾਲਤਾਂ ਨੇ ਕਰਨਾ ਹੈ। ਅਦਾਲਤਾਂ ਦੇ ਵਿੱਚ ਕੌਣ ਬੈਠੇ ਹੋਏ ਨੇ? ਉਹੀ ਲੋਕ ਜਿਹੜੇ ਸੱਤਾ ਦੇ ਗਲਿਆਰੇ ਵਾਲਿਆਂ ਦੇ ਨੇੜੇ ਨੇ। ਅੱਗੇ ਇੱਕ ਜ਼ਮਾਨਾ ਸੀ ਕਿਹਾ ਜਾਂਦਾ ਸੀ ਜੀ ਬਾਕੀ ਸੈਕਟਰਸ 'ਚ ਕਰਪਸ਼ਨ ਹੈ ਲੇਕਿਨ ਜੁਡੀਸ਼ਰੀ ਰਿਲੇਟਿਵਲੀ ਠੀਕ ਹੈ। ਲੇਕਿਨ ਜੇ ਤੁਸੀਂ ਜਸਟਿਸ ਮਾਰਕੰਡੇ ਜਿਹੜਾ ਕਾਟਜੂ ਜਿਹੜਾ ਖੁਦ ਜਸਟਿਸ ਰਿਹਾ ਸੁਪਰੀਮ ਕੋਰਟ ਦਾ, ਉਹਦੀ ਗੱਲ ਮੰਨੋ ਤੇ ਉਹ ਕਹਿੰਦਾ ਵੀ 85% ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਉਹ ਕਰਪਟ ਨੇ, ਪੈਸੇ ਲੈ ਕੇ ਫੈਸਲੇ ਕਰਦੇ ਨੇ। ਔਰ ਅਸੀਂ ਹੁਣ ਤਾਂ ਦੇਖ ਹੀ ਲਿਆ ਹਿੰਦੂਤਵਾ ਦੇ ਪ੍ਰਭਾਵ ਥੱਲੇ ਉਹ ਫੈਸਲੇ ਰਾਮ ਮੰਦਰ ਬਣਾਉਣ ਦੀ ਲਾਈਨ ਹੋਏ, ਟ੍ਰਿਪਲ ਤਲਾਕ ਦੀ ਹੋਏ ਜਾਂ ਈਵਨ ਸੀਏ ਐਨਆਰਪੀ 2 ਸਾਲ ਤੋਂ ਫਾਈਲਾਂ ਪਈਆਂ ਹੋਈਆਂ ਨੇ ਕੋਈ ਉਹਦੇ ਤੇ ਕਿ ਭਾਈ ਇਹ ਤਾਂ ਬੇਸਿਕ ਇੱਕ ਪਾਸੇ ਫੰਡਾਮੈਂਟਲ ਰਾਈਟ ਇਹ ਕਹਿੰਦਾ ਹੈ ਉਸ ਕਨਸਟੀਟਿਊਸ਼ਨ ਦਾ ਕਿ ਮਜ਼ਹਬ ਦੇ ਨਾਂ ਤੇ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜਾ ਸੀਏ ਕਾਨੂੰਨ ਹੈ ਉਹ ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ ਤੋਂ ਆਏ ਜਿਹੜੇ ਮੁਸਲਮਾਨਾਂ ਨੂੰ ਉਹਦੇ ਚੋਂ ਐਕਸਕਲੂਡ ਕਰਦਾ ਹੈ। ਔਰ ਇਸੇ ਤਰ੍ਹਾਂ ਜੇ ਅਸੀਂ ਦੂਸਰੇ ਕਾਨੂੰਨ ਉਹਨਾਂ ਦੇ ਦੇਖੀਏ ਜਿਵੇਂ ਉਹਨਾਂ ਨੇ ਪੰਜਾਬ ਦੇ ਹਵਾਲੇ ਨਾਲ ਖੇਤੀ ਕਾਨੂੰਨ ਬਣਾਏ ਨੇ ਜਿਹੜਾ ਪਰਵਿਊ ਹੀ ਨਹੀਂ ਹੈ ਸੁਪਰੀਮ ਕੋਰਟ 'ਚ ਕਲੀਅਰਲੀ ਜਦੋਂ ਪਾਵਰਸ ਸਟੇਟਸ ਦੀਆਂ ਔਰ ਸੈਂਟਰ ਦੀਆਂ ਔਰ ਬਾਅਦ ਦੇ ਵਿੱਚ ਰੈਜ਼ੀਡਿਊਅਲ ਪਾਵਰਸ ਤੀਸਰਾ ਕਲੌਜ਼ ਹੈ ਤੇ ਐਗਰੀਕਲਚਰ ਵੀ ਲਾ ਐਂਡ ਆਰਡਰ ਵੀ ਈਵਨ ਵਾਟਰ ਜਿਹੜਾ ਰਾਈਪੇਰੀਅਨ ਲਾਅ ਉਹ ਸਟੇਟਾਂ ਦਾ ਹੈ। ਹੁਣ ਤੁਸੀਂ ਪੰਜਾਬ ਦੇ ਹਵਾਲੇ ਨਾਲ ਦੇਖੋ ਕਿ ਭਾਈ ਪਾਣੀ ਸਾਡਾ 3/4 ਵਾਟਰ ਪੰਜਾਬ ਦਾ ਉਹਨਾਂ ਨੇ ਖੋਹ ਲਿਆ। ਪਹਿਲਾਂ ਸਤਲੁਜ, ਪਹਿਲਾਂ ਰਾਜਸਥਾਨ ਨਹਿਰ ਜਿਹਦਾ ਨਾਮ ਵੀ ਇੰਦਰਾ ਗਾਂਧੀ ਨਹਿਰ ਰੱਖਿਆ, ਜੇ 16.5 ਮਿਲੀਅਨ ਏਕੜ ਫੁੱਟ ਪਾਣੀ ਇਹ ਅੱਜ ਤੋਂ 40 ਸਾਲ ਪਹਿਲਾਂ ਕੈਲਕੂਲੇਟ ਹੋਇਆ ਸੀ ਪੰਜਾਬ ਦੇ ਦਰਿਆਵਾਂ 'ਚ ਆਉਂਦਾ ਹੈ। ਸਤਲੁਜ, ਬਿਆਸ, ਰਾਵੀ ਜਿਹੜਾ ਇੰਡਸ ਵਾਟਰ ਟ੍ਰੀਟੀ ਥੱਲੇ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਮਿਲੇ ਤੇ 16.5 ਮਿਲੀਅਨ ਏਕੜ ਫੁੱਟ 'ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਸਿੱਧਾ ਰਾਜਸਥਾਨ ਲੈਂਦਾ ਹੈ। ਹਰਿਆਣਾ ਪੰਜਾਬ 'ਚੋਂ ਕ੍ਰੀਏਟ ਕੀਤਾ ਗਿਆ, ਉਹਦੇ ਨਾਲ ਇਹਨਾਂ ਤਿੰਨੋਂ ਦਰਿਆ ਨਹੀਂ ਲੱਗਦੇ। 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ ਦੇ ਦਿੱਤਾ ਗਿਆ ਔਰ ਲੌਜੀਕ ਇਹ ਦਿੱਤਾ ਗਿਆ ਜੀ ਹਰਿਆਣਾ ਸਟੇਟ ਬਣਨ ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ ਇਸ ਲਈ ਉਹਦਾ ਹੱਕ ਬਣਦਾ, ਮੰਨ ਲਓ ਬਣਦਾ। ਪਰ ਹੁਣ ਯਮਨਾ ਦਰਿਆ ਜਿਹੜਾ ਉਹ ਹਰਿਆਣੇ 'ਚੋਂ ਨਿਕਲਦਾ ਲੇਕਿਨ ਉਹਦੇ 'ਚੋਂ ਪੰਜਾਬ ਨੂੰ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੈ। ਉਦੋਂ ਇਹ ਕਿੱਥੇ ਗਿਆ ਕਿ ਭਾਈ ਹਰਿਆਣਾ ਪੰਜਾਬ ਦਾ ਹਿੱਸਾ ਸੀ। ਇਸੇ ਤਰ੍ਹਾਂ ਖੇਤੀ ਕਾਨੂੰਨਾਂ ਦੀ ਅਸੀਂ ਗੱਲ ਕੀਤੀ। ਅੱਜ ਜਦੋਂ ਅਸੀਂ ਅਕਤੂਬਰ ਮਹੀਨੇ ਦੇ ਐਂਡ 'ਚ ਪਹੁੰਚ ਗਏ ਹਾਂ, ਆਲਰੇਡੀ 12ਵਾਂ ਮਹੀਨਾ ਸ਼ੁਰੂ ਹੋ ਗਿਆ। 26 ਨਵੰਬਰ 2020 ਨੂੰ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਕਿਸਾਨ ਬੈਠਦੇ ਨੇ ਔਰ ਇਹਦੇ ਬਾਵਜੂਦ ਕਿ ਰਿਪੀਟਡਲੀ ਇਹ ਪਾਰਟ ਸਾਹਮਣੇ ਹੈ ਕਿ ਇਹ ਤਾਂ ਸੈਂਟਰ ਗਵਰਨਮੈਂਟ ਦਾ ਹੱਕ ਹੀ ਨਹੀਂ ਹੈ ਕਿ ਐਗਰੀਕਲਚਰ ਨਾਲ ਰਿਲੇਟਡ ਉਹ ਕਾਨੂੰਨ ਬਣਾਏ। ਲਾ ਐਂਡ ਆਰਡਰ ਦੀ ਗੱਲ ਕਰੀਏ ਉਹਦੇ ਲਈ ਉਹਨਾਂ ਨੂੰ ਕਾਨੂੰਨ ਦੀ ਲੋੜ ਹੀ ਨਹੀਂ ਪਈ। 2 ਹਫ਼ਤੇ ਪਹਿਲਾਂ ਉਹਨਾਂ ਨੇ ਸਿੱਧਾ ਆਰਡੀਨੈਂਸ ਹੋਮ ਮਿਨਿਸਟਰ ਉਹ ਜਿਹੜਾ ਬਿੱਲੇ ਰੰਗੇ ਦਾ ਦੂਜਾ ਜਿਹੜਾ ਮੋਦੀ ਅਮਿਤ ਸ਼ਾਹ ਦੀ ਹੋਮ ਮਿਨਿਸਟਰੀ ਕਹਿੰਦੀ ਹੈ ਓਕੇ ਜੀ ਅਸੀਂ ਜਿਹੜੇ ਬਾਰਡਰ ਸਿਕਿਉਰਿਟੀ ਫੋਰਸ ਦੀ ਜੁਰਿਸਡਿਕਸ਼ਨ ਹੈ ਅੱਗੇ 15 ਕਿਲੋਮੀਟਰ ਸੀ ਅਸੀਂ ਹੁਣ 50 ਕਿਲੋਮੀਟਰ ਕਰ ਦਿੱਤੀ। ਅੱਧਾ ਪੰਜਾਬ ਉਹਨਾਂ ਨੇ ਸਿੱਧੇ ਤੌਰ ਤੇ ਲੈ ਲਿਆ ਔਰ ਉਹਦਾ ਲੌਜਿਕ ਇਹਨਾਂ ਦੇ ਸਟੂਜ ਕੈਪਟਨ ਅਮਰਿੰਦਰ ਨੇ ਕੱਲ ਦੀ ਪ੍ਰੈਸ ਕਾਨਫਰੰਸ 'ਚ ਇਹ ਦਿੱਤਾ ਕਿ ਜੀ ਅੱਗੇ ਜਿਹੜੇ ਡਰੋਨ ਪਾਕਿਸਤਾਨ ਤੋਂ ਆਉਂਦੇ ਸੀ ਜਿਨ੍ਹਾਂ ਦੇ ਵਿੱਚ ਹਥਿਆਰ ਔਰ ਡਰੱਗਸ ਔਰ ਦੂਸਰਾ ਸਟੱਫ ਹੁੰਦਾ ਉਹਨਾਂ ਡਰੋਨਸ ਦੀ ਰੇਂਜ 15 ਕਿਲੋਮੀਟਰ ਤੱਕ ਹੀ ਹੁੰਦੀ ਸੀ। ਹੁਣ ਉਹਨਾਂ ਨੇ ਮੋਰ ਸਫਿਸਟੀਕੇਟ ਡਰੋਨ ਬਣਾ ਲਏ ਨੇ ਹੁਣ ਕਿਉਂਕਿ ਉਹ 50 ਕਿਲੋਮੀਟਰ ਤੱਕ ਮਾਰ ਕਰਦੇ ਨੇ ਇਸ ਲਈ BSF ਹੁਣ 50 ਕਿਲੋਮੀਟਰ ਤੱਕ ਹੋਏਗੀ। ਹੁਣ ਤੁਸੀਂ ਕੁਝ ਮਹੀਨਿਆਂ ਬਾਅਦ ਦੇਖੋਗੇ ਉਹ ਕਹਿਣਗੇ ਜੀ ਪਾਕਿਸਤਾਨ ਨੇ ਡਰੋਨ ਬਣਾ ਰਹੇ ਨੇ ਜਿਹਦੀ ਮਾਰ 100 ਕਿਲੋਮੀਟਰ ਤੱਕ ਹੈ ਤੇ ਸਾਰੇ ਦਾ ਸਾਰਾ ਪੰਜਾਬ ਜਿਹੜਾ ਹੈ ਉਹ ਸਿੱਧੇ ਤੌਰ ਦੇ ਉੱਤੇ ਸੈਂਟਰ ਦੇ ਕੰਟਰੋਲ 'ਚ ਜਾਏਗਾ। ਹੁਣ ਇਹ ਸਾਰੇ ਹਿੱਸੇ ਨੇ ਭਾਰਤ ਦੇ ਵਿੱਚ ਮੀਡੀਆ ਦੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੈ। ਬਾਹਰ ਥੋੜੀ ਬਹੁਤ ਆਵਾਜ਼ ਔਰ ਅਨਫੋਰਚੂਨੇਟਲੀ ਜਿਹੜਾ ਸਾਡਾ ਵੀ ਇੱਕ ਵੱਡਾ ਹਿੱਸਾ ਹੈ ਜਿਨ੍ਹਾਂ ਦੇ ਕੋਲ ਸੋਸ਼ਲ ਮੀਡੀਆ ਦੀ ਮੁਹਾਰਤ ਆਈ ਹੈ ਵਰਤਣ ਦੀ ਉਹ ਤਾਂ ਇੱਕ ਦੂਸਰੇ ਦੀਆਂ ਪੱਗਾਂ ਉਛਾਲਣ ਤੋਂ ਬਿਨਾਂ ਜਾਂ ਬਹੁਤ ਵਾਰੀ ਧਾਰਮਿਕ ਮੁੱਦਿਆਂ ਦੇ ਉੱਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਜਾਂ ਕਈ ਵਾਰ ਜੋ ਵਾਪਰਦਾ ਕਰੰਟ ਹੁੰਦਾ 24 ਆਵਰ ਨਿਊਜ਼ ਹੁੰਦੀ ਹੈ ਉਹਦੇ ਤੇ ਹੁੰਦੇ ਨੇ ਫਿਰ ਅਗਲੇ 24 ਆਵਰ ਹੋਰ ਸੋ ਇੱਕ ਜਿਹਨੂੰ ਕਹਿੰਦੇ ਨੇ ਨਿਸ਼ਤ ਬਣ ਕੇ ਨਿਸ਼ਾਨਾ ਬਣ ਕੇ ਇੱਕ ਚਿੜੀ ਦੀ ਅੱਖ 'ਚ ਦੇਖ ਕੇ ਕਿ ਭਾਈ ਇਹਨੂੰ ਜਿਹੜਾ ਫੁੰਡਣਾ ਉਹ ਜਿਹੜਾ ਕੰਮ ਹੈ ਉਹ ਜਦੋਂ ਤੱਕ ਕੋਈ ਸੰਸਥਾ ਆਰਗੇਨਾਈਜੇਸ਼ਨ
ਕੋਈ ਮੀਡੀਆ, ਸਾਡੇ ਕੋਲ ਤਾਂ ਕੋਈ ਸਾਧਨ ਨਹੀਂ ਨੇ। ਜੀ ਅਸੀਂ ਤਾਂ ਇੱਕ ਫਕੀਰਾਨਾ ਅੰਦਾਜ਼ 'ਚ ਔਰ ਆਪਣੇ ਗੁਰੂ ਦੇ ਉੱਤੇ ਭਰੋਸਾ ਓਟ ਰੱਖ ਕੇ ਔਰ ਗੁਰੂ ਦੀ ਸੰਗਤ, ਜਿਸ ਦੇ ਉੱਤੇ ਸਾਡਾ ਹਮੇਸ਼ਾ ਹੀ ਇਹ ਯਕੀਨ ਰਿਹਾ ਕਿ ਭਾਈ ਗੁਰੂ ਸੰਗਤ ਦੇ ਵਿੱਚ ਵਸਦਾ ਹੈ ਔਰ ਸੰਗਤ ਜਿਹੜੀ ਹੈ ਉਹ ਹਰ ਪਾਸਿਓਂ ਸਮਰੱਥ ਹੈ। ਅਸੀਂ ਤਾਂ ਜੇ ਤੁਰੇ ਹਾਂ ਤਾਂ ਇਸ ਸਹਾਰੇ ਦੇ ਨਾਲ ਹੀ, ਇਹਦੇ ਬਾਵਜੂਦ ਆਪਣਿਆਂ 'ਚ ਵੀ ਦੂਸਰਿਆਂ 'ਚ ਵੀ ਕੋਈ ਇਹ ਨਹੀਂ ਹੈ ਕਿ ਵੀ ਸਾਨੂੰ ਡਿਫਿਕਲਟੀਜ਼ ਕੱਲੀਆਂ ਫਾਈਨੈਂਸ਼ੀਅਲ ਡਿਫਿਕਲਟੀਜ਼ ਨਾਲ ਤਾਂ ਤੁਸੀਂ ਡੀਲ ਕਰ ਲੈਂਦੇ ਹੋ, ਔਰ ਲੇਕਿਨ ਤੁਸੀਂ ਡੇ ਟੂ ਡੇ ਜਦੋਂ ਆਪਣਿਆਂ ਦੀ ਉਹਨਾਂ ਉਸ ਤਨਕੀਦ ਦਾ ਹਿੱਸਾ ਬਣਦੇ ਹੋ ਜਿਹੜਾ ਤੁਸੀਂ ਡਿਜ਼ਰਵ ਨਹੀਂ ਕਰਦੇ। ਦੁਸ਼ਮਣ ਤਾਂ ਹੈ, ਦੁਸ਼ਮਣ ਦੇ ਨੇ ਜੇ ਟਰੋਲਰ ਛੱਡੇ ਹੋਏ ਨੇ ਰੋਜ਼ਾਨਾ 5-7 ਜਿਹੜੇ ਨੇ ਇਸ ਕਿਸਮ ਦਾ, ਉਹ ਸਮਝ ਆ ਸਕਦਾ। ਉਹ ISI ਦਾ ਪੇਡ ਬਣਾ ਦੇਣ, ਉਹ ਪਾਕਿਸਤਾਨ ਦਾ ਬਣਾ ਦੇਣ, ਉਹ ਸਾਡੀ ਸਿੱਖੀ ਦੇ ਉੱਤੇ ਸਵਾਲ ਖੜਾ ਕਰ ਦੇਣ, ਉਹ ਸਮਝ ਆ ਸਕਦਾ ਦੁਸ਼ਮਣ ਦਾ। ਪਰ ਜੇ ਆਪਣਿਆਂ ਵੀ ਬਹੁਤਿਆਂ ਨੂੰ ਇਹ ਸਮਝ ਨਾ ਹੋਏ ਕਿ ਭਾਈ ਜਿਹੜੇ ਮੁੱਦੇ ਸੈਂਟਰਲ 'ਚ ਨੇ, ਜਦੋਂ ਤੱਕ ਅਸੀਂ ਇਹ ਨਹੀਂ ਮੰਨਦੇ ਕਿ ਹਾਥੀ ਦੀ ਪੈੜ 'ਚ ਸਭ ਦੀ ਪੈੜ, ਹੁਣ ਹਾਥੀ ਕੀ ਹੈ? ਗੁਲਾਮੀ। ਬਿਲਕੁਲ। ਤੇ ਉਸ ਦੀ ਪੈੜ ਨੂੰ ਦੇਖ ਕੇ ਜਿਹੜਾ ਉਸ ਦਾ ਹੱਲ ਕੀ ਹੈ? ਉਹ ਆਜ਼ਾਦੀ। ਕਿ ਭਾਈ ਗੁਲਾਮੀ ਦਾ ਹਾਥੀ ਤੁਹਾਡੇ ਹਾਊਸ 'ਚ ਵੜਿਆ ਹੋਇਆ ਤੇ ਤੁਸੀਂ ਕਹਿ ਰਹੇ ਹੋ ਉਹਦੇ 'ਚ ਮੱਛਰ ਵੀ ਨੇ, ਉਹਦੇ 'ਚ ਚਿੱਚੜ ਵੀ ਆ ਜਾਣਗੇ, ਉਹਦੇ 'ਚ ਚੂਹੇ ਵੀ ਹੋਣਗੇ, ਤੁਸੀਂ ਕਹੋ ਜੀ ਉਹਦਾ ਸਪਰੇਅ ਕਰਨਾ, ਉਹਦਾ, ਉਹ ਭਾਈ ਹਾਥੀ ਬਾਹਰ ਕੱਢੋ ਜਿਹਦੇ ਨਾਲ ਇਹ ਸਾਰੀਆਂ ਚੀਜ਼ਾਂ ਆਈਆਂ ਹੋਈਆਂ, ਬਾਕੀ ਸਭ ਕੁਝ ਬਾਹਰ ਹੋ ਜਾਏਗਾ। ਸੋ ਅਸੀਂ ਇਸ ਗੱਲ ਲਈ ਵੀਰ ਸੁਖਬੀਰ ਸਿੰਘ ਜੋਸਨ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਸ ਯੋਗ ਸਮਝਿਆ TV 84 ਨੂੰ, ਕਿ ਉਹਨਾਂ ਨੇ ਇਸ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਔਰ ਅੱਜ ਅਸੀਂ ਇਹ ਵੀ ਇੱਕ ਖੁਸ਼ੀ ਦੀ ਖਬਰ ਸਾਂਝੀ ਕਰ ਦਈਏ ਕਿ ਸਾਡੇ ਕੁਝ ਵੀਰਾਂ ਨੇ ਆਪਣੇ ਲੈਵਲ ਤੇ ਐਫਰਟ ਕਰਕੇ ਇੱਕ ਬੜਾ ਖੂਬਸੂਰਤ ਗੀਤ ਜਿਹੜਾ ਉਹਨਾਂ ਨੇ ਐਕਸਕਲੂਸਿਵਲੀ TV 84 ਦੇ ਲਈ ਜਿਹੜਾ ਸਾਡਾ ਸੋਹਣਾ ਖਾਲਿਸਤਾਨ, ਕਿਉਂਕਿ ਇਹ ਤਰਜ਼ ਤਾਂ ਉਸ ਦੀ ਇੱਕ ਪਾਕਿਸਤਾਨੀ ਲੈਲਪੁਰੀਆ ਸੱਜਣ ਜਗਜੀਤ ਸ਼ਾਇਦ ਉਹਨਾਂ ਦਾ ਨਾਮ ਹੈ, ਜਾਂ ਲੈਲਪੁਰੀਆ ਕਹਿੰਦੇ ਨੇ, ਉਹਨਾਂ ਨੇ ਇੱਕ ਬੜਾ ਸੋਹਣਾ ਗੀਤ ਜਿਹੜਾ ਸਾਡਾ ਸੋਹਣਾ ਪਾਕਿਸਤਾਨ ਉਸ ਦੀ ਤਰਜ਼ ਦੇ ਉੱਤੇ ਹੀ ਹੈ, ਬਟ HD 'ਚ ਔਰ ਬੜਾ ਪਿਆਰ ਨਾਲ ਉਹਨਾਂ ਨੇ ਕਿਸਾਨ ਅੱਜ ਦੀ ਚੱਲ ਰਹੀ ਐਜੀਟੇਸ਼ਨ ਤੇ ਵੀ ਫੋਕਸ ਹੈ, ਪਰ ਮੈਸੇਜ ਖਾਲਿਸਤਾਨ ਦਾ ਹੈ। ਪਰ ਇਹਦੇ ਨਾਲ ਸਭ ਤੋਂ ਵੱਡੀ ਗੱਲ ਕਿ ਇੱਕ ਪਿਆਰ ਤੋਹਫਾ ਉਹਨਾਂ ਨੇ ਭੇਜਿਆ। ਉਹਨਾਂ ਦੀ ਚਾਹਨਾ ਹੈ ਕਿ TV 84 ਦੇ ਉੱਤੇ ਚੱਲੇ, ਅਸੀਂ ਉਹਨੂੰ ਆਪਣੇ ਪਰਮਾਨੈਂਟ ਪਲੇਲਿਸਟ ਦਾ ਹਿੱਸਾ ਵੀ ਬਣਾਵਾਂਗੇ। ਮਤਲਬ ਅੱਜ ਅਸੀਂ ਜਦੋਂ ਹੀ ਪਹਿਲਾ ਸੈਗਮੈਂਟ ਇਹ ਮੁੱਕਣ ਤੇ ਆਏਗਾ ਉਸ ਤੋਂ ਉਦੋਂ ਅਸੀਂ ਇਸ ਨੂੰ ਸ਼ੁਰੂ ਕਰਾਂਗੇ। ਸੋ ਅਸੀਂ ਉਹਨਾਂ ਵੀਰਾਂ ਦਾ, ਉਹਨਾਂ ਦੀ ਕੋਈ ਬਹੁਤ ਸਾਡੇ ਕੋਲ ਪਛਾਣ ਨਹੀਂ ਹੈ, ਉਹਨਾਂ ਨੇ ਕੋਈ ਕ੍ਰੈਡਿਟ ਵੀ ਨਹੀਂ ਲੈਣਾ ਚਾਹਿਆ, ਉਹਨਾਂ ਦਾ ਸੰਪਰਕ ਜਿਹੜਾ ਸੀ ਉਹ ਇਵੇਂ ਹੀ ਪ੍ਰੋਗਰਾਮ ਨਾਲ ਉਹ ਜੁੜੇ ਹੋਏ ਨੇ। ਸੋ ਅਸੀਂ ਉਹਨਾਂ ਦਾ ਵੀ ਔਰ ਆਪਣੇ ਉਹਨਾਂ ਸਾਰੇ ਹੀ ਵੈਲ ਵਿਸ਼ਰਸ ਦਾ, ਖਾਸ ਤੌਰ ਤੇ ਪਾਕਿਸਤਾਨੀ ਭੈਣ ਭਰਾ ਜਿਹੜੇ ਸਾਡੇ ਨਾਲ TV 84 ਨਾਲ ਇੰਤਹਾ ਮੁਹੱਬਤ ਕਰਦੇ ਨੇ, ਜਿਉਂ-ਜਿਉਂ ਕਮੈਂਟ ਮੈਂ ਪੜ੍ਹ ਰਿਹਾ ਹੁੰਦਾ ਹੈ, ਕਈ ਵਾਰ ਅੱਖਾਂ 'ਚ ਅਥਰੂ ਹੁੰਦੇ ਨੇ, ਕਈ ਵਾਰ ਦਿਲ ਦੀ ਧੜਕਣ ਤੇਜ਼ ਹੁੰਦੀ ਹੈ, ਔਰ ਕਈ ਵਾਰ ਬਲਿਹਾਰ ਜਾਣ ਨੂੰ ਕੁਰਬਾਨ ਹੋਣ ਨੂੰ ਜੀ ਕਰਦਾ ਹੈ, ਕਿਉਂਕਿ ਇਹ ਪਿਆਰ ਤੋਂ ਵੱਡਾ ਹੋਰ ਕਿਹੜਾ ਖਜ਼ਾਨਾ ਹੈ? ਇਹੀ ਦੌਲਤ ਹੈ। ਔਰ ਅਸੀਂ ਇਹ ਇੰਨੀ ਦੌਲਤ ਕਮਾ ਲਈ ਹੈ ਕਿ ਹੁਣ ਤਾਂ ਬੈਂਕ ਨਹੀਂ ਲੱਭਦੇ ਵੀ ਰੱਖੀਏ ਕਿੱਥੇ। ਸੋ ਹੁਣ ਅਸੀਂ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਘੱਟ ਗਿਣਤੀ ਹੋਣਾ। ਪਹਿਲੀ ਗੱਲ ਵੈਸੇ ਤਾਂ ਜੇ ਇਨ ਜਨਰਲੀ ਗੱਲ ਕਰੀਏ, ਦੁਨੀਆ 'ਚ ਜਿੱਥੇ ਵੀ ਕਿਤੇ ਜਿਹੜੇ ਅਕਲੀਅਤ 'ਚ ਨੇ ਜਾਂ ਅਕਲੀਅਤਾਂ ਨੇ, ਮਾਈਨੋਰਟੀਜ਼ ਨੇ, ਅਸੀਂ ਘੱਟ ਗਿਣਤੀ ਕਹਿੰਦੇ ਆ। ਭਾਰਤੀ ਕਬਜ਼ੇ ਵਾਲੀ ਜਿਹੜੀ ਬੋਲੀ ਹੈ ਸਾਡੀ, ਇਧਰ ਅਕਲੀਅਤ ਆਇਆ ਪਰਸ਼ੀਅਨ ਉਰਦੂ 'ਚੋਂ ਹੋਏਗਾ, ਸਾਡੇ ਵੱਡ ਗਿਣਤੀ ਤੇ ਘੱਟ ਗਿਣਤੀ, ਮੈਜੋਰਿਟੀ ਮਾਈਨੋਰਿਟੀ। ਉਹ ਵੈਸੇ ਜਿੱਥੇ ਵੀ ਹੋਣ, ਜਿਸ ਸੁਸਾਇਟੀ ਸਮਾਜ 'ਚ, ਉਹ ਦੋ ਤਰ੍ਹਾਂ ਦੇ ਖਤਰਿਆਂ ਤੋਂ ਹਮੇਸ਼ਾ ਹੀ ਉਸ ਤਰ੍ਹਾਂ ਉਹਨਾਂ ਦੇ ਉੱਤੇ ਲਟਕ ਰਹੇ ਹੁੰਦੇ ਨੇ। ਪਹਿਲਾਂ ਤਾਂ ਕਿਉਂਕਿ ਉਹ ਮਾਈਨੋਰਿਟੀ ਹੁੰਦੇ ਨੇ ਤੇ ਮਾਈਨੋਰਿਟੀ ਦਾ ਇੱਕ ਆਪਣਾ ਕਲਚਰ ਵੀ ਹੁੰਦਾ ਹੈ, ਤਹਿਜ਼ੀਬ ਹੁੰਦੀ ਹੈ, ਬੋਲੀ ਹੁੰਦੀ ਹੈ, ਮਜ਼ਹਬ ਹੁੰਦਾ ਹੈ, ਤੇ ਉਹਨਾਂ ਨੂੰ ਇਹ ਹੁੰਦਾ ਹੈ ਫਿਕਰ ਕਿ ਵੀ ਸਾਡੇ ਬੱਚੇ ਬੱਚੀਆਂ ਅੱਗੋਂ ਆਪਣੇ ਦਾਇਰਾਕਾਰ 'ਚ ਰਹਿਣਗੇ ਕਿ ਨਹੀਂ, ਕਿਵੇਂ ਉਹਨਾਂ ਨੂੰ ਰੱਖਣਾ।
ਹੁਣ ਮੈਜੋਰਿਟੀ ਵਾਲੇ ਵੀ ਕ੍ਰਾਸ ਕਰਦੇ ਨੇ, ਪਰ ਉਹ ਕ੍ਰਾਸ ਕਰਦੇ ਵੀ ਰਹਿਣ ਇੰਨਾ ਮਾਈਨਿਊਟ ਹੁੰਦਾ ਵੀ ਫਰਕ ਨਹੀਂ ਪੈਂਦਾ। ਪਰ ਜਦੋਂ ਸਾਡੇ ਬੱਚੇ ਬੱਚੀਆਂ ਸੇ ਵਿਆਹ ਦਾ ਮਾਮਲਾ ਹੀ ਹੁੰਦਾ ਹੈ, ਜੇ ਉਹ ਬਾਹਰ ਨਿਕਲ ਜਾਂਦੇ ਨੇ ਤਾਂ ਉਹ ਗਏ ਤਾਂ ਗਏ, ਉਹ ਤਾਂ ਫਿਰ ਤੁਹਾਨੂੰ ਇਹ ਲੱਗੇ ਕਿ ਵੀ ਉਹ ਤੁਹਾਡੀਆਂ ਜੜ੍ਹਾਂ ਨਾਲ ਨਹੀਂ ਰਹਿੰਦੇ। ਸੋ ਅਸੀਂ ਇਹ ਦੇਖ ਰਹੇ ਹਾਂ ਵੀ ਇਹਦੇ ਨਾਲ ਈਵਨ ਕੋਈ ਪ੍ਰੋਸਪੈਰਿਟੀ ਦਾ ਤਾਲੁਕ ਨਹੀਂ ਹੁੰਦਾ। ਬਹੁਤ ਵਾਰ ਇਹ ਜਦੋਂ ਕਿਹਾ ਜਾਂਦਾ ਨਾ ਜੀ ਕਿ ਵੀ ਪੈਸੇ ਦੇ ਜ਼ੋਰ ਤੇ ਜਿਵੇਂ ਕ੍ਰਿਸਚੀਅਨਿਟੀ ਵਾਲੇ ਜਾਂ ਅੱਜ ਵੀ ਦਲਿਤਾਂ ਨੂੰ ਦੂਜੇ ਈਸਾਈ ਬਣਾ ਰਹੇ ਨੇ, ਬਣਾਉਂਦੇ ਨੇ, ਪੈਸਾ ਕੰਮ ਕਰਦਾ ਹੈ। ਪਰ ਬਹੁਤ ਵਾਰ ਇਹ ਹੁੰਦਾ ਹੈ, ਹੁਣ ਜਿਵੇਂ ਭਾਰਤ ਦੇ ਵਿੱਚ ਪਾਰਸੀ ਜ਼ੋਰੈਸਟਰੀਅਨ ਜਿਹੜੇ ਸਦੀਆਂ ਪਹਿਲਾਂ ਈਰਾਨ ਤੋਂ ਆਏ, ਜੇ ਸਭ ਤੋਂ ਅਮੀਰ ਲੋਕ ਉਸ ਖਿੱਤੇ ਦੇ ਦੇਖਣੇ ਹੋਣ ਤੇ ਉਹ ਪਾਰਸੀ ਨੇ। ਜਦੋਂ ਅਸੀਂ ਟਾਟੇ ਦੀ ਗੱਲ ਕਰਦੇ ਹਾਂ ਜਾਂ ਇਹ ਸਾਰੇ ਵੱਡੇ ਵੱਡੇ ਲੋਕ ਜਿਨ੍ਹਾਂ ਨੇ ਫਾਈਨੈਂਸ ਕੀਤਾ, ਫਰੀडम ਮੂਵਮੈਂਟ ਵੇਲੇ ਵੀ ਰਹੇ, ਫੈਕਟਰੀਆਂ ਦੇ ਵੇਲੇ ਵੀ, ਈਵਨ ਪਾਕਿਸਤਾਨ ਦੇ ਮੁੱਢਲੇ ਦਿਨਾਂ 'ਚ ਵੀ ਜਿਹੜਾ ਪਾਕਿਸਤਾਨ ਦੀ ਸਟੇਬਿਲਿਟੀ 'ਚ ਵੀ ਕੌਸਜੀ ਫੈਮਿਲੀ, ਦੂਜੇ ਤੀਜੇ ਇਸ ਕਿਸਮ ਦੇ ਲੋਕ ਅੱਗੇ ਰਹੇ। ਔਰ ਫਿਲੈਂਥਰੋਪੀ 'ਚ ਵੀ ਜਿੰਨੇ ਪਬਲਿਕ ਅੱਜ ਵੀ ਬੰਬੇ ਔਰ ਜਿੱਥੇ ਉਹਨਾਂ ਦੀ ਜ਼ਿਆਦਾ ਗਿਣਤੀ ਹੈ, ਬੜੇ ਬੜੇ ਹਸਪੀਟਲ, ਮਿਊਜ਼ੀਅਮ, ਦੂਜੇ ਤੀਜੇ, ਇੰਨਾ ਕੁਝ ਉਹਨਾਂ ਨੇ ਬਣਾਇਆ। ਇਹੀ ਨਹੀਂ ਕਿ ਉਹ ਪੈਸੇ ਕਮਾਉਂਦੇ ਨੇ, ਉਹ ਮਦਦ ਵੀ ਕਰਦੇ ਨੇ। ਲੇਕਿਨ ਹਰ ਸੈਂਸਸ ਤੋਂ ਬਾਅਦ ਉਹਨਾਂ ਦੀ ਗਿਣਤੀ, ਔਰ ਉਹਨਾਂ ਦੇ ਬਹੁਤ ਸਖਤ ਕਾਨੂੰਨ ਨੇ ਮਜ਼ਹਬੀ, ਵਿਆਹ ਦੇ ਮਾਮਲੇ ਨੂੰ ਲੈ ਕੇ, ਦੂਜੇ ਨੂੰ ਲੈ ਕੇ, ਲੇਕਿਨ ਉਹਨਾਂ ਦੀ ਹਰ ਸੈਂਸਸ ਤੋਂ ਬਾਅਦ ਉਹਨਾਂ ਦੀ ਗਿਣਤੀ ਘਟਦੀ ਜਾਂਦੀ ਔਰ ਇਵੈਂਚੁਅਲੀ ਉਹਨਾਂ ਨੂੰ ਵੀ ਪਤਾ ਹੈ ਕਿ ਉਹਨਾਂ ਨੇ ਹੁਣ ਇਹੀ ਫੀਅਰ, ਖਾਸ ਤੌਰ ਤੇ ਜੇ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਦੇਖੀਏ, ਅਸੀਂ ਭਾਵੇਂ ਬਾਹਰਲੇ ਮੁਲਕਾਂ 'ਚ ਹੈ, ਬਹੁਤ ਵੱਡਾ ਫਿਕਰ ਪੇਰੈਂਟਸ ਦਾ ਇਹੀ ਹੁੰਦਾ ਹੈ ਕਿ ਸਾਡੇ ਬੱਚੇ ਬੱਚੀਆਂ ਸਿੱਖੀ ਦੇ ਦਾਇਰੇ 'ਚ ਰਹਿਣ, ਵਿਆਹ ਆਪਣਿਆਂ ਨਾਲ ਕਰਵਾਉਣ। ਲੇਕਿਨ ਤੁਸੀਂ ਖਬਰਾਂ ਇੱਧਰ ਉੱਧਰ ਦੇਖੋਗੇ ਕਿ ਭਾਈ ਤੁਸੀਂ ਕਿੰਨਾ ਕੁ ਜਿਹੜਾ ਉਹ ਚੈੱਕ ਰੱਖ ਸਕਦੇ ਹੋ, ਰੱਖੋਗੇ ਵੀ ਤੇ ਤੁਹਾਡਾ ਕਿੰਨਾ ਕੁ ਵਾਸ ਹੁੰਦਾ। ਅਲਟੀਮੇਟਲੀ ਇਹ ਜਿਹੜਾ ਮੈਜੋਰਿਟੀ ਦਾ ਕਲਚਰ ਹੁੰਦਾ ਹੈ, ਇਹ ਇਵੇਂ ਹੜ ਵਾਂਗ ਹੁੰਦਾ ਹੈ ਕਿ ਵੀ ਮਾਈਨੋਰਟੀਜ਼ ਦਾ ਵਿਚਾਰੀਆਂ ਉਹ ਲੱਭ ਰਹੀਆਂ ਹੁੰਦੀਆਂ ਨੇ ਕਿ ਕੋਈ ਫੱਟਾ ਮਿਲ ਜਾਏ, ਅਸੀਂ ਤੈਰ ਕੇ ਨਾਲ ਨਾਲ ਤੁਰੇ ਰਹੀਏ, ਨਹੀਂ ਤੇ ਹੜ ਦੇ ਨਾਲ ਉਹਨਾਂ ਨੇ ਹੜਨਾ ਹੀ ਹੁੰਦਾ। ਔਰ ਦੂਸਰਾ, ਜੇ ਤੁਸੀਂ ਆਪਣੀ ਡਿਸਟਿੰਕਟ ਆਈਡੈਂਟੀਟੀ ਦੇ ਨਾਲ ਔਰ ਆਪਣੀ ਪਛਾਣ ਦੇ ਨਾਲ ਤੁਰਦੇ ਹੋ, ਡਿਸਕ੍ਰਿਮੀਨੇਸ਼ਨ ਉਹਦੇ ਸਿੱਖਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ, ਕਿਉਂਕਿ ਸਾਡੀਆਂ ਤਾਂ ਸ਼ਕਲਾਂ ਹੀ ਡਿਸਟਿੰਕਟ ਨੇ। ਔਰ ਇੱਥੇ ਤੁਸੀਂ ਨੌਕਰੀਆਂ 'ਚ, ਸਕੂਲਾਂ 'ਚ ਬੱਚਿਆਂ ਦਾ ਬੁਲਿੰਗ, ਦੂਸਰਾ ਤੀਸਰਾ ਇਹ ਸਾਰਾ ਸਿਸਟਮ ਹੁੰਦਾ। ਇਹ ਮੈਂ ਵੈਸਟਰਨ ਸੁਸਾਇਟੀ ਦੀ ਗੱਲ ਕਰ ਰਿਹਾ, ਜਿੱਥੇ ਕਿ ਕੋਈ ਕਾਨੂੰਨਾਂ ਦੇ ਵਿੱਚ ਬਿਲਟ ਇਨ ਬਾਇਸ ਨਹੀਂ ਹੈ। ਹੁਣ ਇਸ ਸਾਰੇ ਨੂੰ ਮੋੜ ਲਓ ਭਾਰਤ ਦੇ ਉਸ ਹਿੰਦੂਤਵਾ ਦੇ ਸਟਰਕਚਰ ਦੇ ਵਿੱਚ, ਜਿੱਥੇ 80% ਦੇ ਕਰੀਬ ਬੁੱਤਪਰਸਤ ਲੋਕ ਨੇ, ਜੇ ਉਹਨਾਂ ਨੂੰ ਹਿੰਦੂ ਨਾ ਵੀ ਕਹਿਣਾ ਹੋਏ। ਪਰ ਜੇ ਤੁਸੀਂ ਸੈਂਸਸ ਫਿਗਰਸ ਜਿਹੜੀਆਂ ਲੇਟੈਸਟ 2011 ਦੀਆਂ ਅਵੇਲੇਬਲ ਨੇ, ਉਹਨਾਂ ਦੇ ਲਿਹਾਜ਼ ਨਾਲ ਦੇਖੋ ਤਾਂ 79.67% ਆਬਾਦੀ ਹਿੰਦੂਆਂ ਦੀ ਹੈ। ਸਿੱਖਾਂ ਦਾ ਜਿਹੜੀ ਉਹਨਾਂ ਦੀ ਗਰੋਥ ਰੇਟ ਹੈ ਉਹ ਘਟ ਰਿਹਾ। ਇੱਕ ਤਾਂ ਜ਼ੋਰ ਵੀ ਪੰਜਾਬ 'ਚ ਦਿੱਤਾ, ਹਮ ਦੋ ਹਮਾਰੇ ਦੋ ਕੱਢਦੇ ਕੱਢਦੇ ਹੁਣ ਸਿਰਫ ਇੱਕ ਤੇ ਆ ਗਏ, ਔਰ ਉੱਥੋਂ ਨਿਕਲ ਵੀ ਰਹੇ ਨੇ ਕਿਉਂਕਿ ਅਪਰਚੁਨਿਟੀਜ਼ ਨਹੀਂ ਨੇ ਉਹਨਾਂ ਦੇ, ਨਾ ਕੋਈ ਵੱਡੀਆਂ ਫੈਕਟਰੀਆਂ, ਨਾ ਨੌਕਰੀਆਂ ਬਾਹਰ ਨੇ, ਉਹ ਵੀ ਡਿਵੈਂਡਲ ਹੋ ਰਿਹਾ। ਮੁਸਲਮਾਨਾਂ ਬਾਰੇ ਹਾਲਾਂ ਉਹਨਾਂ ਦਾ ਕੋਈ ਗਰੋਥ ਰੇਟ ਬਹੁਤਾ ਹਿੰਦੂਆਂ ਨਾਲੋਂ ਫਰਕ 'ਚ ਨਹੀਂ ਹੈ, ਲੇਕਿਨ ਇਹ ਪ੍ਰੋਪੇਗੈਂਡਾ ਉਹਨਾਂ ਦੇ ਅਗੇਂਸਟ ਇੰਨੇ ਜ਼ੋਰ ਨਾਲ ਕੀਤਾ ਜਾ ਰਿਹਾ ਜੀ, ਇਹਨਾਂ ਦੀਆਂ 3-3 ਬੇਗਮਾਂ, 10-10 ਬੱਚੇ, ਔਰ ਇਹ ਤਾਂ ਅਗਲੇ 100 ਸਾਲ 'ਚ ਇੰਡੀਆ ਮੁਸਲਿਮ ਮੈਜੋਰਿਟੀ ਕੰਟਰੀ ਬਣ ਜਾਏਗਾ। ਹਾਲਾਂ ਜਿਹੜੇ ਫੈਕਟਸ ਨੇ ਉਹਦਾ ਗਰਾਊਂਡ ਉਹ ਬਿਲਕੁਲ ਡਿਫਰੈਂਟ ਨੇ। ਸੋ ਇੱਕ ਪਾਸੇ ਇਹ ਡਿਸਕ੍ਰਿਮੀਨੇਸ਼ਨ ਅਸੀਂ ਹਰ ਪੈਰ ਤੇ ਦੇਖਦੇ ਹਾਂ ਕਿ ਭਾਈ ਹੁਣ ਤਾਂ ਪੰਜਾਬ ਜਾਂ ਚੰਡੀਗੜ੍ਹ ਦੇ ਇੰਟਰਵਿਊਆਂ 'ਚ ਵੀ ਇਹ ਹਾਲ ਹੋਣ ਲੱਗ ਗਿਆ ਕਿ ਕਿਤੇ ਕੜੇ ਲਵਾਏ ਹੁੰਦੇ ਨੇ, ਕਿਤੇ ਕਿਰਪਾਨ ਲਵਾਈ ਹੁੰਦੀ ਹੈ, ਔਰ ਉਹ ਜਿਹੜਾ ਉਸ ਲੈਵਲ ਦੇ ਉੱਤੇ ਨੈਗੇਟਿਵਿਟੀ ਉਹ ਤੁਸੀਂ 47 ਤੋਂ ਬਾਅਦ ਹੀ ਫਿਲਮਾਂ ਦੇ ਵਿੱਚ ਇੱਕ ਜ਼ਮਾਨੇ 'ਚ ਜੇ ਟੈਕਸੀ ਡਰਾਈਵਰ, ਜੋਕਰ ਔਰ ਫਨੀ ਮੈਨ ਜਿਹੜਾ ਹੈ ਜਿਹਨੂੰ ਬਣਾਉਣਾ, ਜਿਹਦਾ ਮਜ਼ਾਕ ਉਡਾਉਣਾ, ਤਾਂ ਸਿੱਖ ਪੱਗ ਵਾਲਾ ਬਣਾ ਦਿਓ, ਔਰ ਇਹੀ ਚੁਟਕਲੇ ਉਹੀ ਤੁਸੀਂ ਜਿਹੜੇ ਨੇ ਲਤੀਫੇ ਉਹਨਾਂ ਦੇ ਉੱਤੇ ਕਰੋ। ਹੁਣ ਇਸ ਸਾਰੇ ਦੇ ਚੱਲਦਿਆਂ ਮੁਸਲਮਾਨ ਤਾਂ ਭਾਰਤ ਦੇ, ਜਿਵੇਂ ਅਸੀਂ ਕੱਲ ਵੀ ਕਿਹਾ ਸੀ, ਤਾਂ ਉਹ ਤਾਂ ਕਸ਼ਮੀਰੀਆਂ ਨੂੰ ਛੱਡ ਕੇ ਜਿਹੜੇ ਖਹਿੰਦੇ ਨੇ, ਲੜਦੇ ਨੇ, ਬਾਕੀ ਤਾਂ ਇੱਥੇ ਕੀ ਆ ਕੇ ਖੜੇ ਨੇ ਕਿ ਜੀ ਅਸੀਂ ਸੈਕੰਡ ਕਲਾਸ ਸਿਟੀਜ਼ਨ ਹੈ ਤੇ ਅਸੀਂ ਰਹਿਣਾ ਹੀ ਹੈ ਕਿਉਂਕਿ ਪਾਕਿਸਤਾਨ ਬਣ ਗਿਆ ਔਰ ਅਸੀਂ ਇਹ ਗੁਨਾਹ ਕੀਤਾ ਕਿ ਵੀ ਅਸੀਂ ਜਿਹੜਾ ਮੁਸਲਮਾਨ ਹੈ, ਇਸ ਲਈ ਮੁਸਲਮਾਨਾਂ ਦਾ ਮੁਲਕ ਪਾਕਿਸਤਾਨ ਹੈ, ਹਿੰਦੂਆਂ ਦਾ ਸਾਡੇ ਨਾਲ। ਪਰ ਉਹਨਾਂ ਦਾ ਅੱਖਾਂ ਬੰਦ ਕਰਕੇ ਭਾਰਤ ਮਾਤਾ ਕੀ ਜੈ ਵੀ ਉਹ ਕਹਿੰਦੇ ਨੇ,
ਪੂਰੇ ਦਾ ਪੂਰਾ ਇੰਡੀਆ ਦੇ ਨਾਲ ਆਪਣੀ ਲਾਇਲਟੀ ਵੀ ਸ਼ੋਅ ਕਰਦੇ ਨੇ। ਬਾਰ-ਬਾਰ ਕਰਨ ਦੇ ਬਾਵਜੂਦ ਜਦੋਂ ਦਾ ਹੁਣ ਹਿੰਦੂ ਤਵੀਆਂ ਦੇ ਕੋਲ ਪਾਵਰ ਆਈ ਹੈ, ਡਿਸਕ੍ਰਿਮੀਨੇਸ਼ਨ ਜਾਂ ਰਿਪਰੈਜ਼ੈਂਟੇਸ਼ਨ ਅੱਜ ਵੀ ਤੁਸੀਂ ਦੇਖੋ, ਜੇ ਤੁਸੀਂ ਲੋਐਸਟ ਲੈਡਰ ਸੁਸਾਇਟੀ ਦਾ ਦੇਖੋ, ਪਾਵਰਟੀ ਲਾਈਨ ਥੱਲੇ ਮੈਕਸਿਮਮ ਮੁਸਲਮਾਨ ਉਹਦੇ ਚਾਹਣਗੇ। ਹਾਲਾਂ 15-16 200 ਮਿਲੀਅਨ ਦੀ ਆਬਾਦੀ ਕੋਈ ਛੋਟੀ ਆਬਾਦੀ ਨਹੀਂ ਹੈ। ਇੰਡੋਨੇਸ਼ੀਆ ਪਾਕਿਸਤਾਨ ਤੋਂ ਬਾਅਦ ਤੀਸਰੇ ਨੰਬਰ ਤੇ ਦੁਨੀਆ ਦੀ ਚ ਮੁਸਲਮਾਨ ਨੰਬਰ ਹੋਏਗਾ, ਲੇਕਿਨ ਉਹਨਾਂ ਨੂੰ ਕਿਵੇਂ ਜਿਹੜਾ ਉਹ ਇਕਨੋਮਿਕਲੀ ਥੱਲੇ ਸੁੱਟਿਆ ਹੋਇਆ ਹੈ। ਪੋਲੀਟੀਕਲ ਰਿਪਰੈਜ਼ੈਂਟੇਸ਼ਨ ਉਹਨਾਂ ਦੇ ਘੱਟੋ ਘੱਟ 50 ਐਮਪੀ ਹੋਣੇ ਚਾਹੀਦੇ ਨੇ। ਜੇ ਤੁਸੀਂ ਆਬਾਦੀ ਦੇ ਲਿਹਾਜ਼ ਨਾਲ ਦੇਖਣ, ਉਹ ਤੁਸੀਂ ਦੇਖੋਗੇ ਕਿ ਬੀਜੇਪੀ ਨੇ ਤਾਂ ਫੈਸਲਾ ਹੀ ਕੀਤਾ ਹੋਇਆ ਕਿਸੇ ਮੁਸਲਮਾਨ ਨੂੰ ਟਿਕਟ ਨਹੀਂ ਦੇਣੀ। ਦੂਸਰਿਆਂ ਦੇ ਵੀ ਜਿਹੜੇ ਹੁੰਦੇ ਨੇ ਉਹ ਡਰ ਕੇ ਹੀ ਰਹਿੰਦੇ ਨੇ। ਲੇਕਿਨ ਹਿੰਦੂ ਤਵੀਆਂ ਦੇ ਆਉਣ ਤੋਂ ਬਾਅਦ ਜਿਹੜੇ ਕੁਝ ਫੀਲਡ ਜਿਹਦੇ 'ਚ ਮੁਸਲਮਾਨਾਂ ਨੇ ਐਕਸੈਲ ਕੀਤਾ, ਜਿਹਦੇ 'ਚ ਕਿ ਥੋੜਾ ਬਹੁਤ ਐਬਿਲਿਟੀ ਵੀ ਕ੍ਰਾਈਟੇਰੀਆ ਸੀ, ਉਹਨਾਂ 'ਚ ਇੱਕ ਫਿਲਮ ਇੰਡਸਟਰੀ ਹੈ। ਹੁਣ ਫਿਲਮ ਇੰਡਸਟਰੀ ਦੇ ਵਿੱਚ ਪਹਿਲਾਂ ਵੀ ਉਹ ਦਲੀਪ ਕੁਮਾਰ ਔਰ ਉਸ ਜ਼ਮਾਨੇ ਤੋਂ ਲੈ ਕੇ ਨੂਰ ਜਹਾਂ, ਉਹ ਤਾਂ ਪਾਕਿਸਤਾਨ ਆ ਗਈ ਬਾਅਦ ਦੇ ਵਿੱਚ, ਮੀਨਾ ਕੁਮਾਰੀ, ਵਹੀਦਾ ਰਹਿਮਾਨ, ਇਹ ਸਾਰੇ ਨਾਂ ਜਿਹੜੇ ਨੇ ਇਹ ਰਹੇ। ਲੇਕਿਨ ਈਵਨ 60ਵੇਂ 70ਵੇਂ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਖਾਨਾਂ ਦਾ ਦੌਰ ਕਹਿੰਦੇ ਨੇ, ਆਮਿਰ ਖਾਨ, ਸਲਮਾਨ ਖਾਨ ਔਰ ਦੂਸਰੇ ਸ਼ਾਹਰੁਖ ਖਾਨ, ਇਹਨਾਂ ਨੇ ਆਪਣੀ ਥਾਂ ਬਣਾਈ। ਹੋਰ ਵੀ ਬਹੁਤ ਸਾਰੇ ਨੇ। ਹਾਲਾਂ ਮੈਂ ਕਦੇ ਇਹਨਾਂ ਦਾ ਕੋਈ ਐਡਵੋਕੇਟ ਨਹੀਂ ਹੈ, ਮੈਨੂੰ ਪਤਾ ਹੈ ਵੀ ਜਿਹੜੇ ਇਸ ਦੁਨੀਆ 'ਚ ਜਾਂਦੇ ਨੇ ਉਹਨਾਂ ਦਾ ਅਲਟੀਮੇਟ ਜਿਹੜਾ ਇਸ਼ਟੋ ਦੌਲਤ ਹੀ ਹੁੰਦਾ ਹੈ। ਦੌਲਤ ਦੇ ਦੁਆਲੇ ਉਹਨਾਂ 'ਚੋਂ ਤੁਸੀਂ ਮੁਸਲਮਾਨ ਲੱਭਣਾ ਚਾਹੋ ਜਾਂ ਉਹਨਾਂ 'ਚੋਂ ਸਿੱਖ ਲੱਭਣਾ ਚਾਹੋ, ਇਹ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਕਿ ਉਹ ਉਹਨਾਂ ਫਿਲਮਾਂ ਦੇ ਵਿੱਚ ਵੀ ਦੂਜਾ ਪੂਰਾ, ਹੁਣ ਦਲੀਪ ਕੁਮਾਰ ਨੇ ਜੇ ਉਹ 80-90% ਰੋਲ ਜਿਹੜੇ ਨੇ ਉਹ ਦਲੀਪ ਕੁਮਾਰ ਦੇ ਉਹੀ ਸੀ। ਕਿਤੇ ਰਾਮ ਸ਼ਾਮ ਹੈ, ਕਿਤੇ ਮੰਦਰ ਹੈ, ਕਿਤੇ ਉਹ ਯੂਪੀ ਬਿਹਾਰ ਦੀ ਬੋਲੀ ਬੋਲਣ ਵਾਲੇ ਸਾਰੇ ਰੋਲ ਰਹੇ ਨੇ। ਲੇਕਿਨ ਉਹਦਾ ਨਾਂ ਕਿਉਂਕਿ ਪਹਿਲਾਂ ਯੂਸਫ ਖਾਨ ਸੀ, ਇਸ ਲਈ ਉਹਨੂੰ ਕਦੇ ਇਹਨਾਂ ਨੇ ਮਾਫ ਨਹੀਂ ਕੀਤਾ ਹਿੰਦੂ ਤਵੀਆਂ ਨੇ। ਜੇ ਉਹਨਾਂ ਨੂੰ ਜਿਹੜਾ ਹੈ ਉਹ ਪਾਕਿਸਤਾਨ ਦਾ ਹਾਈਐਸਟ ਸਿਵਿਲੀਅਨ ਅਵਾਰਡ ਮਿਲਿਆ ਜਦੋਂ ਕਾਰਗਿਲ ਜੰਗ ਹੋਈ, ਤੇ ਇੰਨਾ ਇੱਕ ਲੌਬੀ ਚਲਾਈ ਕਿ ਵੀ ਇਹ ਵਾਪਸ ਕਰੇ, ਔਰ ਕੀ ਹਾਲ ਕੀਤਾ। ਔਰ ਇਹ ਈਵਨ ਉਹਨਾਂ ਦੀ ਡੈਥ ਦੇ ਉੱਤੇ ਵੀ ਇੱਕ ਦੋ ਹਿੰਦੂ ਤਵੀਆਂ ਨੇ ਇਸ ਕਿਸਮ ਦਾ ਪ੍ਰੋਪੇਗੈਂਡਾ ਕਿ ਭਾਈ ਉਹ ਕਿੰਨਾ ਕੁ ਇੰਡੀਅਨ ਸੀ ਇਸ ਦੇ ਥੱਲੇ। ਲੇਕਿਨ ਹੁਣ ਤਾਂ ਜਦੋਂ ਉਹ ਤਾਂ ਇੱਕ ਚੱਲਦਾ ਹੀ ਰਿਹਾ ਨੈਗੇਟਿਵਿਟੀ ਵਾਲਾ, ਉਹ ਵੀ ਵਿਚਾਰੇ ਸੰਭਲ ਕੇ ਮੂੰਹ ਕੀ ਕਹਿਣਾ ਕੀ ਨਹੀਂ ਕਹਿਣਾ ਇਹੀ ਰਿਹਾ। ਹੁਣ ਇਹ ਫਿਲਮ ਇੰਡਸਟਰੀ, ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਕਿਹਾ ਸੀ ਕਿ ਕਾਲਿਆਂ ਦੇ ਕੋਲ ਉਹ ਦੋ ਹੀ ਰਾਹ ਬਚੇ ਸੀ ਕਿ ਜਾਂ ਉਹ ਮਿਊਜ਼ਿਕ ਵਾਲੇ ਫੀਲਡ 'ਚ ਸੀ ਜਾਂ ਸਪੋਰਟਸ ਵਾਲੇ 'ਚ ਸੀ। ਭਾਰਤ ਦੇ ਮੁਸਲਮਾਨ ਵੀ ਆਲਮੋਸਟ ਜਿਹੜੇ ਪੁਸ਼ ਟੂ ਦਾ ਵਾਲ ਨੇ, ਉਹਨਾਂ ਦੇ ਕੋਲ ਇੱਕ ਫਿਲਮ ਇੰਡਸਟਰੀ ਦਾ ਸੀ। ਉਹ ਜਿਵੇਂ ਤੁਸੀਂ ਦੇਖੋਗੇ ਪਿਛਲੇ 10-12 ਸਾਲਾਂ 'ਚ ਸਾਰਾ ਟ੍ਰੈਂਡ ਬਦਲਿਆ, ਕਿਵੇਂ ਹਿੰਦੂ ਤਵੀ ਵਿਚਾਰਧਾਰਾ ਵਾਲੇ ਅੱਗੇ ਲਿਆਂਦੇ ਗਏ, ਦੂਜਿਆਂ ਨੂੰ ਹਰਾਸ ਕੀਤਾ ਗਿਆ, ਇਨਕਮ ਟੈਕਸ ਹੋਏ, ਉਹ ਜਿਹੜਾ ਇਹਨਾਂ ਦਾ ਈਡੀ ਡਿਪਾਰਟਮੈਂਟ ਹੋਏ, ਉਹਨਾਂ ਦੇ ਛਾਪੇ ਇੱਧਰ ਉੱਧਰ। ਔਰ ਹੁਣ ਸਿੱਧੇ ਤੌਰ ਤੇ ਜੇ ਮੈਂ ਗੱਲ ਕਰਾਂ, ਕਿਉਂਕਿ ਪਿਛਲੇ 3 ਹਫ਼ਤਿਆਂ ਦੇ ਵਿੱਚ ਜੇ ਕੋਈ ਖਬਰ ਭਾਰਤੀ ਮੀਡੀਆ ਨੂੰ ਮਿਲੀ, ਇਲੈਕਟ੍ਰੋਨਿਕ ਮੀਡੀਆ ਨੂੰ, ਪ੍ਰਿੰਟ ਮੀਡੀਆ ਨੂੰ, ਇਹ ਨਹੀਂ ਕਿ 20,000 ਕਰੋੜ ਦੀ ਡਰੱਗ ਜਿਹੜੀ ਅਡਾਨੀ ਦੀ ਮਲਕੀਅਤ ਵਾਲੇ ਮੁੰਦਰਾ 에ਅਰਪੋਰਟ ਜਿਹੜਾ ਗੁਜਰਾਤ ਦੇ ਵਿੱਚ ਆ ਉਹਦੇ ਚੋਂ ਮਿਲੀ, ਉਸ ਦੇ ਉੱਤੇ ਪਹਿਲੇ ਦਿਨ ਇੱਕ ਖਬਰ ਨਿੱਕੀ ਜਿਹੀ ਲੱਗੀ, ਕਿਉਂਕਿ ਉਹ ਇੰਟਰਪੋਲ ਨੇ ਇਨਫੋਰਮ ਕੀਤਾ ਹੁੰਦਾ, ਉਹ ਖਬਰ ਉਨੀ ਕੁ ਲੱਗਣੀ ਹੁੰਦੀ ਹੈ, ਉਹ ਗਾਇਬ ਹੋ ਗਈ। ਪਰ ਫਿਰ 3 ਹਫ਼ਤੇ ਉਹ ਸ਼ਾਹਰੁਖ ਖਾਨ ਦਾ ਮੁੰਡਾ ਜਿਹੜਾ ਆਰੀਅਨ ਖਾਨ, ਜਿਹਦੇ ਕੋਲੋਂ ਵੀ ਕੋਈ ਡਰੱਗ ਨਹੀਂ ਸੀ, ਪੈਸੇ ਵੀ ਡਰੱਗ ਖਰੀਦਣ ਦੇ ਨਹੀਂ ਸੀ, ਉਹਦੇ ਟੈਸਟ ਵੀ ਇਹ ਨਹੀਂ ਹੈ ਕਿ ਉਹਨੇ ਕੋਈ ਡਰੱਗ ਇਸਤੇਮਾਲ, 23 ਸਾਲਾ ਮੁੰਡਾ, ਉਹਦੇ ਉੱਤੇ ਜਿਵੇਂ ਭਾਰਤ ਦੇ ਕੈਮਰੇ ਘੁੰਮੇ, ਜਿਵੇਂ ਅਦਾਲਤਾਂ ਤੁਸੀਂ ਦੇਖੋ ਵੀ ਕਿਸ ਹੱਦ ਤੱਕ, ਮੈਂ ਜੁਡੀਸ਼ਰੀ ਦੀ ਗੱਲ ਕੀਤੀ ਹੈ, ਉਸ ਦੇ ਬਾਵਜੂਦ, ਔਰ ਉਹਨਾਂ ਦੇ ਐਕਸਪਰਟਸ ਦੀਆਂ ਮੈਂ ਸੁਣ ਰਿਹਾ ਸੀ ਟੈਸਟੀਮਨੀਜ਼ ਕਿ ਭਾਈ ਨਾ ਤੁਹਾਡੀ ਪੋਜੈਸ਼ਨ 'ਚ ਹੈ, ਨਾ ਤੁਸੀਂ ਉਹਦਾ ਸੇਵਨ ਕੀਤਾ ਹੋਇਆ, ਨਾ ਤੁਹਾਡੇ ਕੋਲ ਪੈਸੇ ਨੇ, ਇੱਕ ਤੁਸੀਂ ਸੈਟਅਪ ਕਰਦੇ ਹੋ ਇੱਕ ਕਰੂਜ਼ ਦੇ ਨਾਂ ਥੱਲੇ ਕਿ ਉਹਨੂੰ ਸੱਦਦੇ ਹੋ, ਔਰ ਤੁਸੀਂ ਉਹਨੂੰ, ਔਰ ਜਿਹੜਾ ਡਿਸਟ੍ਰਿਕਟ ਕੋਰਟ ਹੈ ਉਹ ਜ਼ਮਾਨਤ ਨਹੀਂ ਕਰਦਾ, ਸੈਸ਼ਨ ਕੋਰਟ ਜ਼ਮਾਨਤ ਨਹੀਂ ਕਰਦਾ, ਹਾਈ ਕੋਰਟ 'ਚ ਜੇ ਸ਼ਾਹਰੁਖ ਖਾਨ ਕੋਲ ਪੈਸੇ ਨਾ ਹੁੰਦੇ, ਉਹ ਉਸ ਮੁਕੇਸ਼ ਰੁਸਤਗੀ ਵਰਗੇ ਔਰ ਵੱਡੀ ਟੀਮ ਖੜੀ ਨਾ ਕਰਦਾ, ਤੇ ਹੁਣ ਜਿਹੜੀ ਹਾਈ ਕੋਰਟ ਨੇ ਜ਼ਮਾਨਤ ਮੰਨੀ ਹੈ ਆਲਮੋਸਟ 27 ਦਿਨਾਂ ਬਾਅਦ, ਅਜੇ ਵੀ 1 ਦਿਨ ਲੱਗ ਜਾਣਾ ਉਹਨੂੰ ਬਾਹਰ ਆਉਂਦੇ ਆ, ਕਿਉਂਕਿ ਉਹ ਕਾਗਜ਼ ਕੌਣ ਛਡਾ ਸਕਦਾ ਸੀ। ਔਰ ਇਸ ਪੀਰੀਅਡ 'ਚ ਸਾਹਮਣੇ ਆਇਆ ਕਿ ਕਿਵੇਂ ਇੱਕ ਪੂਰਾ ਜਿਹੜਾ ਉਹਨਾਂ ਦਾ ਡਰੱਗ ਡਿਪਾਰਟਮੈਂਟ, ਉਹਦੇ ਵਿਚਲਾ ਬੰਦਾ,
ਉਹਦੇ ਨਾਲ ਵਿਚੋਲੇ ਵੀ ਛੱਡੇ ਹੋਏ ਨੇ, ਡੀਲ ਬਣਾ ਰਹੇ ਨੇ ਸ਼ਾਹਰੁਖ ਖਾਨ ਨਾਲ ਕਿ 25 ਕਰੋੜ ਰੁਪਈਆ ਦੇ ਇਹਨੂੰ ਛੱਡ ਦਿੰਨੇ। ਕਿੰਨਾ ਕੁਝ ਇਸ ਸੱਚ ਸਾਹਮਣੇ ਆਇਆ। ਮਤਲਬ ਇੱਕ ਕਾਮਨ ਬੰਦਾ ਜਿਹਦਾ ਕੋਈ ਇੰਟਰਸਟ ਨਾ ਹੋਏ ਕਿਸੇ ਚ, ਉਹਨੂੰ ਈਵਨ ਕਿਸੇ ਲਾਅ ਦਾ ਵੀ ਪਤਾ ਨਾ ਹੋਏ, ਉਹ ਸਿੰਪਲੀ ਕਹੇਗਾ ਕਿ ਭਾਈ ਇਹ ਫਸਾਇਆ ਗਿਆ। ਹੁਣ ਜੇ ਉਹਦੀ ਜ਼ਮਾਨਤ ਹੋਈ ਹੈ ਤੇ ਜਿਹੜਾ ਦੂਸਰਾ ਪਾਰਟ T20 ਕ੍ਰਿਕਟ ਮੈਚ ਪਾਕਿਸਤਾਨ ਦੀ ਵਿਕਟਰੀ ਔਰ ਉਹਨੂੰ ਲੈ ਕੇ ਇਮੀਡੀਏਟ ਪਹਿਲੇ 24 ਘੰਟੇ ਦਾ ਮਾਰ ਕੁਟਾਈ, ਜਿਵੇਂ ਸੰਗਰੂਰ ਭਾਈ ਗੁਰਦਾਸ ਇੰਸਟੀਚਿਊਟ ਚ ਯੂਪੀ ਬਿਹਾਰ ਦੇ ਸਟੂਡੈਂਟਸ ਨੇ ਕੀਤਾ, ਔਰ ਹੌਲੀ ਹੌਲੀ ਫਿਰ ਇਹ ਖਬਰਾਂ ਕਿ ਜੀ ਉੱਥੇ ਸੈਲੀਬ੍ਰੇਟ ਕੀਤਾ ਕਸ਼ਮੀਰ। ਹੁਣ ਸ੍ਰੀਨਗਰ ਦੇ 2 ਮੈਡੀਕਲ ਕਾਲਜ ਨੇ, ਉਹਨਾਂ ਦੇ ਸਟੂਡੈਂਟਸ ਦੇ ਖਿਲਾਫ ਜਿਹੜਾ ਉਹ ਸੈਡੀਸ਼ਨ ਕੇਸ ਵੀ ਤੇ UAPA ਵੀ ਲਾਤਾ। ਹੁਣ ਅੱਜ ਯੂਪੀ ਦਾ ਚੀਫ ਮਿਨਿਸਟਰ ਉਹ ਕਨਪਾਟਾ ਗੁੰਡਾ ਜੋਗੀ ਆਦਿੱਤਿਆਨਾਥ ਕਹਿੰਦਾ ਕਿ ਜੀ ਜਿੰਨੇ ਇਹ ਆਏ ਨੇ ਆਗਰੇ ਚੋਂ 3-4 ਕਸ਼ਮੀਰੀ ਸਟੂਡੈਂਟ ਜਿਹੜੇ ਨੇ ਉਹਨਾਂ ਦੇ ਖਿਲਾਫ ਕਿ ਜੀ ਇਹਨਾਂ ਨੇ ਨਾਰੇ ਮਾਰੇ। ਹਾਲਾਂ ਉਹ ਇੰਸਟੀਚਿਊਟ ਵਾਲਾ ਕਹਿ ਰਿਹਾ, ਆਗਰੇ ਵਾਲਾ ਜਿਹੜਾ ਪ੍ਰਿੰਸੀਪਲ ਹੈ ਜੀ ਕੋਈ ਨਹੀਂ ਹੈ, ਲੇਕਿਨ ਹਿੰਦੂ ਭੀੜ ਇਕੱਠੀ ਹੋ ਕੇ ਹਿੰਦੂ ਤਵੀਆਂ ਦੀ ਉਹਨਾਂ ਨੂੰ FIR ਕਰਵਾਈ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਔਰ ਯੋਗੀ ਆਦਿੱਤਿਆਨਾਥ ਕਹਿ ਰਿਹਾ ਕਿ ਭਾਈ ਸੈਡੀਸ਼ਨ ਲਾਅ ਵਿਲ ਬੀ ਇਨਵੋਕਡ ਅਗੇਂਸਟ ਦੋਜ਼ ਸੈਲੀਬ੍ਰੇਟਿੰਗ ਪਾਕਿਸਤਾਨ ਵਿਕਟਰੀ ਇਨ T20 ਮੈਚ। ਔਰ ਇਹ ਇਕੱਲਾ ਯੂਪੀ ਜਾਂ ਆਗਰੇ ਜਾਂ ਦੂਜੇ 'ਚ ਨਹੀਂ ਹੋਇਆ, ਕਸ਼ਮੀਰ ਦੇ ਵਿੱਚ ਜਿਹੜਾ ਉਹਨਾਂ ਦੇ ਉੱਤੇ ਵੀ UAPA। ਹੁਣ UAPA ਕੀ ਹੈ? ਅਨਲॉफुल ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ, ਜਿਹਦੇ ਥੱਲੇ ਤੁਹਾਡੀ ਜ਼ਮਾਨਤ ਨਹੀਂ ਹੁੰਦੀ। ਸੈਡੀਸ਼ਨ ਦੇਸ਼ ਧਰੋਹ ਦਾ ਕੇਸ ਹੈ। ਹੁਣ ਇਹ ਜਿਹੜਾ ਸਾਰਾ ਟ੍ਰੈਂਡ ਹੈ ਕਿ ਜੇ ਤੁਸੀਂ ਭਾਰਤ ਦੇ ਜਿਹੜੇ ਕਾਨੂੰਨ ਦਹਿਸ਼ਤਗਰਦੀ ਨਾਲ ਜੁੜੇ ਹੋਏ ਕਦੇ ਇਹ, ਹਾਲਾਂਕਿ ਜਿਹੜਾ UAPA ਹੈ ਅਨਲॉफुल ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ 1967 ਦਾ ਹੈ, ਲੇਕਿਨ ਇਹਦੇ ਚ ਉਹਨਾਂ ਨੇ ਇੰਨੀਆਂ ਅਮੈਂਡਮੈਂਟ ਕਰਕੇ ਇਹਨੂੰ ਆਲਮੋਸਟ ਉਹ ਲਾਅ ਬਣਾ ਦਿੱਤਾ ਜਿਹਦੇ ਥੱਲੇ ਤੁਹਾਡੀ ਜ਼ਮਾਨਤ ਹੋ ਹੀ ਨਹੀਂ ਸਕਦੀ, ਘੱਟੋ ਘੱਟ 1 ਸਾਲ ਤੁਹਾਨੂੰ ਅੰਦਰ ਰੱਖਣਗੇ। ਹੁਣ ਸੈਡੀਸ਼ਨ ਲਾਅ ਕੀ ਹੈ? ਨੈਸ਼ਨਲ ਸਿਕਿਉਰਿਟੀ ਐਕਟ, ਉਹਦੇ ਥੱਲੇ ਤੁਹਾਨੂੰ ਜਦੋਂ ਮਰਜ਼ੀ ਚੁੱਕ ਲੈਣ ਬਿਨਾਂ ਦੱਸਿਆ ਕੋਈ ਉਹਦਾ। ਹੁਣ ਪੰਜਾਬ 'ਚ ਜਿਹੜਾ ਇਹਨਾਂ ਨੇ BSF ਨੂੰ ਦਿੱਤਾ ਹੈ ਰਾਈਟ, ਉਹਦੇ ਥੱਲੇ ਕੋਈ ਮੈਜਿਸਟ੍ਰੇਟ ਦੇ ਵਾਰੰਟ ਦੀ ਲੋੜ ਨਹੀਂ, ਕੋਈ ਹੋਰ ਨਹੀਂ, ਜਿਹਨੂੰ ਮਰਜ਼ੀ ਚੁੱਕ ਲੈਣ। ਉਹ ਇਹਨਾਂ ਹਾਲਤਾਂ ਦੇ ਚੱਲਦੇ ਆ। ਔਰ ਜੇ ਇਸ ਪੀਰੀਅਡ ਦੇ ਵਿੱਚ ਜਿਹੜੇ ਬਾਕੀ ਲਾਅ ਵੀ ਆਏ, ਟਾਡਾ ਆਇਆ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ, ਪੋਟਾ ਆਇਆ, ਜੇ ਉਹਨਾਂ ਦਾ ਡਾਟਾ, ਕਿਉਂਕਿ ਮੈਨੂੰ ਇਹ ਹੁੰਦਾ ਕਿ ਵੀ ਇਹ ਸਾਡੇ ਕੋਲ ਜੇ ਅਸੀਂ ਬਹੁਤ ਡਾਟੇ ਵੱਲ ਚਲੇ ਜਾਈਏ ਤਾਂ ਇੱਕ ਬੋਰਿੰਗ ਐਸਪੈਕਟ ਵੀ ਹੁੰਦਾ, ਪਰ ਇਨ ਜਨਰਲ ਜੇ ਮੈਂ ਕਹਾਂ ਕਿ ਜਿਹੜੇ ਸਾਰੇ ਕਾਨੂੰਨ ਨੇ UAPA, ਟਾਡਾ, ਪੋਟਾ ਔਰ ਹੁਣ ਤੱਕ ਜਿਹੜੇ ਬਣੇ ਨੇ ਪਿਛਲੇ ਤੁਸੀਂ ਪੀਰੀਅਡ ਦੇ ਕੱਢ ਲਓ, ਇਹਦੇ 'ਚ 70% ਤੋਂ ਜ਼ਿਆਦਾ ਜਿਹੜੇ ਇਸ ਦੇ ਵਿੱਚ ਅੰਦਰ ਫੜੇ ਸਾਲਾਂ ਬੱਧੀ ਰੁਲ ਰਹੇ ਨੇ, ਉਹਨਾਂ ਦੇ ਵਿੱਚ ਸਿੱਖ ਨੇ, ਮੁਸਲਮਾਨ ਨੇ, ਦਲਿਤ ਨੇ, ਟ੍ਰਾਈਬਲਸ ਨੇ। ਸੋ ਇਸ ਹਾਲ ਦੇ ਚੱਲਦੇ ਆ। ਔਰ ਹੁਣ ਤਾਂ ਉਹਨਾਂ ਦੇ ਹੱਥ ਪਾਵਰ ਆਈ ਹੈ, ਜਿਵੇਂ ਈਵਨ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਵੀ ਇਹ ਤਾਂ ਜਾਰਜ ਆਰਵੈਲ ਦੇ 1984 ਵਾਲਾ ਪਾਰਟ ਹੈ ਕਿ ਬਿਗ ਬ੍ਰਦਰ ਇਜ਼ ਵਾਚਿੰਗ। ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਇਹ ਬਿਸਾਈਡਸ ਦਾ ਪੁਆਇੰਟ ਹੈ। ਜਦੋਂ ਉਹਨਾਂ ਨੇ ਟਰੈਪ ਕਰਨਾ ਹੈ, ਉਹਨਾਂ ਦੇ ਕੋਲ ਕਾਨੂੰਨ ਦਾ ਦਾਇਰਾ ਵੀ ਹੈ ਕਿ ਕਿਹੜਾ ਕਾਨੂੰਨ ਉਹਨਾਂ ਨੇ ਲਾਉਣਾ ਹੈ, ਪੁਲਿਸ ਵੀ ਹੈ ਜਿਹਨੇ ਤੁਹਾਨੂੰ ਟਾਰਚਰ ਕਰਨਾ ਹੈ, ਜੱਜ ਵੀ ਉਹਨਾਂ ਦੇ ਨੇ, ਜਿਵੇਂ ਉਹ ਐਨੀਮਲ ਫਾਰਮ, ਜਾਰਜ ਆਰਵੈਲ ਦਾ ਇੱਕ ਹੋਰ ਰਾਈਟ ਹੈ ਨਾਵਲ ਐਨੀਮਲ ਫਾਰਮ, ਉਹਦਾ ਕਨਕਲੂਜਨ ਹੀ ਇਹ ਹੈ ਕਿ ਵੀ ਹੈਂਗ ਫਸਟ ਵਿਲ ਬੀ ਟਰਾਈਡ ਲੇਟਰ, ਵੀ ਮੁਕਦਮਾ ਬਾਅਦ ਚਲਾਵਾਂਗੇ, ਉਹਨੂੰ ਪਹਿਲਾਂ ਟੰਗ ਦਿਓ। ਹੁਣ ਜਿਹੜਾ ਇਹ ਆਰੀਅਨ ਖਾਨ ਦੇ ਨਾਂ ਥੱਲੇ ਜਾਂ ਇਸ ਤੋਂ ਪਹਿਲਾਂ ਅਸੀਂ ਦੂਸਰੇ ਦੇਖਦੇ ਹਾਂ, ਭਾਈ ਕੁਲਬੀਰ ਸਿੰਘ ਬੜਾ ਪਿੰਡ ਸਿੱਖ ਯੋਧਾ, ਇੱਥੇ 10-12 ਸਾਲ ਜੇਲ੍ਹ 'ਚ ਰਹੇ, ਐਕਸਟਰਾਡਾਈਟ ਹੋਏ, ਸ਼੍ਰੋਮਣੀ ਕਮੇਟੀ ਮੈਂਬਰ ਬਣੇ, ਦਲ ਖਾਲਸਾ ਨਾਲ ਸੰਬੰਧਿਤ ਇੱਕ ਨਿੱਜੀ ਝਗੜਾ ਜਿਹਦੇ 'ਚ ਕਿ ਵਿਰੋਧੀ ਲਾਈਨ ਉਹਨਾਂ ਦੇ ਉੱਤੇ ਹਮਲਾ ਕਰਦੀ ਹੈ, ਸੈਲਫ ਡਿਫੈਂਸ 'ਚੋਂ ਗੋਲੀ ਚਲਾਉਂਦੇ ਨੇ, ਵਿਰੋਧੀ ਬੰਦਾ ਮਰ ਜਾਂਦਾ। ਪਿਛਲੇ 7 ਸਾਲ ਤੋਂ ਜੇਲ੍ਹ 'ਚ ਸੀ, ਕੱਲ ਅਦਾਲਤ ਫੈਸਲਾ ਸੁਣਾ ਕੇ ਉਹਨਾਂ ਦੀ ਉਮਰ ਕੈਦ ਕਰ ਦਿੰਦੀ ਹੈ। ਉਹਦਾ ਮਤਲਬ ਹੈ ਕਿ ਵੀ ਕੋਈ ਵੀ ਜਿਹੜਾ ਸਿੱਖ ਲੋਕਾਂ ਦੀ ਆਵਾਜ਼ ਬਣ ਸਕਦਾ ਹੈ ਉਹਨੂੰ ਉਹਨਾਂ ਨੇ ਬਾਹਰ ਨਹੀਂ ਆਣ ਦੇਣਾ ਹੈ। ਔਰ ਮੈਂ ਘੜੀ ਵੱਲ ਦੇਖ ਰਿਹਾ ਕਿ ਆਲਰੇਡੀ ਅਸੀਂ ਜਿਹੜਾ ਉਹ ਵਕਤ ਦੀ ਸੀਮਾ ਤੱਕ ਪਹੁੰਚ ਗਏ, ਔਰ ਮੈਂ ਆਪਣੇ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਸਾਡੇ ਉਹਨਾਂ ਵੀਰਾਂ ਵੱਲੋਂ ਭੇਜਿਆ ਇੱਕ ਸੁਗਾਤੀ ਗਾਣਾ ਉਸ ਨੂੰ ਚਲਾ ਦੇਣ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
ਸਾਡੀ ਜਿੰਦ ਤੇ ਜਾਨ ਸਾਨੂੰ ਇਹਦੇ ਤੇ ਮਾਣ ਉੱਚਾ ਕਰਨਾ ਏ ਦੁਨੀਆ ਤੇ ਇਸ ਦਾ ਨਾਮ ਸਾਡੀ ਜਿੰਦ ਤੇ ਜਾਨ ਸਾਨੂੰ ਇਹਦੇ ਤੇ ਮਾਣ ਉੱਚਾ ਕਰਨਾ ਏ ਦੁਨੀਆ ਤੇ ਇਸ ਦਾ ਨਾਮ ਇਹਦੇ ਨਾਲ ਸਾਡੀ ਪਹਿਚਾਨ ਇਹਦੇ ਨਾਲ ਸਾਡੀ ਪਹਿਚਾਨ ਸਾਡਾ ਸੋਹਣਾ ਖਾਲਿਸਤਾਨ ਸਾਡਾ ਸੋਹਣਾ ਖਾਲਿਸਤਾਨ ਅਸੀਂ ਸ਼ੇਰ ਪੁੱਤਰ ਇਸ ਧਰਤੀ ਦੇ ਦੁਸ਼ਮਣ ਨੂੰ ਖੰਗਣ ਦਿੰਦੇ ਨਾ ਅਸੀਂ ਜਾਨ ਦੀ ਬਾਜ਼ੀ ਲਾਗੇ ਪਰ ਇੱਕ ਪੈਰ ਵੀ ਲੰਘਣ ਦਿੰਦੇ ਨਾ ਇਹਦੇ ਨਾਲ ਸਾਡੀ ਪਹਿਚਾਨ ਇਹਦੇ ਨਾਲ ਸਾਡੀ ਪਹਿਚਾਨ ਸਾਡਾ ਸੋਹਣਾ ਖਾਲਿਸਤਾਨ ਸਾਡਾ ਸੋਹਣਾ ਖਾਲਿਸਤਾਨ हैगी पवित्र धरती बाबे दी मेरे सिंगा है लाए डेरे बैरी सारे डेरे बड़े ने लाउन फिरदे थल्ले ढाउन फिरदे सारे दे सारे ये तो जमा कच्ची डोर ने संत जरनैल सिंह पिंडरा वालियां ने बैरी सरलाए अगे वेखिया ए सारियां ने खून च मिट्टी साडे खालिस्तान दी जगतार सिंह हवारा जान दवे बारवी भाई बलवंत राजवाना जगतार सिंह तारा AK-47 वाले हथियार दी ਇੱਥੇ ਠੰਡੀਆਂ ਛਾਵਾਂ ਮਸਤ ਹਵਾਵਾਂ ਪਿਆਰ ਦਾ ਮੀਂਹ ਵਰਸਾਉਂਦੀਆਂ ਨੇ ਹਰੀਆਂ ਭਰੀਆਂ ਫਸਲਾਂ ਸਾਡੇ ਦੇਸ਼ ਦੀ ਸ਼ਾਨ ਵਧਾਉਂਦੀਆਂ ਨੇ ਇਹਦੇ ਨਾਲ ਸਾਡੀ ਪਹਿਚਾਨ ਇਹਦੇ ਨਾਲ ਸਾਡੀ ਪਹਿਚਾਨ ਸਾਡਾ ਸੋਹਣਾ ਖਾਲਿਸਤਾਨ ਸਾਡਾ ਸੋਹਣਾ ਖਾਲਿਸਤਾਨ ਅਸੀਂ ਖੰਡੇ ਵਾਲਾ ਝੰਡਾ ਸਾਰੀ ਦੁਨੀਆ ਤੇ ਲਹਿਰਾਵਾਂਗੇ ਅਸੀਂ ਹਿੰਦੂ ਮੁਸਲਮ ਸਿੱਖ ਮਸੀਹੀ ਦੇਸ਼ ਲਈ ਮਾਰੇ ਮਿਟ ਜਾਵਾਂਗੇ ਇਹਦੇ ਨਾਲ ਸਾਡੀ ਪਹਿਚਾਨ ਇਹਦੇ ਨਾਲ ਸਾਡੀ ਪਹਿਚਾਨ ਸਾਡਾ ਸੋਹਣਾ ਖਾਲਿਸਤਾਨ ਸਾਡਾ ਸੋਹਣਾ ਖਾਲਿਸਤਾਨ ਸਾਡਾ ਸੋਹਣਾ ਖਾਲਿਸਤਾਨ शस्त्रम के अधीन है राज राज बिना नहीं धर्म चले हैं धर्म बिना सब दले मरे हैं को किसी को राज न दे है जो लय है निज बल से लय है। वाहिगुरु जी का खालसा वाहिगुरु जी की फतेह। जगत गुरु गुरु नानक साहब जी का प्रकाश दिहाड़ा 19 नवंबर ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਤ ਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਏ। ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। नानक पार नानक सब थाए क्यों कार नानक। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ
2468 टेराबीना रोड, यूबा सिटी, कैलिफोर्निया विखे करवाया जा रहा है। मिति 5 नवंबर दिन शुक्रवार श्री अखंड पाठ साहब आरंभ होणगे। 6 नवंबर दिन शनिवार सवेरे 5:30 अमृत दा बाटा तैयार किया जाएगा। सवेरे 8 बजे निशान साहब दे चोले दी सेवा की जाएगी। 7 नवंबर दिन ऐतवार सवेरे 9 बजे महान नगर कीर्तन सिख टैंपल गुरुद्वारा यूबा सिटी कैलिफोर्निया तो आरंभ होएगा। इस प्रोग्राम का सारा लाइव TV 84 उत्ते कीता जाएगा। आप सब संगत नूं बेनती है कि इस नगर कीर्तन विच हुम-हुमा के पहुंचो अते गुरु घर दीआं खुशियां प्राप्त करो। वाहिगुरू जी का खालसा, वाहिगुरू जी की फतेह। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk london4khalistan.uk। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਅਸੀਂ ਬੜੀ ਸੈਡ ਨਿਊਜ਼ ਹੈ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਕਿ ਟਿਕਰੀ ਬਾਰਡਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਅਨੁਸਾਰ 3 ਸਿੱਖ ਕਿਸਾਨ ਬੀਬੀਆਂ ਨੂੰ ਟਰੱਕ ਥੱਲੇ ਕੁਚਲ ਕੇ ਮਾਰ ਦਿੱਤਾ ਗਿਆ ਹੈ ਅਤੇ 3 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ। ਸੋ ਲਖੀਮਪੁਰ ਖੀਰੀ ਵਿੱਚ ਬੀਜੇਪੀ ਦੇ ਗੁੰਡਿਆਂ ਵੱਲੋਂ ਗੱਡੀਆਂ ਹੇਠ ਰੋਂਦ ਕੇ ਮਾਰ ਗਏ 5 ਕਿਸਾਨਾਂ ਤੋਂ ਬਾਅਦ ਹੁਣ ਇਹ ਜਿਹੜੀ ਘਟਨਾ ਟਿਕਰੀ ਬਾਰਡਰ ਤੇ ਵਰਤਾਈ ਗਈ ਹੈ। ਭਾਵੇਂ ਇਸ ਨੂੰ ਐਕਸੀਡੈਂਟ ਦਾ ਜਿਹੜਾ ਨਾਂ ਦਿੱਤਾ ਜਾ ਰਿਹਾ ਹੈ, ਪਰ ਕਿਸਾਨ ਲਹਿਰ ਨੂੰ ਖਤਮ ਕਰਨ ਲਈ ਗੱਡੀ ਹੇਠ ਜਿਹੜੀ ਦਰੜ ਕੇ ਮਾਰਨਾ ਮੋਦੀ ਸਰਕਾਰ ਦਾ ਇੱਕ ਨਵਾਂ ਹਥਿਆਰ ਜਾਪਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਸਾਨ ਮੋਰਚਾ ਜਿਹੜਾ ਆਲਮੋਸਟ 11 ਮਹੀਨੇ ਤੋਂ ਜ਼ਿਆਦਾ ਹੁਣ ਹੋ ਗਏ ਨੇ ਉਸ ਦੇ ਬਿਹਾਈਂਡ ਕੀ ਚੱਲ ਰਿਹਾ ਹੈ, ਹਕੂਮਤ ਕਿਹੜੇ ਪੱਤੇ ਖੇਡ ਰਹੀ ਹੈ। ਕੈਪਟਨ ਅਮਰਿੰਦਰ ਵਾਲਾ ਪੱਤਾ ਤਾਂ ਠੁੱਸ ਹੋ ਗਿਆ ਲੱਗਦਾ ਹੈ ਔਰ ਉਹਦੀ ਕੱਲ ਦੀ ਜਿਹੜੀ ਪ੍ਰੈਸ ਕਾਨਫਰੰਸ ਕੱਲਾ ਹੀ ਕੁਰਸੀ ਢਾ ਕੇ ਬੈਠਾ ਸੀ, ਕੋਈ ਵੀ ਨਾਲ ਨਾ MLA ਹੈ ਨਾ ਹੀ ਉਹਦਾ ਜਿਹੜਾ ਟਵੀਟ ਕਰਨ ਦੇ ਵਿੱਚ ਉਹਦਾ ਟੈਕਨੀਕਲ ਹੈਡ ਹੁੰਦਾ, ਉਹਦਾ ਮੀਡੀਆ ਐਡਵਾਈਜ਼ਰ ਵੀ ਰਵੀਨ ਠੁਕਰਾਲ, ਉਹ ਕੈਨੇਡਾ 'ਚ ਆ ਕੇ ਬੈਠਾ ਹੈ ਔਰ ਕੋਈ ਵੀ ਘਰ ਵਾਲੀ ਵੀ ਨਾਲ ਨਹੀਂ ਬੈਠੀ। ਉਹਨੂੰ ਵੀ ਜਦੋਂ ਪੁੱਛਿਆ ਇੱਕ ਪੱਤਰਕਾਰ ਨੇ ਕਿ ਵੀ ਜੇ ਤੂੰ ਨਵੀਂ ਪਾਰਟੀ ਬਣਾਏਗਾ ਬੀਬੀ ਪਰਨੀਤ ਕੌਰ ਤੇਰੇ ਨਾਲ ਆਏਗੀ ਕਿ ਕਾਂਗਰਸ 'ਚ ਰਹੇਗੀ, ਕਹਿੰਦਾ ਫੁਲਿਸ਼ ਕੁਐਸਚਨ। ਹੁਣ ਮਤਲਬ ਇਹ ਆ ਵੀ ਉਹਨੂੰ ਇਹ ਵੀ ਨਹੀਂ ਪਤਾ ਵੀ ਹੁਣ ਉਹ ਤਾਂ ਅਰੂਸਾ ਆਲਮ ਦੇ ਪਿੱਛੇ ਲੱਗਾ ਰਿਹਾ ਵੀ ਪਰਨੀਤ ਕੌਰ ਨੇ ਕੀ ਕਰਨਾ, ਫੁਲਿਸ਼ ਤਾਂ ਤੂੰ ਹੈ। ਸਵਾਲ ਤਾਂ ਬੜਾ ਜੈਨੂਅਨ ਹੈ ਕਿ ਵੀ ਬਾਕੀਆਂ ਨੂੰ ਜਦੋਂ ਕਹਿ ਰਹੇ ਹਾਂ ਕਿ ਅਸੀਂ ਪਾਰਟੀ ਸਿੰਬਲ ਲੈ ਰਹੇ ਹਾਂ, ਅਸੀਂ ਚੋਣ ਕਮਿਸ਼ਨ ਨੂੰ ਕੀਤਾ ਹੋਇਆ ਇਸ ਲਈ ਅਸੀਂ ਪਾਰਟੀ ਦਾ ਨਾਂ ਨਹੀਂ ਦੱਸਣਾ, ਤੂੰ ਪਹਿਲਾਂ ਦੱਸ ਵੀ ਤੇਰੀ ਘਰ ਵਾਲੀ ਤੈਨੂੰ ਜੁਆਇਨ ਕਰੇਗੀ ਕਿ ਨਹੀਂ। ਹੁਣ ਇਹਦਾ ਮਤਲਬ ਇਹ ਹੈ ਔਰ ਅੱਜ ਅਮਿਤ ਸ਼ਾਹ ਨਾਲ ਉਹਨੇ ਮਿਲਣਾ ਸੀ ਕਿਉਂਕਿ ਇਹ ਸੀ ਕਿ 3 ਮੀਟਿੰਗਾਂ ਹੋਈਆਂ ਔਰ ਇਹ ਆਮ ਚਰਚਾ ਸੀ ਕਿ ਸ਼ਾਇਦ ਕਿਸਾਨਾਂ ਦੇ ਲਈ ਕੋਈ ਨਾ ਕੋਈ ਜੇ ਇਹਨੂੰ ਬਿਲਡ ਕਰਨਾ ਹੈ ਬੀਜੇਪੀ ਨੇ, ਇਹਦੇ ਰਾਹੀਂ ਕੋਈ ਸਮਝੌਤੇ ਦੀ ਲਾਈਨ, ਕਾਨੂੰਨ ਵਾਪਸ ਲੈਣ ਦੀ ਲਾਈਨ ਹੋਏ। ਲੇਕਿਨ ਉਹ ਅਸੀਂ ਡਿਸਕਸ ਕਰਾਂਗੇ ਅਗਲੇ ਪਾਰਟ ਦੇ ਵਿੱਚ ਕਿ ਭਾਈ ਬੀਜੇਪੀ ਦੀ ਖੇਡ ਕੀ ਹੈ ਤੇ ਉਹ ਜਿਹਨੂੰ ਇਹ ਕਹਿੰਦੇ ਨੇ ਉਹ ਤਰੂਪ ਦਾ ਪੱਤਾ, ਕਿ ਅਮਰਿੰਦਰ ਵੀ ਉਹ ਤਰੂਪ ਦਾ ਪੱਤਾ ਤੇ ਰਿਹਾ ਨਹੀਂ, ਉਹ ਤਾਂ ਪਿੱਪਲ ਦੇ ਪੱਤੇ ਆ ਵੇ ਖੜ ਲਾਈ ਉਹ। ਉਹਨਾਂ ਨੇ ਕਿਹਾ ਵੀ ਇਹ ਖੜ ਕਰਨ ਵਾਲਾ ਪਿੱਪਲ ਦਾ ਪੱਤਾ ਹੀ ਹੈ, ਇਹ ਤਰੂਪ ਦਾ ਪੱਤਾ ਨਹੀਂ ਹੈ। ਲੇਕਿਨ ਜਿਹੜੀ ਦੁਖਦਾਈ ਖਬਰ ਔਰ ਬੇਸ਼ੱਕ ਇਹ ਜਿਹੜੇ ਸਾਡੀ ਕਾਮਰੇਡਰੀ ਲੀਡਰਸ਼ਿਪ ਹੈ ਆਲਵੇਜ਼ ਔਨ ਦਾ ਡਿਫੈਂਸਿਵ, ਸਿੱਖਾਂ ਦੇ ਮਾਮਲੇ 'ਚ ਤਾਂ ਜਦੋਂ ਕੋਈ ਕੇਸ ਆਉਂਦਾ ਹੈ 26 ਜਨਵਰੀ ਦਾ ਹੋਏ ਜਾਂ ਕੇਸਰੀ ਨਿਸ਼ਾਨ ਸਾਹਿਬਾਂ ਦਾ ਹੋਏ, ਬੈਕਫੁੱਟ ਤੇ ਜਾ ਕੇ ਗੱਲ ਕਰਦੇ ਰਹੇ। ਲੇਕਿਨ ਹੁਣ ਜਦੋਂ ਕੁਝ ਵਾਪਰ ਰਿਹਾ ਔਰ ਮੈਂ ਵੈਸੇ ਹੈ ਤਾਂ ਇਹ ਟੱਬਰ ਵੀ ਉਸੇ ਹੀ ਲਾਈਨ ਦੇ ਉੱਤੇ ਹੀ ਹੈ, ਲੇਕਿਨ ਜੇ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਉਹਨਾਂ ਦੀਆਂ ਤੁਸੀਂ ਟਵੀਟਸ ਤੋਂ ਅੰਦਾਜ਼ਾ ਲਾਓ ਤੇ ਇਹ ਲੱਗਦਾ ਹੈ ਕਿ ਵੀ ਉਹ ਪੋਲੀਟੀਕਲੀ ਸਮਾਰਟ ਪਲੇ ਕਰ ਰਹੇ ਨੇ। ਹਾਲਾਂ ਇਨ ਦਾ ਐਂਡ ਸਾਡੇ ਐਂਗਲ ਲਈ ਜਾਂ ਈਵਨ ਕਿਸਾਨਾਂ ਦੇ ਲਈ ਵੀ ਇਹ ਸਾਰਾ ਜੋ ਇਹਨਾਂ ਨੇ ਕੀਤਾ ਉਸ ਤੋਂ ਪਹਿਲਾਂ ਕਿਹੜਾ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਇਹ ਸਾਰਾ ਕਾਰਪੋਰੇਟ ਸੈਕਟਰ ਜਾਂ ਦੂਜਾ ਇਹ ਤਾਂ ਸ਼ੁਰੂ ਹੀ ਉਦੋਂ ਹੋਇਆ ਜਦੋਂ ਇਕਨੋਮਿਕਲ ਰਿਫਾਰਮਸ ਦੇ ਨਾਂ ਥੱਲੇ 1993 ਦੇ ਵਿੱਚ 92-93 ਚ ਜਿਹੜੀ ਆ ਮਾਰਕੀਟ ਖੋਲੀ ਗਈ ਔਰ ਉਹ ਸਾਰੇ ਕਾਨੂੰਨ ਉਹੀ ਕਮੇਟੀਆਂ ਉਹੀ ਤੁਸੀਂ ਮਨਟੇਕ ਸਿੰਘ ਆਹਲੂਵਾਲੀਆ ਦੀ ਫਾਰਮਰਸ ਦੇ ਉੱਤੇ ਜਾਂ ਫਾਰਮਿੰਗ ਤੇ ਰਿਪੋਰਟ ਕੱਢ ਲਓ ਤਾਂ ਤੁਹਾਨੂੰ ਵਸਟ ਨਜ਼ਰ ਆਉਂਦਾ ਕੀ ਹੈ। ਲੇਕਿਨ ਘੱਟੋ ਘੱਟ ਜੇ ਇੱਕ ਕਾਮਨ ਬੰਦੇ ਨੂੰ ਸਮਝ ਆਉਂਦਾ ਹੈ ਕਿ ਵੀ
ਇਹ ਜਦੋਂ ਇਹਨਾਂ ਨੇ ਲਖੀਮਪੁਰ ਖੀਰੀ 'ਚ ਇਸ ਪੀਰੀਅਡ 'ਚ ਜਦੋਂ ਉਹਨਾਂ ਨੇ ਗੱਡੀਆਂ ਨੂੰ 3 ਗੱਡੀਆਂ ਉਹਨਾਂ ਨੇ ਐਜ਼ ਏ ਵੈਪਨ ਇਸਤੇਮਾਲ ਕੀਤੀਆਂ, ਬਿਲਕੁਲ 4 ਸਿੱਖ ਕਿਸਾਨ, 1 ਪੱਤਰਕਾਰ, ਉਹ ਉਹਨਾਂ ਥੱਲੇ ਦਰੜ ਕੇ ਮਾਰ ਦਿੱਤੇ। ਉਦੋਂ ਵੀ ਸਾਨੂੰ ਇਹ ਲੱਗਦਾ ਸੀ ਕਿ ਵੀ ਇਸ ਕਿਸਮ ਦਾ ਕਾਰਾ ਵਰਤਾਰਾ ਉਹਨਾਂ ਦੇ ਲਈ ਕਿਤੇ ਵੀ ਕਰਨਾ ਜਿਹੜਾ ਕੋਈ ਔਖਾ ਕੰਮ ਨਹੀਂ ਹੈ, ਕਿ ਵੀ ਇਹ ਐਜ਼ ਏ ਵੈਪਨ ਇਹਨੂੰ ਇਸਤੇਮਾਲ ਕਰਨ ਤੇ ਆ ਗਏ ਨੇ। ਹੁਣ ਜਿਹੜੀ ਅੱਜ ਘਟਨਾ ਵਾਪਰਦੀ ਹੈ, ਸਵੇਰ ਦੇ 5 ਵਜੇ ਦੇ ਕਰੀਬ 3 ਬੀਬੀਆਂ ਮਾਈਆਂ, ਬੀਬੀ ਸ਼ਿੰਦਰ ਕੌਰ, ਅਮਰਜੀਤ ਕੌਰ, ਗੁਰਮੇਲ ਕੌਰ, ਜਿਨ੍ਹਾਂ ਦਾ ਸੰਬੰਧ ਮਾਨਸਾ ਜ਼ਿਲ੍ਹੇ ਨਾਲ ਹੈ, ਉਹ ਉੱਥੇ ਕਾਫੀ ਦੇਰ ਤੋਂ ਟਿਕਰੀ ਬਾਰਡਰ ਦੇ ਉੱਤੇ ਬੈਠੀਆਂ ਸੀ, ਕਿਉਂਕਿ ਟਿਕਰੀ ਬਾਰਡਰ ਇੱਕ ਐਸਾ ਬਾਰਡਰ ਹੈ ਜਿੱਥੇ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿਸਾਨ ਬੀਬੀਆਂ ਨੇ ਉਹ ਵੀ ਉਹਦਾ ਹਿੱਸਾ ਨੇ ਪ੍ਰੋਟੈਸਟ ਦਾ। ਔਰ ਉਸ ਤੋਂ ਬਾਅਦ ਉਹਨਾਂ ਨੇ ਰਾਤ ਆਪਣੀ ਰੋਟੀ ਵਗੈਰਾ ਬੰਨੀ, ਪੈਕ ਕੀਤੀ। ਸਵੇਰੇ ਉਹਨਾਂ ਨੇ ਬਹਾਦਰਗੜ੍ਹ ਤੋਂ ਗੱਡੀ ਫੜਨੀ ਸੀ, ਸਵੇਰ ਦੇ 5-5:30 ਵਜੇ ਉਹ ਆਟੋ ਰਿਕਸ਼ੇ ਦੀ ਇੰਤਜ਼ਾਰ ਸੜਕ ਦੇ ਕੰਢੇ ਡਿਵਾਈਡਰ ਤੇ ਬੈਠੀਆਂ ਲੱਭ ਰਹੀਆਂ ਸੀ। ਆਟੋ ਰਿਕਸ਼ਾ ਆਏ ਔਰ ਅਚਾਨਕ ਇੱਕ ਟਰੱਕ ਜਿਹੜਾ ਹੈ ਉਹਦੇ ਉੱਤੇ ਆਇਆ, ਆ ਕੇ ਚੜ ਗਿਆ। ਉਹਨਾਂ ਤਿੰਨਾਂ ਨੂੰ ਉਹਨੇ ਦਰੜ ਦਿੱਤਾ ਮੌਕੇ ਤੇ ਹੀ ਔਰ 2 ਜ਼ਖਮੀ ਹਾਲਤ 'ਚ ਨੇ। ਹੁਣ ਮੈਨੂੰ ਜਦੋਂ ਮੈਂ ਇਹ ਖਬਰ ਦੇਖੀ, ਪਹਿਲਾਂ ਹੀ ਮੇਰਾ ਸੀ ਕਿ ਵੀ ਇਹ ਵੀ ਉਹੀ ਦੁਹਰਾ ਹੈ, ਇੱਕ ਖੌਫ ਪੈਦਾ ਕਰਨਾ, ਡਰ ਪੈਦਾ ਕਰਨਾ। ਉਸ ਤੋਂ ਪਹਿਲਾਂ ਸੁਪਰੀਮ ਕੋਰਟ ਆਲਰੇਡੀ ਕਹਿ ਚੁੱਕਾ ਹੈ ਪਿਛਲੀ ਹੀਅਰਿੰਗ ਵੇਲੇ ਕਿ ਜੀ ਇਹ ਸੜਕਾਂ ਕਿਉਂ ਬੰਦ ਕੀਤੀਆਂ ਹੋਈਆਂ, ਇਹ ਕਿਉਂ ਬਲੌਕ ਨੇ। ਔਰ ਅਸੀਂ ਜੇ ਦੂਸਰਾ ਪਾਰਟ ਦੇਖੀਏ ਤੇ ਮੈਨੂੰ ਇਹ ਲੱਗਦਾ ਸੀ ਕਿ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਇਹ ਇਹਨਾਂ ਬਾਰਡਰ ਦੇ ਉੱਤੇ ਵੀ ਕਰਨਗੇ, ਕੋਈ ਨਾ ਕੋਈ ਉਹਨੂੰ ਅਨਕੰਟਰੋਲਡ ਬਣਾਉਣਗੇ। ਹਾਲਾਂ ਜਦੋਂ ਹੁਣ ਸੁਪਰੀਮ ਕੋਰਟ ਦਾ ਇਹ ਸੀ ਕਿ ਜੀ ਸੜਕਾਂ ਖਾਲੀ ਕਰੋ, ਦੂਜਾ ਤੇ ਕਿਸਾਨਾਂ ਦੇ ਜਿਹੜੇ ਨੁਮਾਇੰਦੇ ਸੀ ਜਾਂ ਉਹਨਾਂ ਦੇ ਵਕੀਲਾਂ ਨੇ ਕਿਹਾ ਜੀ ਅਸੀਂ ਤਾਂ ਬੰਦ ਹੀ ਨਹੀਂ ਕੀਤੀਆਂ ਹੋਈਆਂ, ਇਹ ਤਾਂ ਬੈਰੀਕੇਡ ਇਹਨਾਂ ਨੇ ਖੁਦ ਹੀ ਲਾਏ ਹੋਏ ਨੇ, ਪੁਲਿਸ ਨੇ ਲਾਏ ਨੇ, ਕਿਤੇ ਕਿੱਲਾਂ ਲਾਈਆਂ, ਕਿਤੇ ਵੱਡੇ ਵੱਡੇ ਬੋਲਡਰ ਲਿਆ ਕੇ ਸੁੱਟੇ ਹੋਏ ਨੇ। ਅੱਜ ਜਦੋਂ ਅਸੀਂ ਇੱਕ ਪਾਸੇ ਇਹ ਖਬਰ ਦੇਖ ਰਹੇ ਹਾਂ, ਦੂਸਰੇ ਪਾਸੇ ਖਬਰ ਹੈ ਦਿੱਲੀ ਪੁਲਿਸ ਸਟਾਰਟਸ ਰਿਮੂਵਿੰਗ ਬੈਰੀਕੇਡਸ ਐਟ ਟਿਕਰੀ ਬਾਰਡਰ ਪੁਆਇੰਟ। ਹੁਣ ਟਿਕਰੀ ਦੇ ਵਿੱਚ ਹੀ ਐਕਸੀਡੈਂਟ ਜਿਹੜਾ ਜਿਹਨੂੰ ਨਾਂ ਦਿੱਤਾ ਗਿਆ ਔਰ ਉਹਦੇ 'ਚ ਖਬਰ ਹੈ ਕਿ ਵੀ 4 ਆਊਟ ਆਫ 8 ਲੇਅਰਸ ਆਫ ਬੈਰੀਕੇਡਸ ਐਟ ਟਿਕਰੀ ਬਾਰਡਰ ਹੈਵ ਬੀਨ ਰਿਮੂਵਡ, ਹਾਊਐਵਰ ਦ ਸੀਮੈਂਟ ਬੈਰੀਕੇਡਸ ਆਰ ਸਟਿਲ ਦੇਅਰ ਐਂਡ ਰੋਡ ਰਿਮੇਨਸ ਕਲੋਜ਼ਡ ਫॉर ਕਮਿਊਟਰਸ। ਹੁਣ ਇੱਕ ਪਾਸੇ ਉਹਨਾਂ ਨੇ ਬੈਰੀਕੇਡ ਹਟਾਣੇ ਸ਼ੁਰੂ ਕੀਤੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਹੁਣ ਨਾ ਕੋਈ ਫਾਈਨਲ ਜਿਹੜਾ ਹੈ ਉਹਨਾਂ ਨੇ ਸਟ੍ਰਾਈਕ ਕਰਨਾ ਹੈ। ਪਰ ਜਿਹੜੀ ਖਬਰ ਇਸ ਹਵਾਲੇ ਨਾਲ ਆਈ, ਇੱਕਦਮ ਬਾਅਦ ਇੱਕ ਪਾਸੇ ਤਾਂ ਕਿਸਾਨ ਲੀਡਰ ਸੀ, ਉਹਨਾਂ 'ਚੋਂ 1-2 ਨੇ ਕਿਹਾ ਕਿ ਜੀ ਇਹ ਐਕਸੀਡੈਂਟ, ਹਾਲਾਂ ਜਿਹੜਾ ਡਰਾਈਵਰ ਹੈ ਉਹ ਮਾਰ ਕੇ ਉਹਨਾਂ ਨੂੰ ਭੱਜ ਜਾਂਦਾ ਉੱਥੋਂ ਮੌਕੇ ਤੋਂ, ਦੇਖੋ ਬਾਅਦ 'ਚ ਕਿਹਾ ਜਾਂਦਾ ਹੈ ਗ੍ਰਿਫਤਾਰ ਹੋਇਆ। ਪੁਲਿਸ ਵੀ ਕਹਿ ਰਹੀ ਹੈ ਜੀ ਇਹ ਕੋਈ ਇਲ ਇੰਟੈਂਸ਼ਨ ਨਹੀਂ ਲੱਗਦੀ, ਸਵੇਰ ਦਾ ਵੇਲਾ ਸੀ, ਡਰਾਈਵਰ ਨੂੰ ਸ਼ਾਇਦ ਨਜ਼ਰ ਨਹੀਂ ਆਇਆ ਕਿ ਡਿਵਾਈਡਰ ਦੇ ਪਾਰ ਕੌਣ ਹੈ, ਔਰ ਉਹ ਜਿਹੜੇ ਪੁਰਾਣਾ ਟਰੱਕ ਸੀ 15 ਸਾਲ ਪੁਰਾਣਾ, ਉਹਦੀਆਂ ਸ਼ਾਇਦ ਬ੍ਰੇਕਾਂ ਨਹੀਂ ਲੱਗੀਆਂ। ਪਰ ਇਸ ਸਾਰੇ ਤੋਂ ਮੈਂ ਸਮਝਦਾ ਹਾਂ ਕਿ ਇਸ ਨੂੰ, ਹਾਲਾਂ ਮੈਨੂੰ ਇਹ ਕੋਈ ਖੁਸ਼ੀ ਨਹੀਂ ਹੁੰਦੀ ਜਦੋਂ ਮੈਂ ਉਹੀ ਜਿਹੜੇ ਖੁਦ ਉਸੇ ਹੀ ਕਾਤਲ ਨਿਜ਼ਾਮ ਦਾ ਹਿੱਸਾ ਨੇ ਉਹਨਾਂ ਨੂੰ ਕੋਟ ਕਰਾਂ, ਪਰ ਇਸ ਦੇ ਉੱਤੇ ਇਹਨਾਂ ਦੋਵਾਂ ਦਾ ਜਿਹੜਾ ਟਵੀਟ ਹੈ ਉਹ ਇਹ ਦੱਸਦਾ ਹੈ ਕਿ ਭਾਈ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕੀ ਹੋਇਆ। ਇਹਦੇ 'ਚ ਉਹਨੇ ਇਹ ਕਿਹਾ ਰਾਹੁਲ ਗਾਂਧੀ ਨੇ ਕਿ ਮਦਰ ਇੰਡੀਆ, अन्नदातास of country, the food provider of the country have been crushed. This cruelty and hatred are hollowing out our country. My condolences. कि भाई ये अन्नदाता इस धरती ਦਾ ਮਾਰਿਆ, ਉਹਨਾਂ ਮਾਈਆਂ ਨੂੰ ਮਾਰਿਆ ਗਿਆ ਔਰ ਉਹਨਾਂ ਨੇ ਜਿਹੜਾ ਹੈ ਕਿ ਕ੍ਰੂਐਲਿਟੀ ਹੈ ਔਰ ਨਫ਼ਰਤ ਹੈ ਕਿ ਭਾਈ ਜੇ ਤੁਸੀਂ ਸਿੱਧਾ ਰੂਲ ਆਊਟ ਵੀ ਕਰ ਦਿਓ ਕਿ ਨਹੀਂ ਕੀਤਾ, ਲੇਕਿਨ ਜੇ 1 ਸਾਲ ਤੋਂ ਬੈਠੇ ਨੇ, ਸਰਕਾਰ ਬੋਲੀ ਹੈ, ਅੰਨੀ ਹੈ, ਉਹ ਸੁਣਨ ਨੂੰ ਤਿਆਰ ਨਹੀਂ ਜਾਂ ਉਹਦਾ ਕੋਈ ਰੈਜ਼ੋਲੂਸ਼ਨ ਕੱਢਣ ਨੂੰ ਤਿਆਰ ਨਹੀਂ, ਧਮਕੀਆਂ ਰਾਹੀਂ ਜਾਂ ਖਰੀਦਾਰੀ ਰਾਹੀਂ ਉਹ ਖਰੀਦਣਾ ਚਾਹੁੰਦੇ ਹੈ, ਫਿਰ ਵੀ ਇਹਨਾਂ ਦੇ ਜਿਹੜੀ ਕਤਲਾਂ ਦੀ ਜ਼ਿੰਮੇਵਾਰੀ ਹੈ ਉਹ ਹਕੂਮਤ ਤੇ ਬਣਦੀ ਹੈ। ਔਰ ਇਸੇ ਤਰ੍ਹਾਂ ਜਿਹੜਾ ਉਹਨੇ ਇਹ ਸਾਰੇ ਦੇ ਨਾਲ ਨਾਲ ਪ੍ਰਿਯੰਕਾ ਗਾਂਧੀ ਨੇ ਵੀ ਇਸ ਕਿਸਮ ਦਾ ਹੀ ਕਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਹੀ there is no proper price for the crop when the farmers grow it by working hard. ਉਹਨਾਂ ਨੇ ਬੁੰਦੇਲਖੰਡ 'ਚ ਮਾਰੇ ਗਏ 2 ਕਿਸਾਨਾਂ ਦੀ ਵੀ ਗੱਲ ਕੀਤੀ ਕਿ ਫਰਟੀਲਾਈਜ਼ਰ ਵੀ ਨਹੀਂ ਮਿਲ ਰਹੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਐਂਟੀ ਫਾਰਮਰ ਐਟੀਟਿਊਡ ਹੈ। ਔਰ ਇਸ ਸਾਰੇ ਦੇ ਉੱਤੇ ਇਹਨੇ she tagged the tweet a video of women expressing problems faced by her। ਇਸ ਸਾਰੇ 'ਚ
ਹੁਣ ਇਸ ਦੇ ਨਾਲ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਇਹ ਬਾਰਡਰ ਤੋਂ ਹਟਾਉਣ ਦੀ ਲਾਈਨ ਐਜ਼ ਏ ਵੈਪਨ, ਔਰ 2 ਦਿਨ ਤੋਂ ਜਿਹੜੀ ਡਰਾਮੇਬਾਜ਼ੀ ਸਿੰਘੂ ਬਾਰਡਰ ਤੇ ਚੱਲ ਰਹੀ ਹੈ, ਜਿਹੜਾ ਲਖਬੀਰ ਬੇਅਦਬੀ ਦੇ ਮਾਮਲੇ 'ਚ ਮਾਰਿਆ ਜਾਂਦਾ ਹੈ ਸਿੰਘੂ ਬਾਰਡਰ ਤੇ ਨਿਹੰਗਾਂ ਦੇ ਖੈਮੇ ਵੱਲੋਂ, ਜਿਹਦੇ ਥੱਲੇ ਆਲਰੇਡੀ 5 ਤੋਂ ਜ਼ਿਆਦਾ ਨਿਹੰਗ ਜਿਹੜੇ ਨੇ ਉਹਨਾਂ ਨੇ ਵੋਲੰਟਰੀਲੀ ਗ੍ਰਿਫਤਾਰੀ ਦਿੱਤੀ ਹੈ। ਅੱਛਾ, ਇਹਨੂੰ ਕਿਵੇਂ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਪਿਛਲੇ ਕੱਲ ਇੱਕ ਹਿੰਦੂ ਮਜ਼ਦੂਰ ਸਮਿਤੀ ਦੇ ਨਾਂ ਥੱਲੇ ਬੀਜੇਪੀ ਦਾ ਹੀ ਗਰੁੱਪ ਹੈ, ਉਹਨਾਂ ਨੇ ਉੱਥੇ ਸਿੰਘੂ ਬਾਰਡਰ ਦੇ ਨੇੜੇ ਕਰਾਊਡ ਇਕੱਠੀ ਕਰਕੇ ਕਿਹਾ ਕਿ ਜੀ ਉਹਦੀ ਆਤਮਾ ਭਟਕ ਰਹੀ ਹੈ, ਜਿਵੇਂ ਉਹਨੂੰ ਕਰੂਅਲੀ ਮਾਰਿਆ ਗਿਆ ਤੇ ਜਿੱਥੇ ਮਾਰਿਆ ਗਿਆ ਉੱਥੇ ਜਾ ਕੇ ਅਸੀਂ ਹਵਨ ਕਰਨਾ ਚਾਹੁੰਦੇ। ਹੁਣ ਪਹਿਲੀ ਗੱਲ ਤਾਂ ਉਸ ਦਾ ਜਿਹੜਾ ਇਹਨਾਂ ਦਾ ਕੋਈ ਸਬੰਧ, ਔਰ ਇਹ ਵੀ ਕਿਹਾ ਗਿਆ ਜੀ ਲਖਬੀਰ ਦੇ ਫੈਮਿਲੀ ਮੈਂਬਰ ਵੀ ਸਾਡੇ ਨਾਲ ਨੇ, ਲੇਕਿਨ ਬਾਅਦ ਸਾਹਮਣੇ ਆਇਆ ਵੀ ਕੋਈ ਫੈਮਿਲੀ ਮੈਂਬਰ ਨਹੀਂ ਹੈ। ਹਾਲਾਂਕਿ ਇਸ ਦੇ ਉਲਟ ਸਿੱਖ ਜਥੇਬੰਦੀਆਂ ਨੇ ਆਲਰੇਡੀ ਜਿਹੜੀਆਂ ਉਹਨਾਂ ਦੀਆਂ 3 ਬੱਚੀਆਂ, ਜਿਸ ਵਾਈਫ ਨੂੰ ਔਰ ਬੱਚਿਆਂ ਨੂੰ ਅਬੈਂਡਨ ਕੀਤਾ ਹੋਇਆ ਸੀ ਪਿਛਲੇ 5 ਸਾਲ ਤੋਂ, ਉਹਨਾਂ ਦੀ ਟੇਕ ਕੇਅਰ ਲੱਖ ਰੁਪਈਆ ਦੇਣਾ। ਔਰ ਗੱਲ ਇੱਥੇ ਹੀ ਨਹੀਂ ਹੈ, ਈਵਨ ਕਿਵੇਂ ਸ਼ਡਿਊਲ ਕਾਸਟ ਬੋਰਡ ਐਕਟਿਵ ਕਰਤਾ ਵਿਜੇ ਸਾਂਪਲਾ ਦੇ ਥੱਲੇ, ਜਿਹੜਾ ਵਿਜੇ ਸਾਂਪਲਾ ਇਹਨਾਂ ਦਾ ਮਿਨਿਸਟਰ ਵੀ ਸੀ ਔਰ MP ਸੀ ਪੰਜਾਬ ਤੋਂ। ਅੱਛਾ, ਹਾਲਾਂਕਿ ਇਹ ਜਿਹੜਾ ਸ਼ਡਿਊਲ ਕਾਸਟ ਐਕਟ ਜਿਹਦੇ ਥੱਲੇ ਤੁਸੀਂ ਲੈਂਦੇ ਹੋ ਨੋਟਿਸ, ਉਹ ਤਾਂ ਹੁੰਦਾ ਜੇ ਕਿਸੇ ਸ਼ਡਿਊਲ ਕਾਸਟ ਨੂੰ ਕੋਈ ਹੋਰ ਮਾਰੇ। ਹੁਣ ਜਿਹੜੇ 4 ਨਿਹੰਗ ਜਿਹੜੇ ਨੇ ਜਿਨ੍ਹਾਂ ਦੇ ਨੇ ਉਸਦੀ ਜ਼ਿੰਮੇਵਾਰ, ਉਹ ਵੀ ਦਲਿਤ ਨੇ, ਮਾਰਿਆ ਜਾਣ ਵਾਲਾ ਵੀ ਦਲਿਤ ਦਾ ਇਸ਼ੂ ਹੀ ਨਹੀਂ ਹੈ, ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਗੰਦੀ ਵੋਟ ਪੋਲਿਟਿਕਸ ਕਰਨੀ ਹੈ ਕਿ ਇਹਨੂੰ ਦਲਿਤ ਡਿਵਾਈਡ ਕਰਨਾ ਹੈ ਕਿ ਭਾਈ ਇਹਨੂੰ ਮੇਨ ਸਟ੍ਰੀਮ ਜ਼ਿਮੀਦਾਰਾਂ ਨਾਲੋਂ ਅੱਡ ਕਰਨਾ ਹੈ। ਔਰ ਕਮਿਸ਼ਨ ਜਿਹੜਾ ਉਹ ਕਹਿ ਰਿਹਾ ਸਿੰਘੂ ਲਿੰਚਿੰਗ ਵਿਕਟਮਸ ਫੈਮਿਲੀ ਗੈਟਸ 50% ਕੰਪਨਸੇਸ਼ਨ ਅਮਾਉਂਟ, ਔਰ ਇਹ ਜਿਹੜੀਆਂ ਨੇ ਯੰਗ ਡਾਟਰਸ ਆਫ ਲਖਬੀਰ ਸਿੰਘ ਟੂ ਗੈਟ ਫ੍ਰੀ ਐਜੂਕੇਸ਼ਨ ਐਂਡ ਮਨੀ ਫॉर ਲਿਵਿੰਗ ਐਂਡ ਵਿਕਟਮਸ ਮਦਰ ਵਿਲ ਗੈਟ ਏ ਮੰਥਲੀ ਪੈਨਸ਼ਨ। ਹੁਣ ਇਹ ਜਿਹੜਾ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ ਚੇਅਰਮੈਨ ਵਿਜੇ ਸਾਂਪਲਾ, ਉਹ ਕਹਿ ਰਿਹਾ ਜੀ ਉਹਨਾਂ ਨੂੰ ਵੀ ਅਸੀਂ ਐਜੂਕੇਸ਼ਨ ਫ੍ਰੀ, ਉਹਦੀ ਘਰਵਾਲੀ ਨੂੰ ਵੀ ਦੂਸਰਾ ਇਹ ਉਹ, ਔਰ ਆਲਰੇਡੀ ਉਹਨਾਂ ਨੇ ਕਿਹਾ ਕਿ ਜੀ ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਦੇ ਥੱਲੇ ਆਲਰੇਡੀ 8.5 ਲੱਖ ਦਾ ਕੰਪਨਸੇਸ਼ਨ ਲਖਬੀਰ ਦੀ ਫੈਮਿਲੀ ਨੂੰ ਦੇ ਦਿੱਤਾ ਗਿਆ। ਹੁਣ ਇਹ ਇੱਕ ਪਾਸੇ ਜਦੋਂ ਸਰਕਾਰੀ ਲੈਵਲ ਦੇ ਉੱਤੇ ਇਸ ਕਿਸਮ ਦੀ ਐਨਕਰੇਜਮੈਂਟ ਵੀ ਹੋ ਰਹੀ ਹੈ, ਕੱਲ ਨੂੰ ਇਹ ਇਸ ਗੱਲ ਵੱਲ ਇਸ਼ਾਰਾ ਵੀ ਕਰਦਾ ਹੈ ਕਿ ਭਾਈ ਤੁਸੀਂ ਕਰੋ ਬੇਅਦਬੀ, ਜੇ ਮਾਰੇ ਵੀ ਜਾਓਗੇ ਤੇ ਤੁਹਾਡੀ ਜਿਹੜੀ ਹੈ ਸਰਕਾਰ ਤੁਹਾਨੂੰ ਕੰਪਨਸੇਸ਼ਨ ਵੀ ਦੇਗੀ, ਦੂਜਾ ਵੀ ਕਰੇਗੀ। ਔਰ ਜਿਵੇਂ ਹਿੰਦੂ ਆਊਟਫਿਟ ਨੇ ਉੱਥੇ ਜਾ ਕੇ ਹਵਨ ਕਰਨ ਦੇ ਨਾਂ ਥੱਲੇ ਇਹ ਸਾਰੇ ਨੂੰ ਉਹਨਾਂ ਨੇ ਇੱਕ ਕਮਿਊਨਲ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਸਾਥ ਦੇ ਨਾਲ ਜਿਹੜਾ ਇੱਕ ਪਾਸੇ ਬੀਜੇਪੀ ਦਾ ਜਾਂ ਸਰਕਾਰ ਦਾ ਪੈਂਤੜਾ ਇਹ ਕਿ ਭਾਈ ਕਿਸਾਨਾਂ ਦੀ ਮੂਵਮੈਂਟ ਦੇ ਵਿੱਚ ਕਨਫਿਊਜ਼ਨ ਪੈਦਾ ਕਰੋ, ਇੱਕ ਪਾਸੇ ਇਹ ਟਰੱਕ ਐਜ਼ ਏ ਵੈਪਨ ਦੂਸਰੀ ਵਾਰ ਲਖੀਮਪੁਰ ਖੀਰੀ ਤੋਂ ਬਾਅਦ ਐਨ ਬਾਰਡਰ ਦੇ ਉੱਤੇ ਉਹਨਾਂ ਨੇ ਆ ਕੇ ਟਿਕਰੀ ਦੇ ਇਸਤੇਮਾਲ ਕੀਤਾ। ਤੀਸਰਾ ਨਿਹੰਗ ਸਿੰਘਾਂ ਨੇ ਜੋ ਵੀ ਕੀਤਾ ਇਸ ਦੇ ਉੱਤੇ ਹਰ ਇੱਕ ਦਾ ਆਪਣਾ ਵਿਊ ਹੋ ਸਕਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਵੀ ਇਸ ਮੁੱਦੇ ਦੇ ਉੱਤੇ ਜੇ ਅੱਜ ਨਿਹੰਗਾਂ ਦਾ ਖੈਮਾ ਉੱਥੇ ਨਾ ਹੁੰਦਾ ਤੇ ਜਿਵੇਂ ਸ਼ਾਹੀਨ ਬਾਗ ਵਾਲਾ ਉਹ ਕੋਈ ਛੋਟੇ ਪ੍ਰੋਟੈਸਟ ਨਹੀਂ ਸੀ ਔਰ ਉਹਦੇ ਸਿਰਫ ਐਕਸਕਲੂਸਿਵ ਬੀਬੀਆਂ ਸੀ, ਕੋਈ ਇਹ ਚਾਰਜ ਵੀ ਨਹੀਂ ਸੀ ਲੱਗ ਸਕਦਾ। ਉੱਥੇ ਕਿਵੇਂ ਉਹਨਾਂ ਨੇ ਗੋਲੀ ਕਾਂਡ ਕਰਵਾਉਣ ਦੀ ਕੋਸ਼ਿਸ਼ ਕੀਤੀ, ਆਪਣਾ ਇੱਕ ਗੁੰਡਾ ਲਿਆ ਕੇ ਜਿਹਨੂੰ ਬਾਅਦ ਚ ਆਨਰ ਕੀਤਾ ਗਿਆ ਔਰ ਉਹਦੀ ਜ਼ਮਾਨਤ ਵੀ ਇਮੀਡੀਏਟਲੀ ਕਰ ਦਿੱਤੀ, ਉਹਨੇ ਗੋਲੀਆਂ ਵੀ ਚਲਾਈਆਂ ਆ ਕੇ ਕਿ ਇਹਨਾਂ ਨੇ ਔਰ ਆਨੇ ਬਹਾਨੇ ਉਹਨਾਂ ਨੂੰ ਉਠਾ ਦਿੱਤਾ ਕਿਉਂਕਿ ਉਹਨਾਂ ਨੇ ਇਸ ਹੱਦ ਤੱਕ ਟੈਰਰ ਪੈਦਾ ਕਰ ਦਿੱਤਾ ਹੈ। ਹੁਣ ਇਹੀ ਹਾਲ ਕਿਸਾਨਾਂ ਦੇ ਨਾਲ ਹੋਣਾ ਔਰ 26 ਜਨਵਰੀ ਤੋਂ ਬਾਅਦ ਇੱਕਦਮ ਬਾਅਦ ਕੀਤਾ 2 ਦਿਨ ਬਾਅਦ ਇੱਕ ਅਗਲੇ ਦਿਨ ਹੀ ਕਿ ਲਾਗਲੇ ਗੁੰਡੇ ਇਕੱਠੇ ਕਰਕੇ ਉਹਨਾਂ ਨੇ ਕੈਂਪ ਦੇ ਉੱਤੇ ਹਮਲਾ ਕੀਤਾ ਕਿਸਾਨਾਂ ਦੇ। ਜੇ ਨਿਹੰਗ ਸਿੰਘ ਨਾ ਬੈਠੇ ਹੁੰਦੇ ਤੇ ਇਹ ਤਾਂ ਕਦੋਂ ਦੇ ਉੱਥੋਂ ਉਹਨਾਂ ਨੇ ਗੁੰਡਾਗਰਦੀ ਕਰਕੇ ਉਹਨੂੰ ਰਾਈਟਿੰਗ ਬਣਾ ਦੇਣਾ ਸੀ, ਹਿੰਦੂ ਸਿੱਖਾਂ ਵਿਚਾਲੇ ਉਹਨਾਂ ਨੂੰ ਉਠਾ ਦੇਣਾ ਸੀ। ਹੁਣ ਇਹ ਜਿਹੜੀ ਘਟਨਾ ਉਸ ਸਿੰਘੂ ਬਾਰਡਰ ਦੇ ਉੱਤੇ ਵਾਪਰਦੀ ਹੈ 14 ਅਕਤੂਬਰ ਨੂੰ, ਉਸ ਤੋਂ ਬਾਅਦ ਇੱਕ ਪਾਸੇ ਜਿਹੜੇ ਵਿਦਨ ਇਹਨਾਂ ਦੇ ਰੈਂਟਾ ਸਿੱਖ ਖੜੇ ਕੀਤੇ ਹੋਏ ਨੇ, ਸੋਸ਼ਲ ਮੀਡੀਆ ਤੇ ਵੀ ਐਕਟਿਵ ਨੇ ਔਰ ਕੁਝ ਕਿਸਾਨ ਜਥੇਬੰਦੀਆਂ ਵੀ, ਉਹਨਾਂ ਦਾ ਜੀ ਨਿਹੰਗ ਇੱਥੋਂ ਜਾਣ, ਉਹਨਾਂ ਨੂੰ ਕਿਹਨੇ ਸੱਦਿਆ, ਕੌਣ ਲੈਣ ਗਿਆ ਇਹਨਾਂ ਨੂੰ, ਇਹ ਕਰ ਰਹੇ ਨੇ। ਹਾਲਾਂਕਿ ਸਿਆਣਿਆਂ ਨੇ ਕਿਹਾ ਤੁਸੀਂ ਬਚੇ ਹੀ ਇਸ ਲਈ ਹੋਏ ਹੋ ਕਿ ਨਿਹੰਗ ਬੈਠੇ ਹੋਏ ਨੇ। ਔਰ ਹੁਣ ਉਹਨਾਂ ਨੇ ਨਿਹੰਗਾਂ ਨੇ ਆਪਣਾ ਇੱਕ ਇਕੱਠ ਸੱਦਿਆ ਸੀ ਮਹਾਪੰਚਾਇਤ ਦੇ ਨਾਂ ਥੱਲੇ, ਰਿਪਰੈਜ਼ੈਂਟੇਟਿਵ ਗੈਦਰਿੰਗ, ਉਹਨਾਂ ਦੀਆਂ ਜਥੇਬੰਦੀਆਂ ਬਾਹਰੋਂ ਵੀ ਉਹਨਾਂ ਨੇ ਇਨਪੁਟ ਲਈ ਕਿਉਂਕਿ ਬਾਹਰਲੀਆਂ ਸਿੱਖ ਜਥੇਬੰਦੀਆਂ ਜਾਂ ਇੰਡੀਵਿਜੂਅਲ ਸਿੱਖ ਵੀ ਕਾਫੀ ਮਦਦ ਕਰ ਰਹੇ ਨੇ। ਔਰ ਕਿ ਭਾਈ ਉਹਨਾਂ ਨੇ ਪੁੱਛਿਆ ਸੀ ਕਿ ਸਾਨੂੰ ਦੱਸੋ ਕਿ ਭਾਈ ਆ ਵੀ ਸਾਡੇ ਇਹਨਾਂ ਦੇ ਕੁਝ ਜਿਹੜੇ ਨੇ
ਕਾਮਰੇਡ ਉਹ ਕਹਿੰਦੇ ਨੇ ਜਾਓ ਬਾਹਰ ਵੀ ਹੈ। ਔਰ ਇਹ ਫੈਸਲਾ ਕੀਤਾ ਗਿਆ ਉਹਨਾਂ ਵੱਲੋਂ ਜਦੋਂ ਕਿ ਉਹਨਾਂ ਨੇ ਕੱਲ ਆਪਣਾ ਫੈਸਲਾ ਸੁਣਾਇਆ ਕਿ ਨਿਹੰਗਸ ਡਿਸਾਈਡ ਟੂ ਸਟੇ ਪੁੱਟ ਐਟ ਸਿੰਘੂ ਬਾਰਡਰ। ਉਹਨਾਂ ਨੇ ਕਿਹਾ ਕਿ ਜੀ ਇੱਥੇ ਰਹਿਣਗੇ। ਉਹਨਾਂ ਨੇ ਕਿਹਾ ਜਦੋਂ ਤੱਕ ਕਿ ਮੋਰਚਾ ਖਤਮ ਨਹੀਂ ਹੁੰਦਾ। ਔਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਇੱਕ ਚੰਗਾ ਫੈਸਲਾ ਹੈ, ਇਹਨੂੰ ਦੇਖਦੇ ਹਾਂ ਅਸੀਂ ਕਿ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਟਕਰਾਅ ਦੀ ਲਾਈਨ ਨਾ ਬਣੇ। ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਟ੍ਰੇਨਡ ਜਥੇ ਪੰਜਾਬ ਦੇ ਵਿੱਚ ਭੇਜਾਂਗੇ। ਜਿੰਨੇ ਗੁਰਦੁਆਰੇ ਨੇ ਉਹਨਾਂ 'ਚ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਉੱਥੇ 24 ਆਵਰ ਕੀ ਪਹਿਰੇਦਾਰੀ ਹੈਗੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਏ। ਜੇ ਉੱਥੇ ਕਿਸੇ ਨੇ ਰੱਖਿਆ ਗੁਰੂ ਗ੍ਰੰਥ ਸਾਹਿਬ ਔਰ ਕੋਈ ਸਾਂਭ ਸੰਭਾਲ ਨਹੀਂ ਹੈ ਤੇ ਉੱਥੋਂ ਅਸੀਂ ਮਹਾਰਾਜ ਦਾ ਸਰੂਪ ਲੈ ਵੀ ਆਵਾਂਗੇ। ਔਰ ਜਿਨ੍ਹਾਂ ਨੂੰ ਲੋੜ ਹੋਈ, ਜਿਨ੍ਹਾਂ ਦੇ ਕੋਲ ਪ੍ਰਬੰਧ ਨਹੀਂ ਹੈ, ਅਸੀਂ ਆਪਣੇ ਜਿਹੜੇ ਸਿੰਘ ਹੈ ਉਹਨੂੰ ਪ੍ਰੋਟੈਕਟ ਵੀ ਕਰਨਗੇ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਚੰਗਾ ਤਰੀਕਾ ਹੈ, ਪਰ ਇਹਨੂੰ ਇਹ ਵੀ ਨਾ ਹੋਏ ਕਿ ਵੀ ਨਿਹੰਗਾਂ 'ਚ ਵੀ ਆਏ ਵੀ ਅਸੀਂ ਗੁਰਦੁਆਰਿਆਂ ਤੇ ਕਬਜ਼ੇ ਕਰਨੇ ਨੇ ਤੇ ਸ਼੍ਰੋਮਣੀ ਕਮੇਟੀ ਨੂੰ ਲੱਗੇ ਕਿ ਵੀ ਅਜੇ ਤਾਂ ਮੰਨਤਾਂ ਤੋਂ ਲੈ ਕੇ ਅਸੀਂ ਕਬਜ਼ੇ ਕੀਤੇ ਹੋਏ ਨੇ, ਨਵੇਂ ਆ ਕੇ ਕਬਜ਼ੇ ਕਰਨ। ਟਕਰਾਅ ਹੀ ਉਹਨਾਂ ਕਮੇਟੀਆਂ ਦੇ ਨਾਲ ਸ਼ੁਰੂ ਹੋ ਜਾਏ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ RSS, ਹਿੰਦੂਤਵੀ ਏਜੰਸੀਆਂ ਬੈਂਟ ਅਪੌਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਾਰਵਾਈਆਂ 2015 ਤੋਂ ਸੌਦਾ ਸਾਧ ਦੇ ਚੇਲਿਆਂ ਰਾਹੀਂ ਇਹਨਾਂ ਨੇ ਸ਼ੁਰੂ ਕਰਾਈਆਂ। ਸੌਦਾ ਸਾਧ ਨੂੰ ਕੌਣ ਸਪੋਰਟ ਕਰ ਰਿਹਾ, ਇਹਦੇ ਬਾਵਜੂਦ 3 ਕ੍ਰਿਮੀਨਲ ਕੇਸਾਂ ਦੇ ਵਿੱਚ ਉਹ ਉਮਰ ਕੈਦ ਭੋਗ ਰਿਹਾ। ਲੇਕਿਨ ਹਰਿਆਣਾ ਸਰਕਾਰ ਕਿਵੇਂ ਉਹਦੀ ਪਿੱਠ ਤੇ ਖੜੀ ਹੈ, ਕਿਵੇਂ ਏਜੰਸੀਆਂ, ਅਦਾਲਤਾਂ। ਹੁਣ ਉਹ ਫਰੀਦਕੋਟ ਜੱਜ ਨੇ ਕਿਹਾ ਸੀ ਕਿ ਭਾਈ ਉਹਨੂੰ ਇੱਥੇ ਸੱਦੋ ਜਿਹੜਾ ਸਲਾਮਤਪੁਰੇ 'ਚ 10ਵੇਂ ਪਾਤਸ਼ਾਹ ਦਾ ਬਾਣਾ ਪਹਿਨ ਕੇ ਉਹਨੇ ਕੀਤਾ। ਅੱਜ ਹਾਈ ਕੋਰਟ ਨੇ ਕਹਿਤਾ ਨਹੀਂ ਉੱਥੇ ਨਹੀਂ ਜਾ ਸਕਦਾ। ਸੋ ਹਕੂਮਤ ਔਰ ਉਹਨਾਂ ਨੇ ਇਹਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸ਼ੁਰੂਆਤ ਕਰਵਾਈ ਸੌਦਾ ਸਾਧ ਦੇ ਚੇਲਿਆਂ ਰਾਹੀਂ, ਜੋ ਬੁਰਜ ਜਵਾਹਰ ਸਿੰਘ ਵਾਲਾ 'ਚ ਹੋਇਆ ਔਰ ਦੂਸਰੇ। ਸੋ ਹੁਣ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਾਈ ਤੁਸੀਂ ਕੈਮਰੇ ਕੂਮਰੇ ਵੀ ਲਾ ਲਓ, CCTV ਜਿਹੜੇ ਆਉਣ ਵਾਲੇ ਨੇ ਮੂੰਹ ਸਿਰ ਬੰਨ ਕੇ ਆ ਕੇ ਪਹਿਲਾਂ ਕੈਮਰਾ ਪਾਉਂਦੇ ਨੇ। ਸੋ ਕੁਝ ਵਕਤ ਦੇ ਲਈ ਜਦੋਂ ਤੱਕ ਇਹਨਾਂ ਦਾ ਮੂੰਹ ਨਹੀਂ ਭੰਨਿਆ ਜਾਂਦਾ, ਇਹ ਜਿਹੜਾ 24 ਆਵਰ ਪਹਿਰਾ। ਔਰ ਇਹਦੇ ਥੱਲੇ ਵੀ ਜਿਹੜੇ ਵਾਧੂ ਗੁਰਦੁਆਰੇ ਬਹੁਤ ਸਾਰੇ ਬਣੇ ਹੋਏ ਨੇ ਜਿਨ੍ਹਾਂ 'ਚ ਕੋਈ ਜਿਨ੍ਹਾਂ ਦੀ ਰੱਖਿਆ ਨਹੀਂ ਹੈ ਕੋਈ, ਉਹਨਾਂ ਨੂੰ ਵੀ ਸਮੇਟਣ ਦੀ ਲੋੜ ਹੋਣੀ ਚਾਹੀਦੀ ਹੈ। ਔਰ ਇਹਦੇ ਬਾਰੇ ਪਹਿਲਾਂ ਹੀ ਅਕਾਲ ਤਖਤ ਦਾ ਮੂਵ ਸੀ ਕਿ ਪਿੰਡ ਦੇ ਵਿੱਚ ਤੁਸੀਂ ਇੱਕ ਗੁਰਦੁਆਰਾ ਰੱਖੋ। ਸੋ ਮੈਂ ਸਮਝਦਾ ਹਾਂ ਕਿ ਵੀ ਸਾਨੂੰ ਦੁਸ਼ਮਣ ਦਾ ਜੋ ਚਾਲਾਂ ਨੇ ਉਹ ਸਮਝ ਆ ਗਈਆਂ ਨੇ ਔਰ ਇਹ ਸਾਨੂੰ ਹਥਿਆਰਬੰਦ ਤਰੀਕੇ ਦੇ ਨਾਲ ਆਪਣੇ ਗੁਰਦੁਆਰਿਆਂ ਦੀ, ਆਪਣੇ ਇਸ਼ਟ ਦੀ ਖੁਦ ਹੀ ਜਿਹੜੀ ਹੈ ਉਹ ਹਿਫਾਜ਼ਤ ਕਰਨੀ ਪਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਕਤ ਲੈਣੇ ਬ੍ਰੇਕ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਆਜ਼ਾਦ ਨਾਨ ਪ੍ਰੋਫਿਟ ਮੀਡੀਆ ਅਦਾਰਾ ਹੈ। ਸੋ TV 84 ਨੂੰ ਸਿਆਸੀ ਜਾਂ ਕਾਰਪੋਰੇਟ ਪ੍ਰਭਾਵ ਤੋਂ ਮੁਕਤ ਰੱਖਣ ਲਈ ਅਸੀਂ ਆਪ ਸਭ ਦਰਸ਼ਕਾਂ ਤੇ ਨਿਰਭਰ ਕਰਦੇ ਹਾਂ। ਸੋ ਆਜ਼ਾਦ ਸਿੱਖ ਪੱਤਰਕਾਰਿਤਾ ਨੂੰ ਜਿਉਂਦਾ ਰੱਖਣਾ ਸਮੇਂ ਦੀ ਜਿਹੜੀ ਮੁੱਖ ਲੋੜ ਹੈ। ਸੋ ਆਪ ਦਰਸ਼ਕਾਂ ਦੀ ਮਦਦ ਤੋਂ ਬਿਨਾਂ ਇਹ ਜਿਹੜਾ ਸੰਭਵ ਨਹੀਂ ਹੈ। ਸੋ ਆਪਣੇ ਦਸਵੰਧ ਵਿੱਚੋਂ TV 84 ਨੂੰ ਡੋਨੇਟ ਕਰੋ। ਸਕਰੀਨ ਤੇ ਆ ਰਹੀ ਜਿਹੜੀ ਜਾਣਕਾਰੀ ਨਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਤੁਸੀਂ ਸਾਡੀ ਜਿਹੜੀ ਵੈਬਸਾਈਟ www.tv84.tv ਜਾਂ ਸੋਸ਼ਲ ਮੀਡੀਆ ਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ TV 84 ਨੂੰ ਡੋਨੇਟ ਕਰ ਸਕਦੇ ਹੋ। ਸੋ ਪਲੀਜ਼ ਸਪੋਰਟ ਇੰਡੀਪੈਂਡੈਂਟ ਜਰਨਲਿਜ਼ਮ। ਸੋ ਥੈਂਕ ਯੂ ਸੋ ਮਚ। ਸੋ ਦਰਸ਼ਕੋ, ਇੱਥੇ ਲੈਣੇ ਬ੍ਰੇਕ। ਵਿਊਅਰ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 ਟੇਰਾ ਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ TV 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। UK 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk london4khalistan. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ BJP ਦੇ 3 ਵੱਡੇ ਆਗੂਆਂ ਨੇ ਅੱਜ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ ਦਾ ਜਿਹੜਾ ਆਗਾਜ਼ ਇਸ ਨਵੇਂ ਨਾਅਰੇ ਨਾਲ ਕੀਤਾ, ਨਵਾਂ ਪੰਜਾਬ BJP ਦੇ ਨਾਲ। ਸੋ ਵਿਊਅਰਸ ਇਹ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਲਾ ਜਿਹੜਾ ਪੱਤਾ ਬਹੁਤ ਕਾਰਗਰ ਸਾਬਤ ਨਹੀਂ ਹੋਇਆ। ਸੋ ਇਸ ਲਈ ਹੁਣ BJP ਸਿੱਧੇ ਤੌਰ ਤੇ ਫੋਕਸ ਰੱਖ ਕੇ ਲੋਟਿਆਂ ਦੀ ਖਰੀਦਦਾਰੀ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, BJP ਹੌਲੀ-ਹੌਲੀ ਜਿਉਂ-ਜਿਉਂ ਇਲੈਕਸ਼ਨਸ ਨੇੜੇ ਆ ਰਹੀਆਂ ਨੇ, ਆਲਮੋਸਟ 3 ਮਹੀਨੇ ਹੀ ਬਚੇ ਨੇ, ਫਿਰ ਪੋਲ ਕੋਡ ਜਿਹਨੂੰ ਕਹਿੰਦੇ ਨੇ, ਇਲੈਕਸ਼ਨ ਕੋਡ ਲਾਗੂ ਹੋ ਜਾਂਦਾ ਹੈ ਜੀ। ਫਰਵਰੀ ਦੇ ਮਹੀਨੇ 'ਚ ਤਾਂ ਚੋਣਾਂ ਹੋਣੀਆਂ ਹੁੰਦੀਆਂ ਨੇ ਔਰ ਉਹ ਆਪਣੇ ਪੱਤੇ ਖੋਲ ਰਹੀ ਹੈ। ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜਾ ਮਹਾਰਥੀ ਕੈਪਟਨ ਅਮਰਿੰਦਰ ਸਿੰਘ 80 ਸਾਲਾ ਝੋਟਾ ਤਿਆਰ ਕਰਕੇ ਜਿਹਦੇ ਸਿੰਘਾਂ ਨੂੰ ਤੇਲ ਤੂਲ ਲਾ ਕੇ ਉਹਨਾਂ ਨੇ ਮੈਦਾਨ ਦੇ ਵਿੱਚ ਛੱਡਿਆ ਸੀ, ਉਹ ਝੋਟਾ ਦਾ ਮੂੰਹ 'ਚੋਂ ਝੱਗ ਸੁੱਟਣ ਲੱਗ ਗਿਆ ਕਿਉਂਕਿ ਉਹਨਾਂ ਦਾ ਇਹ ਮੂਵ ਫਿਜ਼ਲ ਆਊਟ ਹੋ ਗਿਆ। ਇਸ ਕਿਸਮ ਦੀਆਂ ਅੰਦਰੂਨੀ ਖਬਰਾਂ ਨੇ ਕਿ ਜਦੋਂ ਇਸ ਨੂੰ ਰਿਜ਼ਾਈਨ ਕਰਨ ਤੇ ਮਜਬੂਰ ਕੀਤਾ ਗਿਆ, 80 MLA ਚੋਂ 78 ਉਸ ਮੀਟਿੰਗ ਵਿੱਚ ਸ਼ਾਮਲ ਹੋਏ ਜਿਹਦੇ 'ਚ ਚਰਨਜੀਤ ਸਿੰਘ ਚੰਨੀ ਨੂੰ ਬਾਅਦ ਕਾਂਗਰਸ ਨੇ ਲੀਡਰ ਚੁਣਿਆ ਤੇ ਉਦੋਂ ਇਹ ਆਪਣਾ ਦਿੱਲੀ ਗਿਆ ਅਮਿਤ ਸ਼ਾਹ ਨੂੰ ਔਰ ਇਹਨੇ 22 ਕਾਂਗਰਸ ਦੇ MLA ਦੀ ਲਿਸਟ ਦਿੱਤੀ ਕਿ ਵੀ ਆਹ MLA ਮੇਰੇ ਨਾਲ ਨੇ ਔਰ ਤੁਸੀਂ ਜਦੋਂ ਕਹੋ ਅਸੀਂ ਜਿਹੜਾ ਹੈ ਉਹ ਸ਼ਕਤੀ ਪ੍ਰੀਖਣ ਜਿਹਨੂੰ ਕਹਿੰਦੇ ਨੇ ਕਿ ਤਾਕਤ ਦਾ ਮੁਜ਼ਾਹਰਾ ਕਰ ਦਿੰਦੇ, ਪ੍ਰੈਜ਼ੀਡੈਂਟ ਰੂਲ ਲਾਗੂ ਕਰੋ ਔਰ ਅਸੀਂ ਆਪਣੀ ਪਾਰਟੀ ਫਲੋਟ ਕਰਦੇ ਹਾਂ, ਰਲ ਮਿਲ ਕੇ ਪੈਸਾ ਤੁਹਾਡਾ ਤੇ ਤੁਹਾਨੂੰ ਪੱਗਾਂ ਵਾਲੇ ਚਾਹੀਦੇ ਨੇ ਜਿਹੜੇ ਪਿੰਡੂ ਲੋਕਾਂ ਹੀ, ਹਿੰਦੂ ਤਾਂ ਪਹਿਲਾਂ ਹੀ ਤੁਹਾਡੇ ਨਾਲ ਨੇ, ਅੱਛਾ, ਤੇ ਮੈਂ ਉਹ ਪ੍ਰੋਵਾਈਡ ਕਰਾਂਗਾ 20-22 MLA ਸੀਟਾਂ ਇਹ ਉਹ। ਉਹਨਾਂ ਨੇ ਕਿਹਾ ਵੀ ਠੀਕ ਹੈ, ਤੂੰ ਜਿਹੜਾ ਪਹਿਲਾਂ ਆਪਣਾ ਜਾ ਕੇ ਕਰ, ਆਪਣਾ ਦਿਖਾ, ਪ੍ਰੈਸ ਕਾਨਫਰੰਸ ਕਰ, ਦੱਸ। ਉਹਦੀ ਸ਼ੁਰੂਆਤ ਹੋਈ ਔਰ ਈਵਨ ਜਿਹੜੀ ਕੱਲ ਪ੍ਰੈਸ ਕਾਨਫਰੰਸ ਉਹਨੇ ਕੀਤੀ ਅਮਰਿੰਦਰ ਨੇ, ਅੱਜ ਉਹਨੇ ਅਮਿਤ ਸ਼ਾਹ ਨੂੰ ਮਿਲਣਾ ਸੀ। ਉਸ ਤੋਂ ਬਾਅਦ ਹੋਇਆ ਇਹ ਕਿ ਵੀ ਇਹਨਾਂ ਨੂੰ ਇਹ ਦੇਖੋ ਜਿਹੜੇ ਆਪਣੇ ਆਪ ਨੂੰ ਅਕਸਰ ਕਈ ਐਕਸਪਰਟ ਲੱਗੇ ਨੇ ਜੀ, ਪੰਜਾਬ ਦੇ 2 ਬੜੇ ਮੰਝੇ ਹੋਏ ਸਿਆਸਤਦਾਨ ਨੇ, ਇੱਕ ਪ੍ਰਕਾਸ਼ ਸਿੰਘ ਬਾਦਲ, ਇੱਕ ਕੈਪਟਨ ਅਮਰਿੰਦਰ ਸਿੰਘ। ਮੈਂ ਕਿਹਾ ਸਵਾਹ ਮੰਝੇ ਹੋਏ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਹੀ ਪਤਾ ਨਹੀਂ ਹੈ ਕਿ ਵੀ ਇਹ ਪੰਜਾਬ ਵੀ ਨਹੀਂ, ਉਸ ਖਿੱਤੇ ਦੇ ਵਿੱਚ ਸਲਾਮ ਹੀ ਚੜ੍ਹਦੇ ਸੂਰਜ ਨੂੰ ਹੁੰਦਾ ਔਰ ਇਸ ਬਾਰੇ ਅਕਸਰ ਇੱਕ ਕਹਾਣੀ ਦੋਨਾਂ ਪੰਜਾਬਾਂ 'ਚ ਹੀ ਸੁਣੀ ਜਾਂਦੀ ਹੈ ਕਿ ਪਟਵਾਰੀ ਦਾ ਕੁੱਤਾ ਮਰ ਗਿਆ ਤੇ ਲਾਗਲੇ 10 ਪਿੰਡਾਂ ਦੇ ਲੋਕ ਅਫਸੋਸ ਕਰਨਗੇ ਪਟਵਾਰੀ ਜੀ ਦੇ ਕੋਲ ਕਿ ਪਟਵਾਰੀ ਜੀ ਬਹੁਤ ਤੁਹਾਡਾ ਪਿਆਰਾ ਕੁੱਤਾ ਸੀ ਇਹ ਉਹ, ਤੇ ਜਿੱਦਣ ਪਟਵਾਰੀ ਮਰ ਗਿਆ ਉਦੋਂ ਕੋਈ ਵੀ ਨਹੀਂ ਗਿਆ। ਹੁਣ ਜ਼ਾਹਰ ਹੈ ਕਿ ਵੀ ਇਹ ਗੱਲ ਕੀ ਦੱਸਦੀ ਹੈ ਕਿ ਭਾਈ ਕਿਸ ਕਿਸਮ ਦਾ ਹੈ। ਹੁਣ ਅਮਰਿੰਦਰ ਨੂੰ ਸ਼ਾਇਦ ਆਪਣੇ ਇਹ ਹੁੰਦਾ ਜਦੋਂ ਬੰਦਾ ਤਾਕਤ ਦੇ ਨਸ਼ੇ 'ਚ ਅੰਨਾ ਹੋ ਜਾਂਦਾ ਹੈ, ਉਹਨੂੰ ਪਤਾ ਹੀ ਨਹੀਂ ਰਹਿੰਦਾ ਵੀ ਆਲਾ ਦੁਆਲਾ ਕੀ ਹੈ। ਉਹਨੂੰ ਸੀ ਵੀ ਮੈਨੂੰ ਕੌਣ ਰੋਕ ਸਕੋਗੇ। ਹੱਥ ਰਲੇ ਹੋਏ ਸੀ ਅਜੀਤ ਡੋਵਲ ਨਾਲ ਔਰ ਅਮਿਤ ਸ਼ਾਹ ਨਾਲ ਔਰ ਇਹ ਗੱਲ ਸੋਨੀਆ ਗਾਂਧੀ ਨੇ ਵੀ ਸਮਝ ਲਈ ਕਿ ਵੀ ਇਹ ਤਾਂ ਹੈ ਹੀ ਟਰੋਜਨ ਹਾਰਸ ਹੈ। 4-4.5 ਸਾਲ ਜੇ ਰਲ ਕੇ ਚੱਲਿਆ, ਸਾਰੇ ਮੂਵ ਵੀ ਉਹਨਾਂ ਦੇ, ਕੋਈ ਤੁਹਾਨੂੰ ਉਹਨਾਂ ਦਾ ਬਿਆਨ ਉਹਨਾਂ ਦੇ ਖਿਲਾਫ ਨਹੀਂ ਆਉਂਦਾ।
ਪਰ ਜਦੋਂ ਪ੍ਰੈਸ ਕਾਨਫਰੰਸ ਕੱਲ ਹੋਈ, ਅਮਰਿੰਦਰ ਸਿੰਘ ਦੀ ਤਾਮ ਝਾਮ ਤਾਂ ਦੂਰ ਦੀ ਗੱਲ, ਕੱਲਾ ਹੀ ਕੁਰਸੀ ਢਾਹ ਕੇ ਬੈਠਾ ਸੀ, ਕੋਈ ਐਮਐਲਏ ਨਾਲ ਨਹੀਂ। ਉਹਦਾ ਜਿਹੜਾ ਮੀਡੀਆ ਐਡਵਾਈਜ਼ਰ ਠਕਰਾਲ, ਉਹ ਕੈਨੇਡਾ, ਜਿਹੜੇ ਭਰਤਿੰਦਰ ਸਿੰਘ ਚਾਹਲ ਔਰ ਦੂਜੇ, ਉਹ ਵੀ ਕੋਈ ਨੇੜੇ ਤੇੜੇ ਨਹੀਂ। ਔਰ ਉਸ ਸਾਰੇ ਦਾ ਜੋ ਜਿਹੜਾ ਹੈ ਉਹ ਮੁੜ ਕੇ ਐਲਾਨ ਕੀ ਕਰਨਾ ਸੀ। ਹੁਣ ਅੱਜ ਅਮਿਤ ਸ਼ਾਹ ਨਾਲ ਮੀਟਿੰਗ ਵੀ ਕੈਂਸਲ ਹੋ ਗਈ। ਉਹਨੇ ਕਿਹਾ ਵੀ ਤੇਰੇ ਤਾਂ ਪਹਿਲਾਂ ਹੀ ਕੁਝ ਨਹੀਂ ਹੈ, ਕਿ ਬਈ ਕੋਈ ਨਾਲ ਨਹੀਂ। ਉਹਨੇ ਉਹਦੇ ਚ ਉਹ ਕਹਿਣ ਨੂੰ ਹੀ ਕੁਝ ਨਹੀਂ ਸੀ। ਉਹਨੇ ਕਿਹਾ ਜੀ ਮੈਂ ਅਜੇ ਨਾਂ ਨਹੀਂ ਦੱਸ, ਅਜੇ ਤਾਂ ਇਲੈਕਸ਼ਨ ਕਮਿਸ਼ਨ ਡਿਸਾਈਡ ਕਰੇਗਾ ਨਾਂ ਕੀ ਦੇਣਾ ਹੈ, ਸਿੰਬਲ ਕੀ ਦੇਣਾ ਹੈ, ਤੇ ਮੇਰੀਆਂ ਪ੍ਰਾਪਤੀਆਂ 4.5 ਸਾਲ ਦੀਆਂ ਪ੍ਰਾਪਤੀਆਂ ਕੀ ਦੱਸਣੀਆਂ ਸੀ, ਉਹ ਤਾਂ ਰੂਸਾ ਆਲਮ ਨੇ ਦੱਸ ਹੀ ਦਿੱਤੀਆਂ ਆਲਰੇਡੀ ਇੰਡੀਅਨ ਐਕਸਪ੍ਰੈਸ ਨੂੰ ਇੰਟਰਵਿਊ ਦਿੰਦੇ ਆ ਕਿ ਭਾਈ ਕੀ ਪ੍ਰਾਪਤੀਆਂ ਨੇ। ਸੋ ਮਤਲਬ ਇਹ ਹੈ ਵੀ ਬੀਜੇਪੀ ਨੇ ਇਹ ਦੇਖਿਆ ਕਿ ਭਾਈ ਇਹ ਜਿਹੜਾ ਅਸੀਂ ਸਮਝਦੇ ਸੀ ਕਿ ਬਈ ਇਹ ਜਿਹੜਾ ਅਸੀਂ ਸਿੰਘਾਂ ਨੂੰ ਤੇਲ ਲਾ ਕੇ ਉਤਾਰਿਆ ਝੋਟਾ, ਇਹ ਤਾਂ ਮੈਦਾਨ 'ਚ ਆਉਣ ਤੋਂ ਪਹਿਲਾਂ ਹੀ ਬਹਿ ਗਿਆ। ਹੁਣ ਅੱਜ ਦੀ ਜਿਹੜੀ ਖਬਰ ਕਿ ਵੀ ਹੁਣ ਬੀਜੇਪੀ ਦਾ ਨੈਕਸਟ, ਕਿਉਂਕਿ ਦੇਖੋ ਆਰਐਸਐਸ ਦੇ ਕੋਲ 100 ਸਾਲ ਦਾ ਆਰਗੇਨਾਈਜੇਸ਼ਨਲ ਸਟਰਕਚਰ ਵੀ ਹੈ, ਤਜਰਬਾ ਵੀ ਹੈ, ਔਰ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕੀ ਕਰਨਾ। ਔਰ ਅੱਜ ਉਹਨਾਂ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ, ਜਿਸ ਦੇ ਵਿੱਚ ਉਹਨਾਂ ਦੇ ਜਿਹੜਾ ਹਰਦੀਪ ਸਿੰਘ ਪੁਰੀ ਜਿਹੜਾ ਯੂਨੀਅਨ ਮਿਨਿਸਟਰ ਹੈ, ਔਰ ਸਟੇਟ ਦਾ ਇਲੈਕਸ਼ਨ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ, ਪੰਜਾਬ ਦਾ ਪਾਰਟੀ ਅਫੇਅਰਸ ਇੰਚਾਰਜ ਦੁਸ਼ਯੰਤ ਗੌਤਮ ਤੇ ਮਿਨਿਸਟਰ ਆਫ ਸਟੇਟ ਮੀਨਾਕਸ਼ੀ ਲੇਖੀ, ਉਹਨਾਂ ਨੇ ਜਿਹੜਾ ਇਸ ਦਾ ਆਪਣਾ ਕੈਂਪੇਨ, ਚੋਣ ਕੈਂਪੇਨ ਦਾ ਬਿਗਲ ਵਜਾਇਆ। ਔਰ ਉਹਦੇ ਚ ਉਹਨਾਂ ਨੇ ਜਿਹੜਾ ਨਵਾਂ ਇਹ ਨਾਰਾ ਦਿੱਤਾ ਹੈ ਕਿ ਨਵਾਂ ਪੰਜਾਬ ਬੀਜੇਪੀ ਦੇ ਨਾਲ। ਔਰ ਇਸ ਦੇ ਉੱਤੇ ਦਰਸ਼ਕ ਦੇਖ ਸਕਦੇ ਨੇ ਕਿ ਭਾਈ ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਗੁਰਮੁਖੀ 'ਚ ਲਿਖਿਆ ਨਵਾਂ ਪੰਜਾਬ ਭਾਜਪਾ ਦੇ ਨਾਲ, ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਸ ਸਾਰੇ ਦੇ ਵਿੱਚ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਤੁਹਾਡਾ ਚੀਫ ਮਿਨਿਸਟਰ ਫੇਸ ਕੌਣ, ਗਿਆ ਜੀ ਅਸੀਂ 117 ਸੀਟਾਂ ਤੇ ਲੜਾਂਗੇ, ਅਸੀਂ ਜਿੱਤਾਂਗੇ ਸ਼ਾਨ ਨਾਲ। ਉਹਨਾਂ ਕਿਹਾ ਜੀ ਚੀਫ ਮਿਨਿਸਟਰ, ਉਹਨਾਂ ਨੇ ਕਿਹਾ ਜੀ ਅਜੇ ਨਹੀਂ, ਅਸੀਂ ਤੁਹਾਨੂੰ ਦੱਸ ਦਿਆਂਗੇ ਚੀਫ ਮਿਨਿਸਟਰ ਫੇਸ ਕੀ ਹੈ। ਤੇ ਉਹਨਾਂ ਨੇ ਕਿਹਾ ਜੀ ਜਿਹੜੇ ਪੰਜਾਬੀ ਨੇ ਉਹ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਉਹਨਾਂ ਤੋਂ ਬਿਲਕੁਲ ਜਿਹੜੇ ਨੇ ਉਪਰਾਮ ਹੋ ਚੁੱਕੇ ਨੇ, ਔਰ ਅਸੀਂ ਜਿਹੜੇ ਹੈ ਅਸੀਂ ਪਿਛਲੇ 7 ਸਾਲ 'ਚ ਸਿੱਖਾਂ ਨੂੰ ਬਹੁਤ ਜਸਟਿਸ ਦਿੱਤਾ ਹੈ। ਉਹਨਾਂ ਦੀ ਲਿਸਟ ਸੁਣ ਲਓ, ਜਸਟਿਸ ਉਹਨਾਂ ਨੇ ਕੀ ਦਿੱਤਾ ਹੈ। ਉਹਨਾਂ ਨੇ ਕਿਹਾ ਹੂ ਸਫਰਡ ਇਨ 1984 ਰਾਇਟਸ, ਅਸੀਂ ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਹੈ। ਲਿਸਟਿੰਗ ਦਾ ਸੈਂਟਰਲ ਗਵਰਨਮੈਂਟਸ ਅਚੀਵਮੈਂਟ ਇਨ ਦਾ ਸਟੇਟ, ਹੀ ਸੈਡ ਬਲੈਕ ਲਿਸਟ ਵਾਜ਼ ਅਬੋਲਿਸ਼ਡ। ਉਹ ਬਲੈਕ ਲਿਸਟ ਉਹ ਤੁਹਾਡਾ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ ਜਿਹੜਾ ਦਿੱਲੀ 에ਅਰਪੋਰਟ ਤੋਂ ਤੁਸੀਂ ਵਾਪਸ ਮੋੜ ਦਿੱਤਾ ਹੈ, ਤੁਸੀਂ ਬਾਕੀ ਤਾਂ ਕੀ ਕਿਸੇ ਨੂੰ ਉੱਥੇ ਆਣ ਦੇਣਾ ਸੀ। ਉਹ ਕਿਹਾ ਜੀ ਅਸੀਂ ਕਰਤਾਰਪੁਰ ਕੋਰੀਡੋਰ ਵਾਜ਼ ਓਪਨਡ ਆਫਟਰ ਦਾ ਪਾਰਟੀਸ਼ਨ ਬਾਈ ਪ੍ਰਾਈਮ ਮਿਨਿਸਟਰ ਮੋਦੀ। ਉਹ ਕਹਿੰਦੇ ਜੀ ਖੋਲਿਆ ਪਾਕਿਸਤਾਨ ਨੇ ਐਕਸਟਰਾ ਮਾਈਲ ਜਿਹਨੂੰ ਕਹਿੰਦੇ ਨੇ ਜਾ ਕੇ ਸਾਰੀਆਂ ਸ਼ਰਤਾਂ ਮੰਨ ਕੇ ਉਹਨਾਂ ਨੇ ਕਿਹਾ ਜੀ ਆ ਜਾਓ। ਉਹਨਾਂ ਨੇ ਖਰਚ ਕੀਤਾ, ਉਹਨਾਂ ਨੇ ਬਣਾਇਆ ਨਵੰਬਰ ਤੋਂ ਮਾਰਚ 2020 ਤੱਕ ਚੱਲਦਾ ਹੈ, 1.5 ਸਾਲ ਤੋਂ ਜਿਹੜਾ ਉਹ ਬੰਦ ਪਿਆ। ਬਾਕੀ ਸਾਰੀ ਐਕਟੀਵਿਟੀ, ਸਾਰੇ ਹਿੰਦੂ ਮੰਦਰ, ਯਾਤਰਾਵਾਂ, ਮੇਲੇ, ਗੰਗਾ ਜਮਨਾ ਨਹਾਣਾ, ਸਿਰ 'ਚ ਸਵਾਹ ਪਾਣੀ, ਉਹਨਾਂ ਦੇ ਸਾਰੀ ਬਰਾਬਰ ਜਾਰੀ ਹੈ ਜੋ ਵੀ ਉਹ ਕਰਦੇ ਨੇ। ਲੇਕਿਨ ਫਿਰ ਉਹ ਕਹਿੰਦੇ ਜੀ GST ਹੈਜ਼ ਬੀਨ ਰਿਮੂਵਡ ਫਰਮ ਲੰਗਰ, ਬੜਾ ਆਸਾਨ ਕੀਤਾ GST ਤੁਸੀਂ, ਉਹ ਵੀ ਬਾਅਦ ਦੇ ਵਿੱਚ ਜਾ ਕੇ ਉਹਨਾਂ ਨੂੰ ਸਬਮਿਟ ਕਰਨਾ ਪੈਂਦਾ ਕੀ ਹੈ। ਔਰ ਹਰਮੰਦਰ ਸਾਹਿਬ ਗਿਵਨ ਦਾ FCR ਸਟੇਟਸ, ਬਠਿੰਡਾ ਏਮਜ਼, ਅੰਮ੍ਰਿਤਸਰ ਦਾ ਅਸੀਂ ਏਮਜ਼ ਬਣਾਤਾ, ਸੰਗਰੂਰ ਐਂਡ ਫਿਰੋਜ਼ਪੁਰ ਹੈਵ ਗਾਟ PGI ਸੈਟੇਲਾਈਟ। ਇਹ ਆਪਣੀਆਂ ਅਚੀਵਮੈਂਟਸ ਉਹਨਾਂ ਨੇ, ਯਾਨੀ ਇਹ ਇਨ ਵੇ ਆਪਣਾ ਮੈਨੀਫੈਸਟੋ ਵੀ, ਪਰ ਅਚੀਵਮੈਂਟਸ ਦਾ ਵੀ ਕਿ ਭਾਈ ਅਸੀਂ ਇਹ ਕਰਾਂਗੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਕਹਿੰਦੇ ਅਸੀਂ 18 ਮਹੀਨੇ ਲਈ ਜਿਹੜੇ ਸਸਪੈਂਡ ਕੀਤੇ ਨੇ, ਬੀਜੇਪੀ ਦਾ ਤੋਹਫਾ ਹੀ ਹੈ ਕਿਸਾਨਾਂ ਨੂੰ, ਅਜੇ ਵੀ ਸਾਡੇ ਦਰਵਾਜ਼ੇ ਖੁੱਲੇ ਨੇ, ਇਹ ਆ ਜਾਣ। ਔਰ ਨਾਲ ਦੀ ਨਾਲ ਜਦੋਂ ਸਿਕਿਉਰਿਟੀ ਇਸ਼ੂ ਦੀ ਗੱਲ ਆਈ ਤੇ ਉਹਨਾਂ ਨੇ ਕਿਹਾ ਜੀ ਅਮਰਿੰਦਰ ਸਿੰਘ ਵੀ ਦੇਖੋ ਕਹਿ ਰਿਹਾ ਵੀ ਪੰਜਾਬ 'ਚ ਤਾਂ ਪਾਕਿਸਤਾਨ ਵਾਲੇ ਡਰੋਨ ਰਾਹੀਂ ਹਥਿਆਰ ਔਰ ਦੂਜੇ ਭੇਜ ਰਹੇ ਨੇ, ਇਹ ਬੜਾ ਜ਼ਰੂਰੀ ਸੀ ਕਿ ਵੀ ਇਹ ਇਸ ਨੂੰ ਚੈੱਕ ਕੀਤਾ ਜਾਏ ਔਰ ਦੇਸ਼ ਦੀ ਸਿਕਿਉਰਿਟੀ ਲਈ ਬੜਾ ਇੰਪੋਰਟੈਂਟ ਹੈ। ਹਾਲਾਂਕਿ ਕੈਪਟਨ ਅਮਰਿੰਦਰ ਦਾ ਤਾਂ ਜਿਹੜਾ ਉਹ ਫਿਜ਼ਲ ਆਊਟ ਹੋਇਆ ਹੀ, ਹਾਲਾਂਕਿ ਉਹਨੇ ਨਵਜੋਤ ਸਿੱਧੂ ਨੇ ਉਹਨੂੰ ਪਹਿਲਾਂ ਹੀ ਕਿਹਾ ਵੀ ਜੈ ਚੰਦ, ਪੰਜਾਬ ਦਾ ਜੈ ਚੰਦ ਹੈ। ਅੱਜ ਵੀ ਉਹਨੇ ਕਿਹਾ ਕਿ ਹੀ ਸੋਲਡ ਪੰਜਾਬ ਸੈਂਟਰ। ਜੈ ਚੰਦ ਦੀ ਕਹਾਣੀ ਇਹੀ ਹੈ ਕਿ ਉਹਨੇ ਪ੍ਰਿਥਵੀ ਰਾਜ ਚੌਹਾਨ ਨੂੰ, ਜਿਹਦੇ ਨਾਲ ਹਾਲਾਂਕਿ ਉਹਦਾ ਰਿਸ਼ਤੇਦਾਰ ਹੀ ਸੀ, ਉਹਨੂੰ ਹਰਾਉਣ ਲਈ ਮੁਹੰਮਦ ਗੌਰੀ ਨੂੰ ਸੱਦਾ ਦਿੱਤਾ ਸੀ। ਤੇ ਜਿਹੜਾ ਵੀ ਕੋਈ ਟ੍ਰੇਟਰ ਹੁੰਦਾ ਹੈ ਜਿਵੇਂ ਮੀਰ ਜ਼ਾਫਰ, ਜੈ ਚੰਦ, ਇਹ ਐਜ਼ ਏ ਟ੍ਰੇਟਰ ਗਿਣੇ ਜਾਂਦੇ ਨੇ। ਔਰ ਇਸ ਸਾਰੇ ਚੋਂ ਈਵਨ ਅੱਜ ਟ੍ਰਿਬਿਊਨ ਜਿਹੜਾ ਹਮੇਸ਼ਾ ਹੀ ਅਮਰਿੰਦਰ ਦਾ ਸਪੋਰਟਰ, ਬਜ਼ ਮਿਸਿੰਗ ਐਟ ਕੈਪਟਨ ਅਮਰਿੰਦਰ ਸਿੰਘ's ਇਵੈਂਟ, ਬਜ਼ ਤਾਂ ਹੁੰਦੀ ਜਾਂ ਰੂਸਾ ਆਲਮ ਹੁੰਦੀ ਨਾਲ, ਜਾਂ 20 MLA ਬੈਠੇ ਹੁੰਦੇ, ਜਾਂ ਘੱਟੋ ਘੱਟ ਘਰ ਵਾਲੀ ਬੈਠੀ ਹੁੰਦੀ,
ਪ੍ਰਨੀਤ ਕੌਰ ਅੱਛਾ। MP ਹੈ ਪਟਿਆਲੇ ਤੋਂ। ਲੇਕਿਨ ਇਸ ਤੋਂ ਇਹ ਹੁੰਦਾ ਹੈ ਕਿ ਵੀ ਅਲਟੀਮੇਟਲੀ ਇਹ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਭਾਈ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਘਰ ਕਾ ਨਾ ਘਾਟ ਕਾ। ਔਰ ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ BJP ਹੋਰ ਕਿਹੜਾ ਸੱਪ ਕੌਡੀਆਂ ਵਾਲਾ ਪਟਾਰੀ ਚੋਂ ਕੱਢਦੀ ਹੈ। ਅੱਛਾ। ਪਰ ਹਾਲ ਦੀ ਘੜੀ ਉਹਨਾਂ ਦਾ ਉਹ ਤੇਲ ਵੀ ਗਿਆ ਜਿਹੜਾ ਝੋਟੇ ਦੇ ਸਿੰਘਾਂ ਨੂੰ ਲਾਇਆ ਹੋਇਆ ਸੀ, ਤੇ ਪਤਾ ਨਹੀਂ ਝੋਟੇ ਨੂੰ ਕੀ ਕੁਝ ਖਵਾਇਆ ਹੋਣਾ, ਕੋਈ ਬਦਾਮ ਬਦੂਮ ਵੀ ਚਾਰੇ ਹੋਣੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 13 ਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ TV 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸੰਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ 5 ਪੈਰਾਂ ਦੀ ਗਵਾਹੀ ਵਿੱਚ, 5 ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਪਾਰ ਨਾਨਕ ਸਭ ਥਾਂ ਏਕ ਓੰਕਾਰ ਨਾਨਕ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਤੇ ਤਾਜਿਕਸਤਾਨ ਵਿਚਕਾਰ ਹੋਏ ਇੱਕ ਸਮਝੌਤੇ ਅਨੁਸਾਰ ਤਾਜਿਕਸਤਾਨ ਵੱਲੋਂ ਚੀਨ ਨੂੰ ਆਪਣੀਆਂ ਸੀਮਾਵਾਂ ਅੰਦਰ ਫੌਜੀ ਅੱਡਾ ਬਣਾਉਣ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਹੈ। ਸੋ ਜਿਸ ਤੇ $10 ਮਿਲੀਅਨ ਚੀਨ ਖਰਚ ਕਰੇਗਾ। ਸੋ ਇਹ ਭਾਰਤ ਦੇ ਮੂੰਹ ਤੇ ਇੱਕ ਕਰਾੜੀ ਜਿਹੜੀ ਹੈ ਚਪੇੜ ਹੈ। ਸੋ ਕਿਉਂਕਿ ਪਹਿਲਾਂ ਤਾਜਿਕਸਤਾਨ ਵਿੱਚ ਭਾਰਤ ਵੱਲੋਂ ਬਣਾਇਆ ਗਿਆ ਇੱਕ ਫੌਜੀ ਬੇਸ ਤੇ ਹਸਪਤਾਲ ਮੌਜੂਦ ਹਨ। ਧਿਆਨ ਰਹੇ ਤੇ ਤਾਜਿਕਸਤਾਨ ਨਾਲ ਅਫਗਾਨਿਸਤਾਨ ਦੀ ਜਿਹੜੀ ਸਰਹੱਦ ਹੈ ਉਹ ਲੱਗਦੀ ਹੈ ਅਤੇ ਇਸ ਤੋਂ ਪਹਿਲਾਂ ਭਾਰਤ ਪੱਖੀ ਅਫਗਾਨ ਵਿਰੋਧੀਆਂ ਨੇ ਤਾਜਿਕਸਤਾਨ ਨੂੰ ਹੀ ਆਪਣਾ ਅੱਡਾ ਬਣਾਇਆ ਹੋਇਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਥੰਡਰਬੋਲਟ ਹੁੰਦਾ ਹੈ ਕਿ ਅਸਮਾਨੀ ਬਿਜਲੀ ਡਿੱਗੀ। ਜੀ ਹੁਣ ਭਾਰਤ ਜਿਸ ਦਾ ਜੋ ਹਸ਼ਰ ਅੱਜ ਹੋ ਰਿਹਾ ਹੈ, ਭਾਵੇਂ ਉਸ ਦੀ ਆਪਣੀ ਚੂਜ਼ਿੰਗ ਹੈ ਬਿਲਕੁਲ, ਜਾਂ ਜਿਸ ਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਤੇ ਗੁਰਬਾਣੀ 'ਚ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਕਿ ਵੀ ਜੇ ਤੁਸੀਂ ਆਪ ਹੀ ਫਸੇ ਹੋ ਤੇ ਕੌਣ ਛਡਾਏਗਾ। ਤੇ ਇੱਕੋ ਵੇਲੇ ਤੁਸੀਂ ਸਲਾਮ ਵੀ ਕਰੋ ਤੇ ਜਵਾਬਦੇਹੀ ਵੀ ਮੰਗੋ, ਇਵੇਂ ਨਹੀਂ ਹੋ ਸਕਦਾ। ਜਾਂ ਤੁਸੀਂ ਸਲਾਮ ਕਰ ਸਕਦੇ ਹੋ ਜਾਂ ਜਵਾਬਦੇਹੀ ਮੰਗ ਸਕਦੇ ਹੋ, ਤੇ ਇਵੇਂ ਕਰਨ ਵਾਲਾ ਮੁੱਢੋਂ ਕੁੱਥਾ ਜਾਏ ਆਪਣੀ ਜੜ ਪਟਾ ਕੇ ਬਹਿ ਜਾਂਦਾ। ਹੁਣ ਜਿਵੇਂ ਭਾਰਤ ਨੇ ਸਾਰੇ ਆਂਡੇ ਅਮਰੀਕਾ ਦੀ ਟੋਕਰੀ 'ਚ ਪਾਏ ਬਿਨਾਂ ਇਸ ਗੱਲ ਦਾ ਖਿਆਲ ਕੀਤੇ ਹੈ ਕਿ ਜਿਹੜੇ ਪਹਿਲਾਂ ਮੋਦੀ ਦੇ ਆਉਣ ਤੋਂ ਜਿਨ੍ਹਾਂ ਨੇ ਭਾਰਤ ਦੀ ਫੋਰਨ ਪਾਲਿਸੀ ਬਣਾਈ, ਭਾਵੇਂ ਜੇ ਸਿੱਖਾਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਉਹਦੇ 'ਚ ਸਾਡੇ ਲਈ ਤਾਂ ਉਹ ਸਾਰੇ ਇੱਕੋ ਜਿਹੇ ਰਹੇ ਨੇ, ਲੇਕਿਨ ਉਹਨਾਂ ਨੇ ਭਾਰਤ ਦਾ ਇੰਟਰਸਟ ਦੇਖਦਿਆਂ ਨਾਨ ਅਲਾਈਨ ਮੂਵਮੈਂਟ ਦੋਨਾਂ ਧਿਰਾਂ ਨੂੰ, ਸੋਵੀਅਤ ਯੂਨੀਅਨ ਔਰ ਅਮਰੀਕਾ ਦੋਨਾਂ ਦੇ ਨਾਲ ਇੱਕ ਬੈਲੈਂਸ ਵੀ ਰੱਖਿਆ, ਗੁਆਂਢ ਦੇ ਵਿੱਚ ਚਾਈਨਾ ਨਾਲ ਵੀ ਇੱਕ ਬੈਲੈਂਸ ਰੱਖਿਆ। ਇਹਦੇ ਬਾਵਜੂਦ ਕਿ ਨਹਿਰੂ ਦਾ ਦਿਮਾਗ ਥੋੜਾ ਜਿਹਾ ਖਰਾਬ ਹੋਇਆ
ਜਦੋਂ ਅਸੀਂ 62 ਦੇ ਹਵਾਲੇ ਨਾਲ ਦੇਖਦੇ ਜੀ। ਪਰ ਬਹੁਤ ਜਲਦੀ ਟਿਕਾਣੇ ਆ ਗਿਆ। ਔਰ ਅਟਲ ਬਿਹਾਰੀ ਵਾਜਪਾਈ ਜਿਹੜਾ ਦਾ ਸੰਬੰਧ ਵੀ ਬੀਜੇਪੀ ਨਾਲ ਸੀ, ਜਦੋਂ ਉਹ ਪ੍ਰਾਈਮ ਮਿਨਿਸਟਰ ਬਣਦਾ ਹੈ, ਔਰ ਉਸ ਤੋਂ ਵੀ ਪਹਿਲਾਂ ਜਦੋਂ ਫੋਰਨ ਮਿਨਿਸਟਰ ਬਣਦਾ ਹੈ, ਵਾਜਪਾਈ ਦੀ ਹਕੂਮਤ ਜਿਹੜਾ ਮੁਰਾਰਜੀ ਦੇਸਾਈ ਦੀ ਹਕੂਮਤ ਚੀਨ ਦਾ ਦੌਰਾ ਵੀ ਕਰਦਾ ਹੈ। ਉਹ ਵੀ ਇਹ ਸਮਝ ਲੈਂਦਾ ਵੀ ਗਰਾਊਂਡ ਹਕੀਕਤ ਤੁਹਾਨੂੰ ਸਮਝਣੀ ਪੈਗੀ। ਉਦੋਂ ਅਜੇ ਚੀਨ ਤਾਂ ਐਮਰਜਿੰਗ ਪਾਵਰ ਵੀ ਨਹੀਂ ਸੀ ਉਸ ਲੈਵਲ ਤੇ ਜੀ। ਜਿਵੇਂ ਅੱਜ ਉਹ ਡਿਵੈਲਪ ਹੋ ਗਿਆ। ਕੁਝ ਉਹ ਐਗਰੀਮੈਂਟ ਕਰਦੇ ਨੇ, ਕੁਝ ਸਟੈਂਡ ਸਟਿਲ ਕਰਦੇ ਨੇ, ਗੱਲਬਾਤ ਦਾ ਦੌਰਾ ਸ਼ੁਰੂ ਹੁੰਦਾ ਹੈ। ਔਰ ਹੌਲੀ ਸਿਚੁਏਸ਼ਨ ਜਿਹੜੀ ਹੈ, ਕਿਉਂਕਿ ਲਾਈਨ ਆਫ ਐਕਚੁਅਲ ਕੰਟਰੋਲ ਬਾਰਡਰ ਤਾਂ ਮਾਰਕ ਨਹੀਂ ਹੈ। ਚੀਨ ਜਿਹੜਾ ਹੈ ਉਹ ਬਾਕੀ ਗੁਆਂਢੀ ਦੇਸ਼ਾਂ ਨਾਲ, ਕੱਲ ਮੈਂ ਗੱਲ ਕੀਤੀ ਸੀ, ਸ਼ਾਇਦ 18 ਮੁਲਕਾਂ ਨਾਲ ਉਹਦਾ ਬਾਰਡਰ ਹੈ, 16 ਨਾਲ ਉਹਨੂੰ ਆਪਣਾ ਕਲੀਅਰ ਕਰ ਲਿਆ। ਭੂਟਾਨ ਨਾਲ ਮੈਮੋ ਆਫ ਅੰਡਰਸਟੈਂਡਿੰਗ ਹੋ ਗਿਆ, ਭਾਰਤ ਨਾਲ ਕਰਨਾ ਹੈ। ਜੀ। ਕਿਉਂਕਿ ਭਾਰਤ ਖੁੱਲ੍ਹ ਕੇ ਅਮਰੀਕਾ ਦੇ ਖੈਮੇ 'ਚ ਜਦੋਂ ਚਲਾ ਗਿਆ ਤੇ ਚੀਨ ਨੇ ਮਹਿਸੂਸ ਕੀਤਾ ਕਿ ਪਾਣੀ ਹੋਏ, ਧਰਤੀ ਹੋਏ, ਇਹਨਾਂ ਦੀ ਪਹੁੰਚ ਠੀਕ ਨਹੀਂ ਹੈ। ਫਿਰ ਜਿਹੜਾ ਇਹਨਾਂ ਨੇ ਖੁਦ ਹੀ ਕਹਿਣਾ ਸ਼ੁਰੂ ਕੀਤਾ ਇੰਡੀਆ ਨੇ ਕਿ ਚਾਈਨਾ ਨੇ ਸਟ੍ਰਿੰਗ ਆਫ ਪਰਲਸ, ਆਲੇ ਦੁਆਲੇ ਦੇ ਸਾਰੇ ਦੇਸ਼ ਜਿਹੜੇ ਭਾਰਤ ਦੇ ਸੀ, ਉਹ ਭਾਵੇਂ ਸ੍ਰੀਲੰਕਾ ਹੋਏ, ਮਿਆਂਮਾਰ ਹੋਏ, ਈਵਨ ਬੰਗਲਾਦੇਸ਼ ਹੋਏ, ਹੁਣ ਭੂਟਾਨ ਵੀ ਉਸ ਲਾਈਨ 'ਚ ਆ ਗਿਆ, ਪਾਕਿਸਤਾਨ ਨਾਲ ਤਾਂ ਪਹਿਲਾਂ ਹੀ ਸੀ, ਉਹ ਸਾਰੇ ਹੀ। ਔਰ ਇਹਦੇ ਥੱਲੇ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹੜਾ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ। ਸੋ ਇਹ ਅਸੀਂ ਗੱਲ ਕਰ ਰਹੇ ਹਾਂ। ਭਾਰਤ ਨੇ ਅੱਖਾਂ ਬੰਦ ਕਰਕੇ, ਇਹ ਇੰਦਰਾ ਗਾਂਧੀ ਦਾ ਵੱਡਾ ਗੁਨਾਹ ਸੀ ਕਿ ਜਦੋਂ ਅਫਗਾਨਿਸਤਾਨ 'ਚ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ 1979 'ਚ, ਖੁੱਲ੍ਹ ਕੇ ਸੋਵੀਅਤ ਯੂਨੀਅਨ ਦੇ ਬਲਾਕ 'ਚੋਂ ਜਾ ਚੁੱਕੀ ਸੀ। ਨੌਨ ਅਲਾਈਨਮੈਂਟ ਵਾਲੀ ਜਾਂ ਨਿਊਟਰਲ ਲਾਈਨ ਨੂੰ ਉਹਨੇ ਨਹਿਰੂ ਵਾਲੀ ਛੱਡ ਦਿੱਤੀ ਸੀ ਲਾਈਨ। ਨਤੀਜਾ 1999 'ਚ ਜਦੋਂ ਸੋਵੀਅਤ ਯੂਨੀਅਨ ਕਲੈਪਸ ਹੋ ਕੇ ਨਿਕਲਿਆ ਤੇ ਸਿਵਲ ਵਾਰ ਸ਼ੁਰੂ ਹੋ ਗਈ ਅਫਗਾਨਿਸਤਾਨ। 6 ਸਾਲ ਜਿਹੜੇ ਨੇ ਉਹ ਵਾਰ ਚੱਲਦੀ ਰਹੀ। ਫਿਰ ਤਾਲਿਬਾਨ ਆ ਗਏ 1996 ਤੱਕ ਪਹੁੰਚਦੇ ਆ। ਔਰ ਅਗਲੇ ਜੋ ਹੀ ਤਾਲਿਬਾਨ ਦਾ ਕਲੈਪਸ ਹੁੰਦਾ, ਫਿਰ 20 ਸਾਲ ਇੰਡੀਆ ਨੇ ਵਨ ਸਾਈਡਡ ਪਾਲਿਸੀ ਦੇ ਥੱਲੇ ਅਮਰੀਕਾ ਦੇ ਪਿੱਛੇ ਆਪਣਾ ਪੂਰਾ ਵੇਟ ਸੁੱਟ ਦਿੱਤਾ। ਉਹ ਭਾਵੇਂ ਹਾਮਿਦ ਕਰਜ਼ਾਈ ਸੀ ਜਾਂ ਅਸ਼ਰਫ ਗਨੀ ਸੀ, ਔਰ $3 ਬਿਲੀਅਨ ਦੀ ਇਨਵੈਸਟਮੈਂਟ ਇੱਧਰ ਉੱਧਰ। ਤਾਲਿਬਾਨ ਆਏ ਦੁਬਾਰਾ ਹੁਣ ਤੇ ਉਹ ਸਾਰੀ ਇਨਵੈਸਟਮੈਂਟ ਜਾਂਦੀ ਲੱਗੀ। ਪਰ ਇਸ ਸਾਰੇ ਪੀਰੀਅਡ 'ਚ, ਜਦੋਂ ਪਹਿਲੇ ਪੀਰੀਅਡ 'ਚ ਵੀ ਤਾਲਿਬਾਨ ਆਏ 1996 ਵਾਲੇ ਦੌਰ 'ਚ, ਤਾਜ਼ਿਕਸਤਾਨ, ਜਦੋਂ ਤੁਸੀਂ ਅਫਗਾਨਿਸਤਾਨ ਦਾ ਪੋਪੂਲੇਸ਼ਨ ਡੈਮੋਗ੍ਰਾਫਿਕਸ ਦੇਖਦੇ ਹੋ ਤੇ ਹਾਲਾਂ ਕਿਉਂਕਿ ਲਾਸਟ ਸੈਂਸਸ ਤਾਂ ਕਾਫੀ ਦੇਰ ਤੋਂ ਨਹੀਂ ਹੋਈ, ਇੱਕ ਅੰਦਾਜ਼ੇ ਮੁਤਾਬਕ 15 ਤੋਂ 25% ਤੱਕ ਆਬਾਦੀ ਜਿਹੜੀ ਹੈ ਅਫਗਾਨਿਸਤਾਨ ਦੀ, ਉਹ ਤਾਜ਼ਿਕ ਆਬਾਦੀ ਹੈ। ਔਰ ਸੋਵੀਅਤ ਯੂਨੀਅਨ ਦੇ ਖਿਲਾਫ ਇੱਕ ਜਿਹੜਾ ਉਹਨਾਂ ਦਾ ਬਹਾਦਰ ਤਾਜ਼ਿਕ ਜਰਨੈਲ ਮਸੂਦ, ਉਹਨੇ ਲੜਾਈ ਲੜੀ। ਬਾਅਦ ਦੇ ਵਿੱਚ ਜਦੋਂ ਤਾਲਿਬਾਨ ਨੇ ਟੇਕ ਓਵਰ ਕਰਨ ਵੱਲ ਕੀਤਾ, ਉਹਨਾਂ ਦੇ ਖਿਲਾਫ ਵੀ ਉਹ ਲੜਿਆ ਤੇ 9/11 ਤੋਂ ਇੱਕ ਦਿਨ ਪਹਿਲਾਂ ਜਿਹੜਾ ਹੈ ਉਹ ਉਸ ਨੂੰ ਇੱਕ ਕੈਮਰਾ ਟੀਮ ਜਿਹੜੀ ਇੰਟਰਵਿਊ ਦੇ ਬਹਾਨੇ ਗਈ, ਉਸ ਬੰਬ ਨਾਲ ਉਹਨੂੰ ਉਡਾ ਦਿੱਤਾ ਗਿਆ ਮਸੂਦ ਨੂੰ। ਹੁਣ ਮਸੂਦ ਦਾ ਜਿਹੜਾ ਹੈ, ਕਿਉਂਕਿ ਉਹ ਤਾਜ਼ਿਕ ਓਰੀਜਨ ਦਾ ਸੀ, ਔਰ ਜਿਹੜਾ ਸਾਰੇ ਉਸ ਪੀਰੀਅਡ 'ਚ ਸੋਵੀਅਤ ਯੂਨੀਅਨ ਦੇ ਖਿਲਾਫ ਜੰਗ ਵੇਲੇ ਵੀ, ਤਾਲਿਬਾਨ ਦੇ ਖਿਲਾਫ ਜੰਗ ਵੇਲੇ ਵੀ ਜਿਹੜਾ ਮਜ਼ਬੂਤ ਕਿਲਾ ਸੀ ਉਹਨਾਂ ਦਾ, ਉਹ ਤਾਜ਼ਿਕਸਤਾਨ ਸੀ। ਔਰ ਕਿਉਂਕਿ ਭਾਰਤ ਸੋਵੀਅਤ ਇਹਨਾਂ ਦੇ ਖੈਮੇ 'ਚ ਸੀ ਪੂਰੀ ਤਰ੍ਹਾਂ, ਭਾਰਤ ਨੇ ਤਾਜ਼ਿਕਸਤਾਨ ਦੇ ਵਿੱਚ ਆਪਣੇ ਫੌਜੀ ਅੱਡੇ ਵੀ ਬਣਾਏ ਹੋਏ ਨੇ, 2 ਨੇ ਜਾਂ 1 ਹੈ, ਔਰ ਇੱਕ ਵੱਡਾ ਹਸਪੀਟਲ ਵੀ ਬਣਾਇਆ ਹੋਇਆ ਹੈ। ਔਰ ਜਦੋਂ ਮਸੂਦ ਜ਼ਖਮੀ ਹਾਲਤ ਦੇ ਵਿੱਚ ਸੀ, ਜਦੋਂ ਉਸ ਨੂੰ 9/11 ਤੋਂ ਇੱਕ ਦਿਨ ਪਹਿਲਾਂ ਨਿਸ਼ਾਨਾ ਬਣਾਇਆ ਗਿਆ, ਤੇ ਉਹਨਾਂ ਨੂੰ ਭਾਰਤੀ ਹੈਲੀਕਾਪਟਰ ਹੀ ਫਲਾਈ ਕਰਕੇ ਜਿਹੜਾ ਉਸ ਹਸਪੀਟਲ 'ਚ ਲੈ ਗਿਆ ਸੀ ਜਿਹੜਾ ਤਾਜ਼ਿਕਸਤਾਨ 'ਚ ਹੈ। ਹਾਲਾਂਕਿ ਉਹ ਜਿਹਨੂੰ ਕਹਿੰਦੇ ਨੇ ਕਿ ਡਿਕਲੇਅਰ ਡੈਡ ਔਨ ਅਰਾਈਵਲ, ਇਹ ਹੋਇਆ। ਹੁਣ ਜਦੋਂ ਤਾਲਿਬਾਨ ਨੇ ਕਾਬਲ ਲਿਆ, ਔਰ ਉਸੇ ਹੀ ਮਸੂਦ ਦਾ ਮੁੰਡਾ ਔਰ ਜਿਹੜਾ ਉਸ ਵੇਲੇ ਅਸ਼ਰਫ ਗਨੀ ਦੇ ਨਾਲ ਬਰਾਬਰ ਦਾ ਨੰਬਰ 2 ਮੈਨ ਪਰ ਇੰਡੀਆ ਦੀ ਗੇਮ ਸਲੇ, ਉਹਨਾਂ ਨੇ ਜਾ ਕੇ ਤਾਜ਼ਿਕਸਤਾਨ ਦੇ ਵਿੱਚ ਪਨਾਹ ਲਈ। ਡਿਕਲੇਅਰ ਕਿ ਪੰਜਸ਼ੀਰ ਵੈਲੀ, ਪਹਿਲਾਂ ਪੰਜਸ਼ੀਰ ਤਾਂ ਅਫਗਾਨਿਸਤਾਨ ਦਾ ਹਿੱਸਾ ਹੈ ਕਿ ਜੀ ਅਸੀਂ ਲੜਾਂਗੇ, ਉਹ ਵੀ ਤਾਲਿਬਾਨ ਨੇ ਟੇਕ ਓਵਰ ਕਰ ਲਈ, ਪੰਜਸ਼ੀਰ ਵੀ। ਫਿਰ ਤਾਜ਼ਿਕਸਤਾਨ 'ਚ ਜੀ ਪੈਰਲਲ ਗਵਰਨਮੈਂਟ ਇਹ ਉਹ। ਸੋ ਇਹ ਲੱਗਦਾ ਸੀ ਕਿ ਤਾਜ਼ਿਕਸਤਾਨ ਦਾ ਰਵੱਈਆ ਜਿਹੜਾ ਹੈ ਉਹ ਹੌਸਟਾਈਲ ਹੀ ਰਹੇਗਾ, ਪ੍ਰੋ ਇੰਡੀਆ ਰਹੇਗਾ, ਔਰ ਇੰਡੀਆ ਤਾਜ਼ਿਕਸਤਾਨ ਰਾਹੀਂ ਕੋਈ ਨਾ ਕੋਈ ਜਿਹੜੀ ਹੈ ਉਹ ਸ਼ਰਾਰਤ ਕਰੇਗਾ ਅਫਗਾਨਿਸਤਾਨ 'ਚ। ਪਰ ਜਦੋਂ ਅਸੀਂ ਚੀਨ ਦੀ ਖੇਡ ਦੇਖਦੇ ਹਾਂ, ਕੱਲ ਅਸੀਂ ਗੱਲ ਕੀਤੀ ਸੀ ਕਿ ਚਾਈਨਾ ਨੇ ਨਵਾਂ ਜਿਹੜਾ ਬਾਉਂਡਰੀ ਐਕਟ ਕੀਤਾ ਹੈ, ਅਜੇ ਤਾਂ ਇੰਡੀਆ ਦੀਆਂ ਚੀਕਾਂ ਉਹਦੇ ਤੇ ਹੀ ਨਿਕਲ ਰਹੀਆਂ ਸੀ, ਪਰ ਅੱਜ ਜਿਹੜੀ ਖਬਰ ਨੇ, ਮੇਰਾ ਸਮਝਦਾ ਵੀ
क्योंकि ये खबर सब तो पहला ब्रेकडाउन की है अमरीका फंडिड रेडियो है फ्री यूरोप जी ਉਹਨਾਂ ਦੀ ਖਬਰ ਹੈ ਔਰ ਮੀਡੀਆ ਸਾਰਿਆਂ ਨੇ ਇੰਟਰਨੈਸ਼ਨਲੀ ਦਿੱਤੀ ਹੈ ਚਾਈਨਾ ਟੂ ਬਿਲਡ ਮਿਲਟਰੀ ਬੇਸ ਇਨ ਤਾਜ਼ਿਕਸਤਾਨ ਔਰ ਇਹ ਉਹਨਾਂ ਦਾ ਅੱਜ ਇੱਕ ਐਗਰੀਮੈਂਟ ਜਿਹਦੇ ਚ ਕਿ ਦੋ ਮਿਨਿਸਟਰੀਜ਼ ਇਨਵੋਲਵ ਨੇ ਜ਼ਾਹਰ ਹੈ ਡਾਇਰੈਕਟ ਜਿਹੜਾ ਹੈ ਉਹ ਐਗਰੀਮੈਂਟ ਹੈ ਦੋਨਾਂ ਦਾ ਜਿਸ ਦੇ ਵਿੱਚ ਖਬਰ ਦੇ ਮੁਤਾਬਕ ਕਿ ਇਹ ਐਗਰੀਮੈਂਟ ਤਾਜ਼ਿਕਸਤਾਨ ਦੀ ਇੰਟੀਰੀਅਰ ਮਿਨਿਸਟਰੀ ਦੇ ਨਾਲ ਔਰ ਚਾਈਨਾ ਦੀ ਜਿਹੜੀ ਹੈ ਪਬਲਿਕ ਸਿਕਿਉਰਿਟੀ ਮਿਨਿਸਟਰੀ ਦੇ ਨਾਲ ਇਹ ਹੋਇਆ ਔਰ ਇਸ ਦੇ ਥੱਲੇ ਹੁਣ ਚਾਈਨਾ ਦਾ ਲਗਭਗ 80 ਤੋਂ ਕਿਲੋਮੀਟਰ ਦੇ ਨੇੜੇ ਤੇੜੇ ਜਿਹੜਾ ਬਾਰਡਰ ਹੈ ਉਹ ਅਫਗਾਨਿਸਤਾਨ ਨਾਲ ਲੱਗਦਾ ਹੈ ਔਰ ਇਹ ਜਿਹੜਾ ਵਿਚਕਾਰ ਕੋਰੀਡੋਰ ਹੈ ਲੱਗਦਾ ਹੈ ਚਾਈਨਾ ਉਹਨੂੰ ਵਖਾਨ ਕੋਰੀਡੋਰ ਕਹਿੰਦੇ ਨੇ ਜੀ ਪਰ ਇਹ ਟਰਾਈ ਜੰਕਸ਼ਨ ਵੀ ਹੈ ਜਿੱਥੇ ਚਾਈਨਾ ਤਾਜ਼ਿਕਸਤਾਨ ਅਫਗਾਨਿਸਤਾਨ ਉਹ ਮਿਲਦੇ ਨੇ ਇਹੀ ਵਖਾਨ ਬਾਰਡਰ ਹੈ ਹੁਣ ਇਸ ਐਗਰੀਮੈਂਟ ਦੇ ਤਹਿਤ ਜਿਹੜਾ ਇਸੇ ਹੀ ਟਰਾਈ ਜੰਕਸ਼ਨ ਦੇ ਉੱਤੇ ਚਾਈਨਾ ਜਿਹੜਾ ਆਪਣਾ ਅੱਡਾ ਬਣਾਏਗਾ $10 ਮਿਲੀਅਨ ਉਹ ਸਪੈਂਡ ਕਰੇਗਾ ਔਰ ਬੇਸ਼ੱਕ ਉਹਦੇ ਚ ਤਾਜ਼ਿਕਸਤਾਨ ਦੀ ਰੈਪਿਡ ਰਿਐਕਸ਼ਨ ਸਪੈਸ਼ਲ ਫੋਰਸ ਹੋਏਗੀ ਲੇਕਿਨ ਇਹ ਜਿਹੜਾ ਇਹ ਗੋਰਨੋ ਬਦਖਸ਼ਾਨ ਆਟੋਨੋਮਸ ਪ੍ਰੋਵਿੰਸ ਹੈ ਜਿਸ ਦੇ ਵਿੱਚ ਹੈ ਪਾਮਿਰ ਮਾਊਂਟੇਨਸ ਦੇ ਵਿੱਚ ਹੈ ਔਰ ਬੜਾ ਕ੍ਰੂਸ਼ਲ ਹੈ और बेशक this base will be under Tajik control. Tajikistan government has also agreed to transfer full control of an existing facility that both sides have been using jointly, former Soviet base, not far from China, Tajikistan, Afghanistan tri-junction and Wakhan corridor, where China shares less than 100 kilometer border. So, उन्होंने एक base भी उन्होंने हवाले कर दिता है ਇੱਕ ਉਹਨਾਂ ਦੀ ਰੈਪਿਡ ਫੋਰਸ ਦੇ ਲਈ ਟੈਰਰਿਜ਼ਮ ਤੇ ਅੱਖ ਰੱਖਣ ਲਈ $10 ਮਿਲੀਅਨ ਦੀ ਕਾਸਟ ਦੇ ਨਾਲ ਉਹ ਬਣਾਉਣਗੇ ਵੀ ਦੂਜਾ ਔਰ ਇਹਦੇ ਤੋਂ ਹੁਣ ਭਾਰਤ ਦੇ ਵਿੱਚ ਇੱਕ ਘਬਰਾਹਟ ਹੈ ਕਿ ਭਾਈ ਅਸੀਂ ਤਾਂ ਸਮਝਦੇ ਸੀ ਕਿ ਤਾਜ਼ਿਕਸਤਾਨ ਸਾਡਾ ਸੇਫ ਬੇਸ ਹੈ ਔਰ ਉੱਥੋਂ ਅਸੀਂ ਫਿਊਚਰ ਵੀ ਜਿਹੜਾ ਹੈ ਉਹਦੇ 'ਚ ਅਫਗਾਨਿਸਤਾਨ 'ਚੋਂ ਤਾਂ ਵੈਸੇ ਹੀ ਆਊਟ ਹੋ ਗਏ ਤਾਲਿਬਾਨ ਨੂੰ ਇਹਨਾਂ ਨੇ ਟੋਟਲੀ ਕੱਟ ਆਫ ਕੀਤਾ ਹਾਲਾਂ ਹੁਣ ਜਿਹੜੀ ਮਾਸਕੋ ਮੀਟ ਹੋਈ ਹੈ ਉਹਦੇ ਚ 10 ਦੇਸ਼ਾਂ 10 ਮੁਲਕਾਂ ਨੇ ਜਿਹੜਾ ਕਿਹਾ ਹੈ ਇੰਡੀਆ ਨੇ ਵੀ ਕਿਹਾ ਜੀ ਅਸੀਂ ਹਿਊਮੈਨਿਟੇਰੀਅਨ ਏਡ ਦੇਵਾਂਗੇ ਜਾਂ ਦੂਜਾ ਪਰ ਇੰਡੀਆ ਨੂੰ ਵੀ ਪਤਾ ਹੈ ਕਿ ਭਾਈ ਹੁਣ ਜਿਹੜੀ ਉਹ ਸ਼ਰਾਰਤ ਪਾਕਿਸਤਾਨ ਦੇ ਖਿਲਾਫ ਕਰਦੇ ਸੀ ਕੌਂਸਲ ਬਣਾ ਕੇ ਕੌਂਸੂਲੇਟ ਔਰ ਦੂਜੇ ਉਹ ਉਹਨਾਂ ਦਾ ਕੰਮ ਮੁੱਕ ਗਿਆ ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਚਾਈਨਾ ਤਾਜ਼ਿਕਸਤਾਨ ਦਾ ਸਮਝੌਤਾ ਹੈ ਔਰ ਜਿਹਦੇ ਥੱਲੇ ਉਹਨੂੰ ਫੌਜੀ ਬੇਸ ਤਾਜ਼ਿਕਸਤਾਨ ਦੇ ਵਿੱਚ ਵੀ ਚਾਈਨਾ ਨੂੰ ਮਿਲ ਗਿਆ ਇਹ ਦੱਸਦਾ ਹੈ ਕਿ ਭਾਰਤ ਦਾ ਜਿਹੜਾ ਅਖੀਰਲਾ ਡੰਡਾ ਸੀ ਜਿਹੜੀ ਪੌੜੀ ਦੇ ਉੱਤੇ ਪੌੜੀ ਦੇ ਬਾਕੀ ਡੰਡੇ ਤਾਂ ਟੁੱਟੇ ਹੀ ਹੋਏ ਸੀ ਉਸ ਤੋਂ ਵੀ ਉਹ ਧੜਮ ਕਰਕੇ ਥੱਲੇ ਡਿੱਗਿਆ ਔਰ ਹੁਣ ਅਸੀਂ ਜਿਵੇਂ ਕਲੋਜ਼ਿੰਗ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਸ੍ਰੀ ਰਾਗ ਦੇ ਅੰਦਰ ਅਸੀਂ ਉਸ ਸ਼ਬਦ ਨੂੰ ਵਿਚਾਰਾਂਗੇ ਜਾਲ ਮੋਹ ਕਸ ਮਸ ਕਰ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰਾਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ ਰਹਾਓ ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ ਗਾਇਕੀ ਦੇ ਲਈ ਕੀਰਤਨੀ ਸਿੰਘਾਂ ਨੂੰ ਇਹ ਹਦਾਇਤ ਹੁੰਦੀ ਹੈ ਕਿ ਭਾਈ ਉਹ ਰਹਾਓ ਦੀ ਤੁਕ ਨੂੰ ਜਿਹੜਾ ਉਹ ਸਥਾਈ ਬਣਾਉਣ ਹੁਣ ਇਹ ਹੈ ਕਿ ਵੀ ਇੱਕ ਲੇਖੇ ਨੇ ਦੁਨੀਆਦਾਰੀ ਦੇ ਜ਼ਿੰਦਗੀ ਸਾਨੂੰ ਮਿਲੀ ਹੈ ਅਸੀਂ ਸਾਰੀ ਜ਼ਿੰਦਗੀ ਲੇਖੇ ਕੀ ਨੇ ਸਹਿਜ ਖੱਟੇ ਲੱਖ ਕੋਟ ਧਾਵੇ ਹਜ਼ਾਰ ਹੈ ਲੱਖ ਦੀ ਦੌੜ ਟੱਬਰ ਸੈਟਲ ਹੋ ਜਾਏ ਫਿਰ ਉਹ ਹੋ ਗਏ ਉਹਨਾਂ ਦੇ ਅੱਗੋਂ ਬੱਚੇ ਹੋ ਜਾਣ ਘਰ ਵਧੀਆ ਹੋਏ ਦੂਜਾ ਹੋਏ ਬੱਲੇ ਬੱਲੇ ਹੋਏ ਆਹੀ ਹੈ ਪਤਾ ਉਦੋਂ ਹੀ ਲੱਗਦਾ ਕਿ ਜਦੋਂ ਉਹ ਵਕਤ ਆ ਜਾਂਦਾ ਹੈ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ ਕਹ ਨਾਨਕ ਇਹ ਬਿਦ ਭਈ ਤਉ ਨਾ ਹਰ ਰਸਲੀਨ ਕਿ ਵੀ ਸਿਰ ਕੰਬਦਾ ਹੈ ਪੈਰ ਲੜਖੜਾਉਂਦੇ ਨੇ ਹੁਣ ਇੱਕ ਇਹ ਦੁਨਿਆਵੀ ਲੇਖਿਆਂ 'ਚ ਸਾਡੀ ਜ਼ਿੰਦਗੀ ਗੁਜ਼ਰਦੀ ਹੈ ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਲਟੀਮੇਟਲੀ ਰੱਬ ਦੀ ਦਰਗਾਹ 'ਚ ਤੁਹਾਡੀ ਇਹ ਦੌਲਤ ਇਹ ਕਮਾਈ ਇੱਥੋਂ ਦਾ ਜੋ ਤੁਸੀਂ ਆਪਣੇ ਆਪ ਨੂੰ ਵੱਡੀਆਂ ਪ੍ਰਾਪਤੀਆਂ ਦੱਸਦੇ ਹੋ
ਉੱਥੇ ਤਾਂ ਇਹ ਲੇਖੇ ਦਾ ਕੋਈ ਐਡ ਨਹੀਂ ਹੋਣਾ। ਇਹ ਤਾਂ ਸੂਈ ਵੀ ਤੁਸੀਂ ਨਾਲ ਨਹੀਂ ਲਿਜਾ ਸਕਦੇ, ਉਹ ਤਾਂ ਇੱਥੇ ਹੀ ਰਹਿ ਜਾਣਾ। ਉੱਥੇ ਤੁਹਾਡੀ ਰੱਬ ਦੀ ਇਬਾਦਤ, ਭਲੇ ਲਈ ਤੁਸੀਂ ਕੀ ਕੀਤਾ ਹੈ, ਖੁਦਾਈ ਦੀ ਖਿਦਮਤਗਾਰੀ ਕੀ ਕੀਤੀ ਹੈ, ਜ਼ਿੰਦਗੀ ਤੁਸੀਂ ਕਿਵੇਂ ਗੁਜ਼ਾਰੀ ਹੈ, ਔਰ ਉਹੀ ਕਿ ਅਮਲਾਂ ਨਾਲ ਹੋਣੇ ਨੇ ਨਵੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛਣੀ। ਹੁਣ ਇਹ ਰਹਾਉ ਦੀ ਤੁਕ ਹੈ ਕਿ ਬਾਬਾ ਇਹੋ ਲੇਖਾ ਲਿਖ ਜਾਣ ਕਿ ਭਾਈ ਤੂੰ ਜ਼ਿੰਦਗੀ 'ਚ ਉਹ ਲੇਖਾ ਲਿਖ, ਉਸ ਲੇਖੇ ਨੂੰ ਸਮਝ, ਉਸ ਲੇਖੇ 'ਚ ਜ਼ਿੰਦਗੀ ਗੁਜ਼ਾਰ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਹੁਣ ਨਿਸ਼ਾਨ ਲਫ਼ਜ਼ ਦੀ ਤਾਂ ਜਦੋਂ ਤੁਸੀਂ ਵਿਆਖਿਆ ਦੇਖਦੇ ਹੋ ਬੜੀ ਦਿਲਚਸਪ ਹੈ। ਰਾਹਦਾਰੀ, ਹੁਣ ਬਹੁਤ ਵਾਰ ਜਦੋਂ ਇੱਕ ਤੋਂ ਦੂਸਰੀ ਥਾਂ ਤੁਸੀਂ ਟਰੈਵਲ ਕਰਦੇ ਸੀ ਜਾਂ ਅੱਜ ਵੀ ਕਰਦੇ ਹੋ, ਅੱਜ ਤਾਂ ਵੀਜ਼ਾ ਲਫ਼ਜ਼ ਕਿਹਾ ਜਾਂਦਾ ਹੈ, ਤੁਸੀਂ ਦਿਖਾਉਂਦੇ ਹੋ ਤਾਂ ਹੀ ਤੁਹਾਨੂੰ ਐਂਟਰੀ ਮਿਲਦੀ ਹੈ, ਤੇ ਤੁਸੀਂ ਰਾਹਦਾਰੀ ਦਿਖਾਉਂਦੇ ਸੀ ਕਿ ਭਾਈ ਇਹ ਮੇਰੇ ਕੋਲ ਰਾਹਦਾਰੀ ਹੈ। ਇਹਨੂੰ ਪਰਵਾਨਾ ਵੀ ਕਹਿੰਦੇ ਸੀ ਲਫ਼ਜ਼, ਕਿ ਵੀ ਪਰਵਾਨਾ ਜਿਹੜਾ ਹੈ ਉਹ ਲੈ ਲਿਆ, ਰਾਹਦਾਰੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਨੇ ਭਾਈ ਇਸ ਕਾਸੇ ਨੇ ਤਾਂ ਇੱਥੇ ਰਹਿ ਜਾਣਾ, ਰੱਬ ਦੀ ਦਰਗਾਹ 'ਚ ਤੁਹਾਡਾ ਨਿਸ਼ਾਨ ਕੀ ਹੋਏਗਾ, ਤੁਹਾਡੀ ਰਾਹਦਾਰੀ ਕੀ ਹੋਏਗੀ, ਤੁਹਾਡੇ ਕੋਲ ਕੀ ਪਰਵਾਨਾ ਹੈ। ਉਹਨਾਂ ਨੇ ਕਿਹਾ ਭਾਈ ਉਹ ਪਰਵਾਨਾ ਕੀ ਹੈ, ਜੇ ਤੂੰ ਵਾਕਈ ਤੈਨੂੰ ਰਾਹਦਾਰੀ ਜਿਹੜੀ ਹੈ ਉਹਦੇ ਨਾਲ ਉਸ ਤੁਸੀਂ ਦਰਗਾਹ ਦੇ ਵਿੱਚ ਦਾਖਲਾ ਲੈਣਾ, ਤੇ ਜਾਲ ਮੋਹ ਘਸ ਮਸ ਕਰ, ਕਿ ਆਪਣੇ ਅੰਦਰਲੇ ਮੋਹ ਨੂੰ ਸਾੜ ਦੇ, ਤੇ ਜਿਹੜਾ ਸੜ ਗਿਆ ਉਹਨੂੰ ਘਸਾ ਘਸਾ ਕੇ ਸਿਆਹੀ ਬਣਾ। ਮਸ ਕਹਿੰਦੇ ਨੇ ਸਿਆਹੀ ਨੂੰ, ਘਸ ਮਸ ਕਰ। ਮਤ ਕਾਗਦ ਕਰ ਸਾਰ, ਜਿਹੜੀ ਤੇਰੀ ਮਤ ਹੈ, ਜਿਹੜੀ ਕੋਰੀ ਪਈ ਹੈ, ਮਾਇਆ ਦੀ ਦੁਨੀਆ ਲਿਖੀ ਹੋਈ ਹੈ, ਉਸ ਦੇ ਉੱਤੇ ਸੜੀ ਹੋਏ ਮੋਹ ਦੀ ਸਿਆਹੀ ਦੇ ਨਾਲ ਕੀ ਕਰ, ਭਾਉ ਕਲਮ ਕਰ। ਕਲਮ ਬਣਾ ਪਿਆਰ ਨੂੰ, ਰੱਬ ਦੀ ਮੁਹੱਬਤ ਨੂੰ, ਉਹ ਤੇਰੀ ਕਲਮ ਹੋਏ। ਭਾਉ ਕਲਮ ਕਰ ਚਿੱਤ ਲਿਖਾਰੀ, ਆਪਣੇ ਮਨ ਨੂੰ ਲਿਖਾਰੀ ਬਣਾ। ਤੇਰਾ ਮਨ ਪਿਆਰ ਦੀ ਕਲਮ ਦੇ ਨਾਲ ਸਵਾਹ ਹੋਈ ਉਸ ਮੋਹ ਦੀ ਸਿਆਹੀ ਦੇ ਨਾਲ ਉਹ ਡੁੱਬਿਆ ਹੋਇਆ ਪੈਨ, ਗੁਰ ਪੁੱਛ ਲਿਖ ਵਿਚਾਰ। ਔਰ ਇਸ ਸਾਰੇ ਨੂੰ ਫੇਰ ਜੇ ਤੂੰ ਪੁੱਛੇਗਾ ਕਿ ਰੱਬ ਤੋਂ, ਸਿਰਫ ਤੇ ਸਿਰਫ ਰੱਬ ਦੀਆਂ ਗੱਲਾਂ ਲਿਖ। ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾਵਾਰ। ਇਹੀ ਲਿਖ ਬਾਰ-ਬਾਰ ਕਿ ਉਸ ਰੱਬ ਦਾ ਕੋਈ ਪਾਰਾਵਾਰ ਨਹੀਂ ਹੈ, ਇਨਫਿਨਿਟ ਹੈ, ਔਰ ਉਹੀ ਉਹਦੀ ਸਿਫਤ ਸਲਾਹ ਲਿਖ ਰੱਬ ਦੀ। ਇਹ ਲਿਖ ਹੈ ਬਾਬਾ, ਇਹ ਲੇਖਾ ਲਿਖ ਜਾਣ। ਅਲਟੀਮੇਟਲੀ ਇਹ ਲਿਖ ਹੈ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ। ਜਿੱਥੇ ਮਿਲੇ ਵਡਿਆਈ ਹੈ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਓ। ਕਰਮ ਮਿਲੇ ਤਾਂ ਪਾਈ ਹੈ ਨਾਹੀ ਗੱਲੀ ਵਾਓ ਦੁਆਓ। ਕਿ ਭਾਈ ਇਹ ਜਦ ਤੂੰ ਲੇਖਾ ਲਿਖੇਗਾ ਤੇਰੇ ਕੋਲ ਇਹ ਪਰਵਾਨਾ ਹੋਏਗਾ, ਤੇ ਇਹਦੇ ਨਾਲ ਤੈਨੂੰ ਰੱਬ ਦੀ ਦਰਗਾਹ 'ਚ ਵਡਿਆਈ ਮਿਲੇਗੀ। ਤੂੰ ਹਮੇਸ਼ਾ ਇਸ ਜ਼ਿੰਦਗੀ 'ਚ ਵੀ ਖੁਸ਼ੀਆਂ 'ਚ ਔਰ ਚਾਅ 'ਚ ਰਹੇਗਾ, ਤੇਰਾ ਚਿਹਰਾ ਨਿਖਰੇਗਾ। ਟਿੱਕਾ ਲੱਗਣਾ ਹੁੰਦਾ ਹੈ ਕਿ ਆਨਰ ਮਿਲਣਾ। ਇਹ ਕਰਾਊਨ ਪ੍ਰਿੰਸ ਵੀ ਔਰ ਵੱਡੇ ਬੱਚੇ ਨੂੰ ਵੀ ਟਿੱਕਾ ਕਹਿੰਦੇ ਸੀ, ਕਿਉਂਕਿ ਉਹਨੇ ਹੀ ਕਰਾਊਨ ਲੈਣਾ ਹੁੰਦਾ ਸੀ ਕਿ ਭਾਈ ਤੇਰਾ ਮੁਖ ਉਜਲਾ ਹੋਏਗਾ। ਉਹਨਾਂ ਦਾ ਜਿਨ ਮਨ ਸੱਚਾ, ਜਿਨ੍ਹਾਂ ਦੇ ਮਨ ਦੇ ਅੰਦਰ ਉਸ ਵਾਹਿਗੁਰੂ ਦਾ ਸੱਚਾ ਨਾਮ ਹੈ, ਪਰ ਨਾਲ ਹੀ ਉਹਨਾਂ ਨੇ ਕਿਹਾ ਕਰਮ ਮਿਲੇ ਤਾਂ ਪਾਈ ਹੈ, ਕਿ ਇਹ ਹਾਲਤ ਰੱਬ ਦੇ ਨਾਲ ਜੁੜਨ ਦੀ, ਜੇ ਰੱਬ ਦੀ ਬਖਸ਼ਿਸ਼ ਹੋਏ। ਕਰਮ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਬਖਸ਼ਿਸ਼, ਬਲੇਸਿੰਗ, ਬਿਲਕੁਲ ਅਨਾਇਤ। ਕਰਮ ਮਿਲੇ ਤਾਂ ਪਾਈ ਹੈ ਨਾ ਹੀ ਗੱਲੀ ਵਾਓ ਦੁਆਓ, ਕਿ ਵੀ ਐਵੇਂ ਹਵਾਈ ਗੱਲਾਂ ਕਰਨ ਦੇ ਨਾਲ ਇਹ ਰੱਬ ਨਹੀਂ ਮਿਲਦਾ। ਇੱਕ ਆਵੇ ਇੱਕ ਜਾਏ ਉੱਠ, ਰੱਖੀਏ ਨਾਮ ਸਲਾਰ। ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਏ ਵਿਣ ਨਾਵੇਂ ਬੇਕਾਰ। ਕਿ ਭਾਈ ਆਪਣੀ ਅੱਖਾਂ ਨਾਲ ਦੇਖੋ, ਇੱਕ ਆ ਰਿਹਾ ਇੱਕ ਜਾ ਰਿਹਾ, ਇੱਕ ਆਵੇ ਇੱਕ ਜਾਏ ਉੱਠ, ਰੱਖੀਏ ਨਾਮ ਸਲਾਰ। ਉਹ ਆਪਣੇ ਆਪ ਨੂੰ ਵੱਡੇ ਵੱਡੇ ਨਾਂ ਰੱਖਦੇ ਨੇ, ਸਿਪਾਹ ਸਲਾਰ। ਸਿਪਾਹ ਹੁੰਦਾ ਸਿਪਾਹੀ, ਸਲਾਰ ਹੁੰਦਾ ਅਫਸਰ। ਕਿੰਨੇ ਇੱਥੇ ਦੁਨਿਆਵੀ ਵੱਡੇ ਆਪਣੇ ਟਾਈਟਲ ਰੱਖੇ ਨੇ। ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਇੱਕ ਵਿਚਾਰੇ ਭਾਵੇਂ ਮੰਗਤਿਆਂ ਵਾਂਗ ਜ਼ਿੰਦਗੀ ਜੀ ਰਹੇ ਹੋਣ, ਇੱਕ ਬੜੀ ਰਾਇਲ ਜ਼ਿੰਦਗੀ ਜੀ ਰਹੇ ਹੋਣ, ਪਰ ਇੱਕ ਗੱਲ ਯਾਦ ਰੱਖੋ, ਅੱਗੇ ਗਿਆ ਜਾਣੀਏ ਵਿਣ ਨਾਵੇ ਬੇਕਾਰ। ਅੱਗੇ ਕੋਈ ਇੱਥੇ ਬਾਦਸ਼ਾਹ ਸੀ, ਸਲਾਰ ਸੀ, ਜਾਂ ਕੋਈ ਮੰਗਤਾ ਸੀ, ਇਸ ਗੱਲ ਨੇ ਫੈਸਲਾ ਨਹੀਂ ਕਰਨਾ। ਅੱਗੇ ਤੁਹਾਡੀ ਨਾਮ ਦੇ ਨਾਲ ਰੱਬ ਦੀ ਇਬਾਦਤ ਔਰ ਤੁਹਾਡੇ ਅਮਲ, ਉਹਨਾਂ ਨਾਲ ਤੁਹਾਨੂੰ ਰੁਤਬਾ ਮਿਲੇਗਾ। ਭੈ ਤੇਰਾ ਡਰ ਅਗਲਾ
ਖੱਪ ਖੱਪ ਛਿਜੈ ਦੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਕਿ ਭਾਈ ਜੇ ਤਾਂ ਤੇਰੇ ਨਾਮ ਤੋਂ ਦੂਰੀ ਪਾ ਕੇ ਕੋਈ ਜ਼ਿੰਦਗੀ ਜੀ ਰਿਹਾ ਫਿਰ ਉਹ ਡਰ ਦੇ ਵਿੱਚ ਜੀ ਰਿਹਾ, ਖੱਪ ਖੱਪ ਕੇ ਕਰੁੰਝ ਕੇ ਉਸ ਦੀ ਦੇਹ ਵੀ ਜਿਹੜੀ ਹੈ ਉਹ ਟੁੱਟ ਰਹੀ ਹੈ, ਖਤਮ ਹੋ ਰਹੀ ਹੈ, ਵੇਸਟ ਅਵੇ ਹੋ ਰਹੀ ਹੈ। ਔਰ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਨ੍ਹਾਂ ਨੇ ਇਸ ਦੁਨੀਆ 'ਚ ਵੱਡੇ ਵੱਡੇ ਨਾਂ ਰੱਖੇ ਸੀ, ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਅਲਟੀਮੇਟਲੀ ਉਹ ਮਿੱਟੀ ਹੋ ਗਏ। ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਨਾਨਕ ਉੱਠੀ ਚੱਲਿਆ। ਇੱਥੇ ਜੋ ਮਰਜ਼ੀ ਤੁਸੀਂ ਬਣਾ ਲਓ, ਖੀਰ ਇੱਥੋਂ ਉੱਠ ਜਾਣਾ, ਸਭ ਕੂੜੇ ਟੁੱਟੇ ਨੇ। ਇਹ ਜਿੰਨਾ ਝੂਠ ਮੋਹ ਜੋ ਕੁਝ ਤੁਸੀਂ ਇੱਥੇ ਉਸਾਰਿਆ ਹੋਇਆ ਹੈ ਇਸ ਸਭ ਨੇ ਖਤਮ ਹੋ ਜਾਣਾ ਹੈ। ਔਰ ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।